ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਡਸ ਮਹਾਂ ਤੁਹਾਡੀ ਹੋਸਟ ਨੀਰਮ ਖੁਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 17 नवंबर 2022 4 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹਮੇਸ਼ਾ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਭੈਣ ਰਾਜਬੀਰ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਤੁਹਾਡੀ ਟੀਮ ਜਿਹੜੀ ਹੈ ਨੈਰੇਟਿਵ ਬਿਲਡ ਕਰਨ ਵਿੱਚ ਚੰਗੀ ਭੂਮਿਕਾ ਜਿਹੜੀ ਹੈ ਨਿਭਾ ਰਹੀ ਹੈ ਔਰ ਵਾਹਿਗੁਰੂ ਕਿਰਪਾ ਬਣਾਈ ਰੱਖਣ। ਦਰਸ਼ਕਾਂ ਨੂੰ ਇਹੋ ਬੇਨਤੀ ਹੈ ਕਿ ਟੀਵੀ 84 ਅਤੇ ਔਰ ਜਿਹੜੇ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਸਪੋਰਟ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਰਾਜਬੀਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਸੇਮ ਨੰਬਰ ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਜਿਹੜਾ ਮਨਾਇਆ ਗਿਆ ਔਰ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਨੂੰ ਭਾਰਤ ਰਤਨ ਅਵਾਰਡ ਜਿਹੜਾ ਮਿਲਣਾ ਚਾਹੀਦਾ ਹੈ। ਸੋ ਦੂਸਰੇ ਪਾਸੇ ਹਿੰਦੂਤਵ ਵਿਚਾਰਧਾਰਾ ਦੇ ਜਨਮਦਾਤਾ ਸਾਵਰਕਰ ਨੂੰ ਲੈ ਕੇ ਤਿੱਖੀ ਜਿਹੜੀ ਬਹਿਸ ਹੈ ਉਹ ਛਿੜੀ ਹੋਈ ਹੈ ਔਰ ਆਰਐਸਐਸ ਉਸ ਨੂੰ ਭਾਰਤ ਰਤਨ ਅਵਾਰਡ ਦੇਣ ਦੀ ਮੰਗ ਕਰਦੀ ਰਹੀ ਹੈ ਜਦੋਂ ਕਿ ਅੱਜ ਕੱਲ ਰਾਹੁਲ ਗਾਂਧੀ ਉਸ ਨੂੰ ਅੰਗਰੇਜ਼ਾਂ ਦਾ ਪਿੱਠੂ ਦੱਸ ਰਿਹਾ ਹੈ। ਸੋ ਇਸ ਸਮੁੱਚੀ ਡਿਬੇਟ ਦਾ ਸਿੱਖ ਨੈਰੇਟਿਵ ਕੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਸਾਡੀ ਟੀਮ ਨੇ ਕੱਲ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ 553ਵਾਂ ਪ੍ਰਕਾਸ਼ ਪੁਰਬ ਸੈਲੀਬ੍ਰੇਟ ਕੀਤਾ ਗਿਆ ਉਸ ਦੀ ਕਵਰੇਜ ਕੀਤੀ ਹੈ। ਅਸੀਂ ਇੱਕ ਦੋ ਦਿਨਾਂ 'ਚ ਡਿਟੇਲ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਹਮਣੇ ਲਿਆਵਾਂਗੇ। ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਇਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਪਿਛਲੇ ਕਈ ਸਾਲਾਂ ਤੋਂ ਕੈਪੀਟਲ ਹਿੱਲ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਕੋਆਰਡੀਨੇਸ਼ਨ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਨਾਲ ਕਰਕੇ ਜ਼ਾਹਰ ਹੈ ਦੋ ਅੱਡ-ਅੱਡ ਬਾਡੀਜ਼ ਨੇ ਜਿਹਦੇ 'ਚ ਕਾਂਗਰਸਮੈਨ ਸ਼ਾਮਲ ਨੇ ਉਹਨੂੰ ਅਸੀਂ ਸ਼ਾਰਟ ਸਿੱਖ ਕਾਕਸ ਕਹਿੰਦੇ ਹਾਂ ਪਰ ਉਹਦਾ ਪੂਰਾ ਨਾਂ ਜਿਹੜਾ ਹੈ ਉਹ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਹੈ ਜਿਹਦੇ ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ ਤੇ ਇਹਨਾਂ ਨੂੰ ਜਿਹੜਾ ਕੋਆਰਡੀਨੇਟ ਕਰਨਾ ਹੈ ਜਾਂ ਇਹਨਾਂ ਤੋਂ ਵਕਤਨ ਬਾ ਵਕਤਨ ਕਿਹੜੇ ਮੁੱਦੇ ਚੁੱਕਣੇ ਨੇ ਉਸ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਜਿਹੜੀ ਹੈ ਉਹ ਹੈਂਡਲ ਕਰਦੀ ਹੈ ਔਰ ਕੋਵਿਡ ਦੇ ਚਲਦੇ ਲਗਭਗ 2 ਸਾਲ ਤੋਂ ਇਹ ਦਿਨ ਨਹੀਂ ਸੀ ਸੈਲੀਬ੍ਰੇਟ ਕੀਤਾ ਗਿਆ। ਕੱਲ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਇਸ ਨੂੰ ਸੈਲੀਬ੍ਰੇਟ ਕੀਤਾ ਗਿਆ। 15 ਦੇ ਕਰੀਬ ਕਾਂਗਰਸਮੈਨ ਖੁਦ ਇਸ ਦੇ ਵਿੱਚ ਸ਼ਾਮਲ ਹੋਏ ਜਿਸ ਦੇ ਵਿੱਚ ਜਿਹੜੇ ਸਿੱਖ ਕਾਕਸ ਦੇ ਡੈਮੋਕ੍ਰੈਟਿਕ ਚੇਅਰਪਰਸਨ ਨੇ ਮਿਸਟਰ ਕਾਂਗਰਸਮੈਨ ਗਰਮੰਡੀ ਉਹ ਵੀ ਹਾਜ਼ਰ ਸਨ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਪਿਛਲੇ ਦਿਨਾਂ 'ਚ ਡਾਲਸ ਟੈਕਸਸ ਵੀ ਆਏ ਹੋਏ ਸੀ ਜਦੋਂ ਕਿ ਟੈਕਸਸ ਦੇ ਅਸੈਂਬਲੀ ਵੂਮਨ ਵੱਲੋਂ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਗਿਆ ਨਵੰਬਰ 84 ਨੂੰ
ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ। ਜੀ ਸੋ ਉਹ ਡਲਸ ਤੋਂ ਫਲਾਈ ਕਰਕੇ ਵਾਸ਼ਿੰਗਟਨ ਡੀਸੀ ਪਹੁੰਚੇ ਔਰ ਉਹਨਾਂ ਨੇ ਵੀ ਇਸ ਜਿਹੜਾ ਸੈਲੀਬ੍ਰੇਸ਼ਨ ਸੀ ਇਸ ਨੂੰ ਐਡਰੈਸ ਕੀਤਾ ਨਾਈਸ ਇੰਟਰਫੇਥ ਦੇ ਬਿਹਾਫ ਤੇ, ਕਿਉਂਕਿ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ। ਹਾਲਾਂਕਿ ਜਿਵੇਂ ਉਹ ਸਿੱਖ ਕੌਜ਼ ਨੂੰ ਜਿਹੜਾ ਹੈ ਉਸ ਦੇ ਲਈ ਰਿਲੈਂਟਲੈਸ ਔਰ ਬਿਨਾਂ ਥੱਕਿਆਂ ਅੱਕਿਆਂ ਉਹਨਾਂ ਦਾ ਉਹ ਇੱਕ ਮੁਹੱਬਤ ਦਾ ਬੌਂਡ ਵੀ ਹੈ ਔਰ ਉਹ ਇਹ ਮਹਿਸੂਸ ਵੀ ਕਰਦੇ ਨੇ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ, ਜ਼ਿਆਦਤੀ ਹੋ ਰਹੀ ਹੈ ਸਿਆਸੀ ਤੌਰ ਦੇ ਉੱਤੇ ਵੀ ਔਰ ਧਾਰਮਿਕ ਮੁੱਦਿਆਂ ਦੇ ਉੱਤੇ। ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 25B ਸਿੱਖਾਂ ਨੂੰ ਬੋਧੀਆਂ ਤੇ ਜੈਨੀਆਂ ਵਾਂਗ ਹਿੰਦੂ ਖਾਤੇ ਦੇ ਵਿੱਚ ਹੀ ਰੱਖਦਾ। ਸੋ ਡਾਕਟਰ ਚੀਮਾ ਉਹ US ਸਰਫ ਦੀ ਰਿਪੋਰਟ ਹੋਏ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੂੰ ਉਹਨਾਂ ਨੇ 2-3 ਸਾਲ ਪਹਿਲਾਂ ਆਥਰ ਕੀਤਾ, ਜਾਂ ਉਹ ਜਿਹੜੀ ਜੈਨੋਸਾਈਡ ਨਾਲ ਰਿਲੇਟਡ UN ਦੀ ਬ੍ਰਾਂਚ ਹੈ ਉਹਦੇ 'ਚ ਉਹਨਾਂ ਦਾ ਐਡਵਾਈਜ਼ਰ ਦੇ ਤੌਰ ਤੇ ਰੋਲ ਹੈ। ਉਹਦੇ 'ਚ ਵੀ ਜਿਵੇਂ ਉਹਨਾਂ ਨੇ ਜਿਹੜੀ ਧਾਰਮਿਕ ਸ਼ਖਸੀਅਤਾਂ ਦੀ ਪ੍ਰੋਕਲੇਮੇਸ਼ਨ ਸੀ ਉਹਦੇ 'ਚ ਜਿਵੇਂ ਗੁਰਬਾਣੀ ਦੀਆਂ 3 ਤੁਕਾਂ ਐਡ ਕਰਵਾਈਆਂ। ਇਹ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੇ ਲਈ ਆਨਰ ਵਾਲੀ ਗੱਲ ਸੀ। ਔਰ ਹੁਣ ਵੀ ਇਸ ਗੁਰਪੁਰਬ ਸੈਲੀਬ੍ਰੇਸ਼ਨ ਦੇ ਮੌਕੇ ਉਹਨਾਂ ਨੇ ਦੋਨਾਂ ਮਜ਼ਹਬਾਂ ਦੀ ਸਾਂਝ ਵੀ ਔਰ ਕਿਵੇਂ ਸਿੱਖਾਂ ਦਾ ਮੁੱਢਲਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਸ ਬਾਰੇ ਉਹ ਖੁੱਲ੍ਹ ਕੇ ਗੱਲ ਕਰਦੇ ਨੇ। ਇਸ ਬਾਰੇ ਵੀ ਗੱਲ ਕੀਤੀ। ਇਸ ਪ੍ਰੋਗਰਾਮ ਨੂੰ ਬਹੁਤ ਜਲਦੀ ਜਿਹੜਾ ਅਸੀਂ ਦਰਸ਼ਕਾਂ ਦੇ ਸਾਹਮਣੇ ਲਿਆਵਾਂਗੇ। ਸੋ ਬਹੁਤ ਸਾਰੀ ਲੋਕਲ ਨੁਮਾਇੰਦਗੀ ਵੀ ਸੀ ਔਰ ਦੂਰੋਂ ਕੈਲੀਫੋਰਨੀਆ ਤੋਂ ਔਰ ਨਿਊਯਾਰਕ ਤੋਂ ਵੀ ਜਿਹੜੇ ਨੇ ਸਿੱਖ ਨੁਮਾਇੰਦੇ ਪਹੁੰਚੇ ਹੋਏ ਸੀ, ਕਿਉਂਕਿ ਕੈਪੀਟਲ ਹਿੱਲ ਤੇ ਲਿਮਿਟਡ ਸਪੇਸ ਹੁੰਦਾ ਹੈ ਜਿੱਥੇ ਤੁਹਾਨੂੰ ਥਾਂ ਮਿਲਦੀ ਹੈ ਔਰ ਉਹਦੇ 'ਚ ਕੋਈ ਵੱਡੀ ਗੈਦਰਿੰਗ ਤਾਂ ਨਹੀਂ ਹੁੰਦੀ। ਲੇਕਿਨ ਕੈਪੀਟਲ ਹਿੱਲ ਦੇ ਉੱਤੇ ਕਾਂਗਰਸਮੈਨ 15 ਤੋਂ ਜ਼ਿਆਦਾ ਉਹਨਾਂ ਦੀ ਪ੍ਰੈਜ਼ੈਂਸ ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਰੈਗੂਲਰਲੀ, ਇਹ ਵੀ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਪੋਲੀਟੀਕਲ ਪਹੁੰਚ ਹੈ ਉਸ ਦਾ ਇੱਕ ਸਬੂਤ ਵੀ ਹੈ। ਔਰ ਇਸ ਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਬੇਟੀ ਰਾਜਬੀਰ ਕੌਰ ਨੇ ਸਪਾਂਸਰ ਕੀਤਾ ਹੈ। ਇਹ ਸਾਡੇ ਵੀਰ ਭਾਈ ਸੰਤੋਖ ਸਿੰਘ, ਉਹਨਾਂ ਦੇ ਭਰਾਤਾ ਜਸਵਿੰਦਰ ਸਿੰਘ ਉਹਨਾਂ ਦੀ ਬੇਟੀ ਹੈ ਔਰ ਉਹਨੇ ਆਪਣਾ ਜੌਬ ਵੀ ਕੀਤਾ ਹੈ ਉਹਦਾ ਪੇਚੈਕ ਚੋਂ ਯੂਬਾ ਸਿਟੀ। ਉਸਨੇ ਆ ਕੇ ਕਿਹਾ ਜੀ ਇਹ ਮੇਰੇ ਵੱਲੋਂ। ਸੋ ਜ਼ਾਹਰ ਹੈ ਕਿ ਇਹ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੇਖਦੇ ਹੋ ਕਿ ਵੀ ਉਹ ਜਿਹੜੇ ਨੇ ਇੱਥੇ ਪੜ੍ਹੇ ਵੀ ਨੇ ਔਰ ਹੁਣ ਜੌਬ ਦੇ ਲਾਇਕ ਵੀ ਨੇ ਔਰ ਪੰਥਕ ਵੀ ਨੇ ਔਰ ਪੂਰੀ ਬੀਬੀ ਬੱਚੀ ਦਸਤਾਰ ਸਜਾਉਂਦੀ ਹੈ, ਪੂਰੀ ਸਿੰਘਣੀ ਹੈ ਔਰ ਇਹ ਅਸੀਂ ਉਹਨਾਂ ਨੇ ਸਿੱਖ ਨੈਰੇਟਿਵ ਦੀ ਗੱਲ ਕੀਤੀ। ਅਸੀਂ ਤਾਂ ਹਾਂ ਹੀ ਸਿੱਖ ਨੈਰੇਟਿਵ ਦੇ ਲਈ ਅਸੀਂ ਬੇਟੀ ਰਾਜਬੀਰ ਕੌਰ ਔਰ ਉਹਨਾਂ ਦੇ ਸੁਚੱਜੇ ਪੇਰੈਂਟਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿੱਥੇ ਉਹਨਾਂ ਦੀ ਆਪਣੀ ਵਿਚਾਰਧਾਰਾ ਪਰਿਵਾਰ ਦੀ ਸਮੁੱਚੇ ਦੋਵੇਂ ਹੀ ਪਾਸਿਓਂ, ਜਦੋਂ ਅਸੀਂ ਇਵਨ ਇੰਡੀਆਨਾ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਟੀਵੀ 84 ਦੀ 10th ਐਨੀਵਰਸਰੀ ਨੂੰ ਸਮਰਪਿਤ ਵੀ ਜਿਹੜਾ ਸਮਾਗਮ ਹੋਇਆ, ਸੋ ਉਸ ਦੇ ਵਿੱਚ ਵੀ ਸਮੁੱਚਾ ਪਰਿਵਾਰ ਭਾਈ ਸੰਤੋਖ ਸਿੰਘ ਹੋਰਾਂ ਦਾ, ਉਹਨਾਂ ਦੀ ਵੱਡੀ ਬੇਟੀ ਸੰਦੀਪ ਵੀ ਔਰ ਜਸਦੀਪ ਸਿੰਘ ਉਹਨਾਂ ਦੇ ਹਸਬੈਂਡ ਪਵਨ ਸਿੰਘ ਔਰ ਉਹਨਾਂ ਦੀ ਬੇਟੀ ਰਾਜਵੰਤ, ਸਾਰਿਆਂ ਦੀ ਸਮੁੱਚੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਸੋ ਮੈਂ ਸਮਝਦਾ ਵੀ ਬਹੁਤ ਵਾਰ ਇੱਕ ਫੇਲਿਅਰ ਮੈਂ ਜ਼ਰੂਰ 30-35 ਸਾਲ ਚ ਅਮਰੀਕਾ ਕੈਨੇਡਾ ਦੇ ਘੱਟੋ ਘੱਟ ਆਪਣੇ ਐਕਟਿਵਿਸਟ ਦੇਖੀ ਹੈ ਕਿ ਬਹੁਤ ਸਾਰੇ ਜਿਹੜੇ ਖੁਦ ਬੜੇ ਡੈਡੀਕੇਸ਼ਨ ਨਾਲ ਲੱਗੇ ਰਹੇ, ਉਹਨਾਂ ਦੇ ਬੱਚੀਆਂ ਜਿਹੜੇ ਨੇ ਉਹ ਉਹਨਾਂ ਚੋਂ ਕੁਛ ਤਾਂ ਈਵਨ ਸਿੱਖੀ ਮਾਰਗ ਤੋਂ ਵੀ ਭਟਕੇ। ਇਹ ਇੱਕ ਫੇਲਿਅਰ ਹੈ ਔਰ ਪੋਲੀਟੀਕਲ ਐਕਟਿਵਿਜ਼ਮ ਇਹ ਹੋਣਾ। ਤੇ ਇੱਥੇ ਇਸ ਮਾਮਲੇ ਦੇ ਵਿੱਚ ਜਿੱਥੇ ਸਿੱਖੀ ਵੈਲਿਊਜ਼ ਨੇ ਉੱਥੇ ਅੱਗੋਂ ਖਾਲਿਸਤਾਨ ਦੀ ਲੈਗੇਸੀ ਵੀ ਉਸ ਦੇ ਵੀ ਝੰਡਾ ਬਰਦਾਰ ਨੇ। ਸੋ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਜੇ ਅਸੀਂ ਕੱਲ ਪ੍ਰੋਗਰਾਮ ਕਰਦੇ ਤੇ ਕੱਲ ਅਸੀਂ ਸਪੈਸੀਫਿਕਲੀ ਕੱਲ ਦਾ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਕਰਦੇ, ਪਰ ਅੱਜ ਵੀ ਮੌਕਾ ਬਣਿਆ ਗੱਲ ਕਰਨ ਦਾ, ਕਿਉਂਕਿ ਇੱਕ ਡਿਬੇਟ ਜਿਹੜੀ ਕਿ ਕਿਉਂਕਿ ਕੱਲ ਜਦੋਂ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਹੀ ਸੈਲੀਬ੍ਰੇਟ ਕੀਤਾ ਗਿਆ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚਿਆ ਤੇ ਉਸ ਨੇ ਜਿਹੜਾ ਇਹ ਮੰਗ ਵੀ ਕੀਤੀ, ਟਵੀਟ ਵੀ ਕੀਤਾ
ਕਿ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਨਾਲ ਲਾਲਾ ਲਾਜਪਤ ਰਾਏ ਵੀ ਜੋੜਤਾ ਹੈ, ਇਹਨਾਂ ਨੂੰ ਭਾਰਤ ਰਤਨ ਅਵਾਰਡ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਰਤਨ ਹੈ। ਔਰ ਨਾਲ ਦੀ ਨਾਲ ਇਹ ਮੰਗ ਵੀ ਕਿ ਜੀ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾਏ। ਹੁਣ ਰਾਹੁਲ ਗਾਂਧੀ ਜਿਹੜਾ ਕਿ ਪਦ ਯਾਤਰਾ ਦੇ ਨਾਲ ਭਾਰਤ ਨੂੰ ਜੋੜਨ ਲਈ ਤੁਰਿਆ ਹੋਇਆ, ਉਹਦਾ ਨਾਂ ਉਹਨੇ ਭਾਰਤ ਜੋੜੋ ਯਾਤਰਾ ਰੱਖਿਆ ਔਰ ਉਹ ਮਹਾਰਾਸ਼ਟਰ 'ਚ ਪਹੁੰਚਣ ਵਾਲਾ ਹੈ ਜਾਂ ਪਹੁੰਚ ਗਿਆ ਤੇ ਉਹਨੇ 2 ਵਾਰ ਇਹ ਗੱਲ ਬਾਰ-ਬਾਰ ਕਹੀ, ਸਾਵਰਕਰ, ਕਿਉਂਕਿ ਜਦੋਂ ਅਸੀਂ ਹਿੰਦੂਤਵਾਦੀ ਵਿਚਾਰਧਾਰਾ ਦੀ ਗੱਲ ਕਰਦੇ ਤੇ ਫਿਰ ਜ਼ਾਹਰ ਹੈ ਕਿ ਉਸ ਦਾ ਜਨਕ, ਉਸ ਦਾ ਪਿਓ ਸਾਵਰਕਰ ਹੈ। ਔਰ ਦੂਸਰਾ ਉਸ ਦਾ ਜਿਹੜਾ ਜੇ ਕਹਿਣਾ ਹੋਏ ਕਿ ਪੰਜਾਬ ਦੇ ਵਿੱਚ ਇਸ ਹਿੰਦੂਤਵਾਦੀ ਨਫ਼ਰਤ ਦੀ ਜੜ ਲਾਉਣ ਵਾਲਾ ਲਾਲਾ ਲਾਜਪਤ ਰਾਏ। ਹੁਣ ਸਾਵਰਕਰ ਨੂੰ ਭਾਰਤ ਰਤਨ ਅਵਾਰਡ ਦੇਣ ਦਾ ਜਿਹੜਾ ਦੀ ਐਡਵੋਕੇਸੀ ਹੈ ਉਹ ਤੇ RSS BJP ਲੰਬੇ ਵਕਤ ਤੋਂ ਕਰਦੇ ਰਹੇ। ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਸੀ, ਸਾਵਰਕਰ ਦਾ ਬੁੱਤ ਵੀ ਜਿਹੜਾ ਉਹ ਪਾਰਲੀਮੈਂਟ ਦੇ ਅਹਾਤੇ 'ਚ ਸਥਾਪਿਤ ਕੀਤਾ ਗਿਆ। ਕਾਲਾ ਪਾਣੀ, ਜਿੱਥੇ ਜਿਹੜੇ ਸਿੱਖ ਪੰਜਾਬ 'ਚੋਂ ਗਏ ਲੰਮੀਆਂ ਉਮਰ ਕੈਦਾਂ ਔਰ ਕਾਲਾ ਪਾਣੀ ਦੀ ਸਜ਼ਾ, ਉਹਨਾਂ 'ਚੋਂ ਤਾਂ ਬਹੁਤ ਘੱਟ ਵਾਪਸ ਮੁੜ ਸਕੇ, ਉਹਨਾਂ ਜੇਲ੍ਹਾਂ 'ਚ ਉਹਨਾਂ ਦੀਆਂ ਉਹਨਾਂ ਦਾ ਅੰਤ ਹੋਇਆ। ਲੇਕਿਨ ਦੂਸਰੇ ਪਾਸੇ ਸਾਵਰਕਰ ਜਿਹੜਾ ਕਿ ਲਗਭਗ 1911 ਤੋਂ 1923 ਤੱਕ ਉਸ ਦਾ ਜਿਹੜਾ ਜੇਲ੍ਹ ਦਾ ਕਾਰਜਕਾਲ ਹੈ ਲਗਭਗ 12 ਸਾਲਾਂ ਦਾ। ਇਸ ਪੀਰੀਅਡ ਦੇ ਵਿੱਚ ਉਹਨੇ 8 ਪਟੀਸ਼ਨਾਂ, ਮਾਫੀਨਾਮੇ ਜਿਹੜੇ ਨੇ ਉਹ ਬ੍ਰਿਟਿਸ਼ ਹਕੂਮਤ ਨੂੰ ਕੀਤੇ। ਲੇਲੜੀਆਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਲੇਲੜੀਆਂ ਕੱਢੀਆਂ ਕਿ ਜੀ ਮੈਂ ਤੁਹਾਡਾ ਵਫਾਦਾਰ, ਮੈਂ ਤੁਹਾਡਾ ਫਲਾਣਾ। ਔਰ ਜਿੱਥੇ ਬਾਕੀ ਜਿਨ੍ਹਾਂ ਨੇ ਪੂਰੀ ਡਿਫਾਇੰਸ ਰੱਖੀ ਕਾਲੇ ਪਾਣੀ ਦੀ ਜੇਲ੍ਹ 'ਚ ਸਿੱਖ ਕੈਦੀ, ਜਿਨ੍ਹਾਂ 'ਚ ਮੈਜੋਰਟੀ ਅੱਜ ਵੀ ਇੱਕ ਕਪਲ, ਟਰੈਵਲਿੰਗ ਕਪਲ ਹੈ, ਉਹ ਪਿਛਲੇ ਦਿਨਾਂ 'ਚ ਕਾਲੇ ਪਾਣੀ ਸੀ ਔਰ ਉਹਨਾਂ ਨੇ ਉਹ ਸਾਰੀ ਲਿਸਟ ਵੀ ਦਿੱਤੀ। ਹਾਲਾਂਕਿ ਤਾਂ ਹਰ ਇੱਕ ਨੂੰ ਪਤਾ ਵੀ ਹੈ ਕਿ ਵੀ ਕਿਵੇਂ ਜਿਹੜੀ ਹੈ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਕਾਲਾ ਪਾਣੀ ਦਾ ਕਿਸ ਕਿਸਮ ਦੀ ਜੇਲ੍ਹ ਸੀ, ਅੰਡੇਮਾਨ ਨਿਕੋਬਾਰ ਜਿਹਨੂੰ ਕਹਿੰਦੇ ਨੇ। ਲੇਕਿਨ ਉਸ ਜੇਲ੍ਹ ਦਾ ਨਾਂ ਵੀ ਸਾਵਰਕਰ ਦੇ ਨਾਂ ਦੇ ਉੱਤੇ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਈਵਨ 에ਅਰਪੋਰਟ ਦਾ ਨਾਂ ਵੀ ਸਾਵਰਕਰ ਦੇ ਉੱਤੇ ਨਾਂ, ਜਿਹੜਾ ਸਾਵਰਕਰ ਕੇ ਮਾਫੀਨਾਮੇ, ਜਿਹੜਾ 8 ਮਾਫੀਨਾਮੇ ਲਿਖਦਾ ਹੈ ਤੇ ਅੰਗਰੇਜ਼ ਉਹਨੂੰ ਛੱਡ ਦਿੰਦੇ ਨੇ ਔਰ ਬਾਅਦ ਦੇ ਵਿੱਚ ਉਹ ਡਿਵੀਜ਼ਨ ਦਾ ਕੰਮ ਹੀ ਕਰਦਾ ਹੈ। ਉਹੀ ਸਾਵਰਕਰ ਹੈ ਜਿਹਨੇ ਭਾਰਤ ਦੇ ਵਿੱਚ ਹਿੰਦੂਤਵਾਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਔਰ ਉਹਦੇ ਥੱਲੇ ਉਸਨੇ ਐਡਵੋਕੇਸੀ ਕੀਤੀ ਕਿ ਜਿਹੜਾ ਮੁਸਲਮਾਨ ਔਰ ਈਸਾਈ ਇਹ ਮਜ਼ਹਬ ਬਾਹਰੋਂ ਆਏ ਨੇ, ਇਹਨਾਂ ਦੀ ਆਸਥਾ ਜਿਹੜੀ ਹੈ ਬਾਹਰ ਨਾਲ ਜੁੜੀ ਹੋਈ ਹੈ, ਇਸ ਲਈ ਇਹਨਾਂ ਨੂੰ ਇੱਥੋਂ ਦੇ ਵਸਿੰਦੇ ਨਹੀਂ ਮੰਨਿਆ ਜਾ ਸਕਦਾ। ਇਹ ਜਾਂ ਕਨਵਰਟ ਹੋਣ ਤੇ ਜਾਂ ਇਹਨਾਂ ਨੂੰ ਬਾਹਰ ਕੱਢਿਆ ਜਾਏ। ਔਰ ਇਸੇ ਤਰ੍ਹਾਂ ਇਸੇ ਹੀ ਸਾਵਰਕਰ ਵਾਲੀ ਵਿਚਾਰਧਾਰਾ ਲਾਲਾ ਲਾਜਪਤ ਰਾਏ ਦੀ ਵੀ, ਜਿਹੜਾ ਪੰਜਾਬ ਦਾ ਸ਼ੈਤਾਨ ਦੀ ਟੁੱਟੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਪੰਜਾਬ ਦੇ ਲੋਕਾਂ ਨੇ ਸ਼ੇਰੇ ਪੰਜਾਬ ਕਹਿ ਕੇ ਨਵਾਜਿਆ ਤੇ ਇਸ ਲਾਲਾ ਲਾਜਪਤ ਰਾਏ ਨੂੰ ਸ਼ੇਰ ਬਣਾਉਣ ਦੇ ਨਾਂ ਥੱਲੇ ਜਿਹੜਾ ਲਾਹੌਰ ਬੇਸਡ ਹਿੰਦੂਤਵੀ ਵਿਚਾਰਧਾਰਾ ਵਾਲਾ ਮੀਡੀਆ ਸੀ, ਉਹਨਾਂ ਨੇ ਪੰਜਾਬ ਕੇਸਰੀ, ਕੇਸਰੀ ਜਿਹੜਾ ਹੈ ਉਹ ਸੰਸਕ੍ਰਿਤ ਦੇ ਵਿੱਚ, ਹਿੰਦੀ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ, ਪੰਜਾਬ ਦਾ ਸ਼ੇਰ। ਹੁਣ ਇਸ ਲਾਲਾ ਲਾਜਪਤ ਰਾਏ ਦਾ ਆਪਣਾ ਪਿਛੋਕੜ ਕੀ ਹੈ ਉਹਦੀ ਵੀ ਮੈਂ ਗੱਲ ਕਰਾਂਗਾ ਜ਼ਰੂਰ, ਪਰ ਪਹਿਲਾਂ ਸਾਵਰਕਰ ਦੀ ਖਬਰ ਲੈ ਲਈਏ ਕਿ ਇਹੀ ਸਾਵਰਕਰ ਜਿਹੜਾ ਹੈ ਉਹ ਮਾਫੀਨਾਮੇ ਵੀ ਦਿੰਦਾ ਹੈ, ਹਿੰਦੂਤਵਾਦੀ ਵਿਚਾਰਧਾਰਾ ਦੇ ਥੱਲੇ ਜਿਹੜਾ ਹੈ ਉਹ ਹਿੰਦੂ ਮਹਾਸਭਾ ਨਾਂ ਦੀ ਜਥੇਬੰਦੀ ਵੀ ਫਾਊਂਡ ਕਰਦਾ। ਹਾਲਾਂਕਿ ਸਿੱਧੇ ਤੌਰ ਤੇ ਉਹ ਕਦੇ RSS ਨਾਲ ਐਸੋਸੀਏਟ ਨਹੀਂ ਰਿਹਾ, ਲੇਕਿਨ ਉਸ ਦਾ ਹਮ ਜਿਨਸੀ ਸਾਥੀ ਨਥੂਰਾਮ ਗੋਡਸੇ ਜਿਹੜਾ ਉਸ ਤੋਂ ਪ੍ਰਭਾਵਿਤ ਸੀ, ਉਹ ਉਹਦੇ ਸਾਵਰਕਰ ਦੀ ਕੰਸਪੀਰੇਸੀ ਦੇ ਥੱਲੇ ਹੀ ਨਥੂਰਾਮ ਗੋਡਸੇ ਔਰ ਉਹਦਾ ਭਰਾ ਜਿਹੜਾ ਗਾਂਧੀ ਦਾ ਕਤਲ ਵੀ ਕਰਦੇ ਨੇ ਔਰ ਸਾਵਰਕਰ ਕੁਛ ਦੇਰ ਜੇਲ੍ਹ 'ਚ ਵੀ ਰਹਿੰਦਾ ਹੈ ਗਾਂਧੀ ਮਰਡਰ ਕੇਸ 'ਚ। ਔਰ ਉਸ ਦੀ ਜਿਹੜੀ ਐਕਵਿਟਲ ਹੁੰਦੀ ਹੈ ਇਸ ਲਈ ਨਹੀਂ ਕਿ ਉਹ ਬੇਗੁਨਾਹ ਸੀ, ਨਾਟ ਐਨਫ ਐਵੀਡੈਂਸ, ਇਹ ਦੇ ਥੱਲੇ ਹੁੰਦਾ। ਔਰ ਉਸ ਸਾਵਰਕਰ ਨੂੰ ਜਿਹੜੇ ਨੇ ਹਿੰਦੂਤਵੀ ਵੀਰ ਸਾਵਰਕਰ ਜਿਹੜਾ ਕਰਕੇ ਸੰਬੋਧਨ ਕਰਦੇ ਨੇ ਔਰ ਉਸ ਦੇ ਲਈ ਭਾਰਤ ਰਤਨ ਦਾ ਮੁਤਾਲਬਾ ਲਗਾਤਾਰ ਹੁੰਦਾ ਰਿਹਾ। ਔਰ ਇਸ ਦੇ ਉੱਤੇ ਰਾਹੁਲ ਗਾਂਧੀ ਜਿਹੜਾ ਭਾਰਤ ਜੋੜੋ ਦੇ ਉੱਤੇ ਤੁਰਿਆ ਹੋਇਆ, ਉਹਨੇ 2 ਵਾਰ ਇਹ ਕਿਹਾ
कि ये वीर सावरकर नहीं है, ये माफीकर है। और उसने दो प्रेस कॉन्फ्रेंसिस दे विच भी ਜਿਹੜੀਆਂ ਤੁਰਦੇ ਤੁਰਦੇ ਪਦ ਯਾਤਰਾ ਵੇਲੇ ਉਹ ਕਰਦਾ, ਉਹਦੀ ਉਹ ਚਿੱਠੀ ਵੀ ਜਿਹੜੀ ਅੰਗਰੇਜ਼ਾਂ ਨੂੰ ਲਿਖੀ ਉਹ ਜਾਰੀ ਕੀਤੀ, ਜਿਹੜੀ ਮਾਫੀਨਾਮਾ ਸੀ, ਔਰ ਉਹ ਸਾਰੇ ਦੇ ਉੱਤੇ ਹਾਲਾਂ ਇਹਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਇਹ ਵੀ ਮਰਾਠਾ ਸੀ, ਜਿਵੇਂ RSS ਦਾ ਫਾਊਂਡਰ ਗੋਲਵਲਕਰ, ਹੈਡਗਵੇਰ, ਇਹ ਸਾਰੇ ਮਰਾਠੇ ਜਿਹਦੇ ਨਾਲ ਕਰ ਲੱਗੇ, ਮੋਸਟਲੀ ਕਰ ਇਹ ਮਰਾਠਿਆਂ ਦੇ ਸਰਨੇਮ ਹੈ, ਲਾਸਟ ਨੇਮ ਲਤਾ ਮੰਗੇਸ਼ਕਰ, ਇਹ ਵੀ ਸਾਰੇ ਦੇ ਨਾਲ ਜੁੜਿਆ ਹੋਇਆ ਉਹ ਸਾਰੇ ਚ। ਔਰ ਇਹਦੇ ਤੇ ਮਹਾਰਾਸ਼ਟਰ ਦੇ ਵਿੱਚ ਕਾਫੀ ਜਿਹੜੀ ਹੈ ਉਹ ਇਸ ਵੇਲੇ ਸਿਆਸਤ ਗਰਮਾਈ ਹੈ। ਇਸ ਨੂੰ ਸ਼ਿਵ ਸੈਨਾ ਦਾ ਜਿਹੜਾ ਕਾਬਜ਼ ਧੜਾ, ਜਿਸ ਨੂੰ BJP ਨੇ ਰਿਵੋਲਟ ਦੇ ਨਾਂ ਥੱਲੇ ਐਕਚੁਅਲੀ ਸ਼ਿਵ ਸੈਨਾ ਦੇ ਵਿੱਚ ਸੰਨ ਲਾ ਕੇ ਉਹਨਾਂ ਨੂੰ ਤੋੜਿਆ, ਉਹਨਾਂ ਦੀ ਹਕੂਮਤ ਨੂੰ। ਉਹਨਾਂ ਨੇ ਵੀ ਕਿਹਾ ਕਿ ਜੀ ਇਹ ਤਾਂ ਅਪਮਾਨ ਕਰਤਾ, ਦੂਜਾ ਕਰਤਾ। ਦੂਸਰੇ ਪਾਸੇ ਉਹਦਾ ਬਾਲ ਠਾਕਰੇ ਦਾ ਮੁੰਡਾ ਜਿਹੜਾ ਉद्धਵ ਠਾਕਰੇ ਹੈ, ਬੇਸ਼ੱਕ ਉਹਦੀ ਸਰਕਾਰ ਤੋੜੀ ਔਰ ਉਹ ਜੁਆਇਨ ਵੀ ਕਰ ਰਿਹਾ ਰਾਹੁਲ ਗਾਂਧੀ ਨੂੰ ਇਸ ਭਾਰਤ ਜੋੜੋ ਯਾਤਰਾ 'ਚ, ਪਰ ਉਹਨੇ ਵੀ ਇਸ ਦੇ ਨਾਲ ਇਖਤਲਾਫਾਤ ਕੀਤਾ। ਕਿਉਂਕਿ ਇਹ ਜਦੋਂ ਤੁਸੀਂ ਮਰਾਠਿਆਂ ਦਾ ਕਰੈਕਟਰ ਦੇਖੋਗੇ ਕਿ ਜੇ ਸ਼ਿਵਾਜੀ ਹੈ, ਬੇਸ਼ੱਕ ਸ਼ਿਵਾਜੀ ਦਾ ਆਪਣਾ ਪੋਲੀਟੀਕਲ ਰੋਲ ਕੀ ਰਿਹਾ ਹੈ, ਇੱਕ ਲਟੇਰੇ ਤੋਂ ਇੱਕ ਹੀਡੀਅਸ ਮਰਡਰ ਜਿਹੜਾ ਅਫਜ਼ਲ ਖਾਨ ਦਾ ਕੀਤਾ ਹੈ, ਉਹ ਇੱਕ ਦੋਸਤੀ ਦੇ ਲਈ ਭੇਜਿਆ ਜਾਂਦਾ ਦਿੱਲੀ ਦਰਬਾਰ ਵੱਲੋਂ, ਉਹ ਉਹਨੂੰ ਜੱਫੀ ਪਾਉਂਦਾ ਤੇ ਉਹ ਉਸ ਦੇ ਪੇਟ ਦੇ ਵਿੱਚ ਕੈਂਚੂਏ ਦੇ ਨਾਲ ਉਹਨੂੰ ਮਾਰ ਦਿੰਦਾ। ਔਰ ਇਸ ਨੂੰ ਕਹਾਣੀ ਭਾਵੇਂ ਇਹ ਬਣਾ ਲੇ ਜੀ ਅਫਜ਼ਲ ਖਾਨ ਨੇ ਸੋਚਿਆ ਸੀ ਮੈਂ ਛੁਰੇ ਨਾਲ ਮਾਰਾਂਗਾ, ਪਰ ਉਹਨੇ ਪਹਿਲਾਂ ਹੀ ਮਾਰਤਾ। ਲੇਕਿਨ ਤੁਸੀਂ ਕਿਤੇ ਵੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਖਲੋ ਕੇ ਨਹੀਂ, ਓਵਰਆਲ ਭਾਰਤ ਦੇ ਵਿੱਚ ਸ਼ਿਵਾਜੀ ਦਾ ਕੀ ਲਟੇਰਾ ਕਰੈਕਟਰ ਸੀ, ਉਹਦੇ ਰਾਜ ਭਾਗ ਵੇਲੇ ਕਿਵੇਂ ਮੰਦਰ ਵੀ ਲੁੱਟੇ ਗਏ ਔਰ ਕਿਵੇਂ ਉਹ ਸਾਰਾ, ਤੇ ਉਹ ਤੁਹਾਨੂੰ ਮਰਾਠੇ ਇਸ ਪਾਸੇ ਵੱਲ ਜਿਹੜਾ ਉਹ ਸੋਚਣ ਵੀ ਨਹੀਂ ਦਿੰਦੇ। ਜਿਵੇਂ ਬੰਗਾਲੀਆਂ ਲਈ ਰਵਿੰਦਰਨਾਥ ਟੈਗੋਰ ਹੈ, ਉਸ ਦੀ ਤੁਸੀਂ ਕੋਈ ਨੈਗੇਸ਼ਨ ਨਹੀਂ ਕਰ ਸਕਦੇ। ਇਸੇ ਤਰ੍ਹਾਂ ਸਾਵਰਕਰ ਨੂੰ ਵੀ ਭਾਵੇਂ ਉਸ ਦੇ ਤਾਂ ਕਿ ਵੀ ਉਹਨੇ 8 ਮਾਫੀਨਾਮੇ ਦਿੱਤੇ, ਉਹਦੇ ਰਿਕਾਰਡ ਹੈ ਸਾਰੇ, ਉਹਨੂੰ ਕੌਣ ਡਿਨਾਈ ਕਰ ਸਕਦਾ। ਲੇਕਿਨ ਮਰਾਠਾ ਕਿਸੇ ਵੀ ਸ਼ੇਡ ਦਾ ਹੋਵੇ ਮਹਾਰਾਸ਼ਟਰ ਦਾ ਪੋਲੀਟੀਸ਼ੀਅਨ, ਉਹ ਜਿਹੜਾ ਉਹਨੂੰ ਸਾਵਰਕਰ ਨੂੰ ਮਹਾਨ ਦੇਸ਼ ਭਗਤ ਔਰ ਫਲਾਣਾ ਟਿਮਕਾਈ ਕਰਦਾ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ ਦਿਲਚਸਪ ਹੈ ਦੇਖਣਾ ਕਿ ਵੀ ਇੱਕ ਪਾਸੇ ਕੱਲ ਦਾ ਦਿਨ ਜਦੋਂ ਅਸੀਂ ਜਿਹੜਾ 16 ਨਵੰਬਰ ਦਾ ਉਸ ਨੂੰ ਯਾਦ ਕਰ ਰਹੇ, ਸੋ ਕੱਲਾ ਕਰਤਾਰ ਸਿੰਘ ਸਰਾਭਾ ਨੂੰ ਹੀ ਫਾਂਸੀ ਨਹੀਂ ਦਿੱਤੀ ਗਈ, ਔਰ ਕਰਤਾਰ ਸਿੰਘ ਸਰਾਭੇ ਦੀ ਉਮਰ ਜਦੋਂ ਉਹਨੂੰ ਫਾਂਸੀ ਦਿੱਤੀ ਗਈ 19 ਸਾਲ 5 ਮਹੀਨੇ ਤੇ 23 ਦਿਨ ਸੀ। ਔਰ ਕਰਤਾਰ ਸਿੰਘ ਸਰਾਭੇ ਦੇ ਨਾਲ ਜਿਹੜੇ ਹੋਰ ਰੈਵੋਲੂਸ਼ਨਰੀ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ, 7 ਜਿਨ੍ਹਾਂ ਦੇ ਹੋਰ ਨਾਲ ਸਨ, ਜਿਨ੍ਹਾਂ ਦੇ ਵਿੱਚ ਜਿਹੜੇ ਨੇ ਭਾਈ ਹਰਨਾਮ ਸਿੰਘ ਸਿਆਲਕੋਟੀ, ਭਾਈ ਜਗਤ ਸਿੰਘ ਸੁਰ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਸੁਰੇਨ ਸਿੰਘ ਵੱਡਾ, ਭਾਈ ਸੁਰੈਣ ਸਿੰਘ ਛੋਟਾ, ਕਿਉਂਕਿ ਦੋਵੇਂ ਹੀ ਸੁਰੈਣ ਸਿੰਘ ਨਾਂ ਦੇ ਸੀ, ਸੋ ਇੱਕ ਨੂੰ ਵੱਡਾ ਔਰ ਇੱਕ ਨੂੰ ਛੋਟਾ ਕਿਹਾ, ਭਾਈ ਬਖਸ਼ੀਸ਼ ਸਿੰਘ। ਔਰ ਇਹ 7 ਜਿਹੜੇ ਨੇ, ਇਹਨਾਂ 'ਚ ਸਿਰਫ ਇੱਕ ਜਿਹੜਾ ਵਿਸ਼ਨੂੰ ਗਣੇਸ਼ ਪਿੰਗਲੇ ਹੈ ਉਹ ਗੈਰ ਸਿੱਖ ਹੈ, ਬਾਕੀ 6 ਦੇ 6 ਜਿਹੜੇ ਨੇ ਉਹ ਸਿੱਖ ਨੇ। ਉਹਨਾਂ ਨੂੰ ਵੀ ਜਿਹੜੀ ਹੈ ਕਰਤਾਰ ਸਿੰਘ ਸਰਾਭੇ ਦੇ ਨਾਲ ਫਾਂਸੀ ਦਿੱਤੀ ਗਈ। ਔਰ 40 ਦੇ ਕਰੀਬ ਜਿਹੜੇ ਹੋਰ ਜਿਨ੍ਹਾਂ 'ਚ ਆਲਮੋਸਟ ਸਾਰੇ ਹੀ ਸਿੱਖ ਸੀ, ਉਹਨਾਂ ਨੂੰ ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਇਹ ਮੈਂ ਤਾਂ ਹੁਣ ਇਹ ਬਹੁਤ ਵਾਰੀ ਵੇਰਵਾ ਵੀ ਦੇਣਾ ਬੰਦ ਕਰ ਦਿੱਤਾ ਹੈ ਕਿ ਜੀ ਆਜ਼ਾਦੀ ਲਹਿਰ 'ਚ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ 'ਚ ਕਿੰਨੇ ਸਿੱਖ ਫਾਂਸੀ ਦੇ ਰੱਸਿਆਂ ਤੇ ਝੂਲੇ, ਕਿੰਨਿਆਂ ਨੇ ਕਾਲੇ ਪਾਣੀ ਜੇਲ੍ਹ ਕੱਟੀ, ਕਿੰਨਿਆਂ ਨੇ ਕੈਦ ਕੱਟੀ। ਉਹ ਤਾਂ ਮੈਂ ਵਨ ਲਾਈਨਰ ਭਾਈ ਪਿਆਰਾ ਸਿੰਘ ਨਿਰਛਲ ਪੰਜਾਬੀ ਕਵੀ ਉਹਨਾਂ ਦਾ ਹੀ ਦੁਹਰਾ ਦਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਪਰ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਡਰਾਮੇਬਾਜ਼, ਇਹ ਭਗਵੰਤ ਮਾਨ ਵਰਗੇ ਲੋਕ, ਹੁਣ ਇੱਕੋ ਸਾਹ 'ਚ ਤੁਸੀਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਔਰ ਲਾਜਪਤ ਰਾਏ ਨੂੰ ਕਿਵੇਂ ਰੱਖ ਸਕਦੇ ਹੋ? ਕਿਉਂਕਿ ਹੁਣ ਜੇ ਅਸੀਂ ਕਰਤਾਰ ਸਿੰਘ ਸਰਾਭਾ ਦੇਖੀਏ, ਉਸ ਦੀ ਮੂਲ ਰੂਪ ਦੇ ਵਿੱਚ ਪ੍ਰੇਰਨਾ ਸਿੱਖੀ ਚੋਂ ਨਿਕਲਦੀ ਹੈ। ਉਹ ਸਿੱਖ ਬੱਚਾ ਹੈ, ਮਾਲਵਾ ਖਾਲਸਾ ਹਾਈ ਸਕੂਲ ਚੋਂ ਮੈਟ੍ਰਿਕ ਕਰਦਾ ਹੈ, ਬਾਹਰ ਪੜ੍ਹਨ ਆਉਂਦਾ ਹੈ, ਅਮਰੀਕਾ ਦੀ ਬਰਕਲੀ ਯੂਨੀਵਰਸਿਟੀ ਦੇ ਵਿੱਚ ਉਸ ਦਾ ਕੁਝ ਵਕਤ ਇੱਥੇ ਹੀ ਉਹ ਗਦਰ ਪਾਰਟੀ ਫਾਊਂਡ ਕਰਦਾ ਹੈ, ਇੱਥੇ ਹੀ ਉਸ ਦੀ ਜਿਹੜੀ ਹੈ ਉਹ ਗਦਰ
ਜਿਹੜੀ ਪਬਲਿਕੇਸ਼ਨ ਹੈ ਜੀ ਉਹ ਉਸ ਦੇ ਵਿੱਚ ਉਹਦਾ ਉਹ ਐਡੀਟਰ ਵੀ ਬਣਦਾ ਹੈ। ਕਿਵੇਂ ਵਾਪਸ ਜਾ ਕੇ ਇਹਨਾਂ ਦੀ ਇਹ ਯੋਜਨਾ ਸੀ ਗਦਰ ਪਾਰਟੀ ਦੀ ਕਿ ਅੰਗਰੇਜ਼ ਫਸਣਗੇ, ਫਸਟ ਵਰਲਡ ਵਾਰ ਸ਼ੁਰੂ ਹੋਣ ਵਾਲਾ ਸੀ, ਔਰ ਕਿਵੇਂ ਥਾਂ ਥਾਂ ਉਹ ਗਦਰ ਮਚਾਉਣਗੇ, ਕਿਵੇਂ ਉਹਨਾਂ ਨੇ ਜਾ ਕੇ ਫੌਜੀ ਛਾਉਣੀਆਂ 'ਚ ਸਿੱਖ ਫੌਜੀਆਂ ਦੇ ਨਾਲ ਔਰ ਦੂਸਰਿਆਂ ਦੇ ਨਾਲ ਰਾਬਤਾ ਕੀਤਾ, ਔਰ ਕਿਸ ਬਹਾਦਰੀ ਦੇ ਨਾਲ। ਕਿਉਂਕਿ ਅੰਗਰੇਜ਼ ਜੱਜ ਬਾਰ-ਬਾਰ ਕਹਿ ਰਿਹਾ ਸੀ ਕਿ ਵੀ ਇੱਕ ਵਾਰ ਜੇ ਮਾਫੀ ਮੰਗ ਲਏ ਕਰਤਾਰ ਸਿੰਘ ਸਰਾਭਾ ਤੇ ਮੈਂ ਇਹਨੂੰ ਫਾਂਸੀ ਨਹੀਂ ਦਿਆਂਗਾ। ਬਿਲਕੁਲ ਯੰਗ ਮੈਨ, ਜਦੋਂ ਅਸੀਂ 19 ਸਾਲ 5 ਮਹੀਨੇ ਦੀ ਗੱਲ ਕਰਦੇ ਤੇ ਉਹ ਇਵੇਂ ਹੀ ਉਹ ਜਿਹੜੀ ਖਾਲਸਾਈ ਸਪਿਰਿਟ ਸੀ ਉਹਦੇ ਥੱਲੇ ਉਹਨੂੰ ਕਹਿ ਰਿਹਾ ਸੀ, ਉਹਨੂੰ ਵੰਗਾਰ ਰਿਹਾ ਸੀ ਜੱਜ ਨੂੰ ਕਿ ਤੂੰ ਮੈਨੂੰ ਮੌਤ ਦੀ ਸਜ਼ਾ ਦੇ, ਔਰ ਉਹ ਉਹਨਾਂ ਦੇ ਸਮੁੱਚੇ ਸਾਮਰਾਜ ਦਾ ਜਿਹੜਾ ਉਹਨਾਂ ਦੇ ਉੱਤੇ ਥੁੱਕਣ ਵਾਂਗ ਜਿਹੜਾ ਉਹਨਾਂ ਨੂੰ ਬਿਹੇਵ ਕਰ ਰਿਹਾ ਸੀ। ਔਰ ਜਿਹੜੀ ਨਜ਼ਮ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਫਾਂਸੀ ਦੇ ਰੱਸਿਆਂ ਤੇ ਝੂਲਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪੜ੍ਹੀ, ਔਰ ਜਿਹੜੀ ਉਹ ਲਗਾਤਾਰਤਾ ਦੇ ਨਾਲ ਉਹ ਜੇਲ੍ਹ ਦੇ ਵਿੱਚ ਸਾਰੇ ਜਿਹੜੇ 7 ਹੋਰ ਲਗਾਤਾਰਤਾ ਨਾਲ ਪੜ੍ਹਦੇ ਸੀ। ਔਰ ਇਸ ਨੂੰ ਅਜਮੇਰ ਸਿੰਘ ਜਿਨ੍ਹਾਂ ਨੇ ਬੜੀ ਰਿਸਰਚ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਉੱਤੇ ਉਹਨਾਂ ਦੇ ਜੀਵਨ ਤੇ ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ, ਉਸ ਦੇ ਵਿੱਚ ਉਹਨਾਂ ਨੇ 340 ਨੰਬਰ ਪੇਜ ਦੇ ਉੱਤੇ, ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਇਹ ਕਿਤਾਬ ਹਰ ਇੱਕ ਨੂੰ ਜਿਹੜਾ ਵੀ ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹੈ, ਸਾਡੀ ਰੈਵੋਲੂਸ਼ਨਰੀ ਟ੍ਰੈਡੀਸ਼ਨ ਔਰ ਖਾਸ ਤੌਰ ਤੇ ਕਿਵੇਂ ਸਾਡੇ ਸ਼ਹੀਦਾਂ ਨੂੰ ਔਰ ਉਹਨਾਂ ਦੀ ਲੈਗੇਸੀ ਨੂੰ ਕਾਮਰੇਡਾਂ ਨੇ ਜਿਹੜਾ ਹਾਈਜੈਕ ਕੀਤਾ, ਕਿਵੇਂ ਅਨਭੋਲਪਣੇ 'ਚ ਅਸੀਂ ਵੀ ਕੁਝ ਗੱਲਾਂ ਉਹੀ ਦੁਹਰਾਈ ਗਏ। ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਦੀ ਵੱਡੀ ਮੋਟੀਵੇਸ਼ਨ ਸੀ। ਉਹ ਉਸ ਦੀ ਤਸਵੀਰ ਉਸ ਦੇ ਟੇਬਲ ਤੇ ਹੁੰਦੀ ਸੀ, ਔਰ ਸਰਾਭੇ ਦੀਆਂ ਲਾਈਨਾਂ ਜਿਹੜੀਆਂ ਹੁਣ ਤਾਂ ਵੈਸੇ ਕੁਝ ਹਿਸਟੋਰੀਅਨ ਇਵਨ ਅਜਮੇਰ ਸਿੰਘ ਹੋਰਾਂ ਦਾ ਵੀ ਡਿਫਰੈਂਟ ਆ, ਉਹ ਕਹਿੰਦੇ ਨੇ ਵੀ ਇਹ ਉਹਨਾਂ ਦੀਆਂ ਨਹੀਂ ਨੇ, ਪਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜੀਆਂ ਬੜੀਆਂ ਅਜ਼ੀਜ਼ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਪਰ ਜਿਹੜੀ ਕਰਤਾਰ ਸਿੰਘ ਸਰਾਭੇ ਦੀ ਨਜ਼ਮ ਵੀ, ਜਿਸ ਨੂੰ ਜਦੋਂ ਇਹਨਾਂ ਨੇ ਕਮਿਊਨਿਸਟ ਲੀਨਿੰਗ ਵਾਲਿਆਂ ਨੇ ਛਾਪਿਆ ਤਾਂ ਉਹਨਾਂ ਨੇ 2 ਜਿਹੜੇ ਉਹਦੇ ਅਖੀਰਲੇ ਕਪਲੇਟ ਸੀ ਉਹ ਕੱਟ ਦਿੱਤੇ, ਕਿਉਂਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਕਰਤਾਰ ਸਿੰਘ ਸਰਾਭਾ ਨੂੰ ਵੀ ਕਮਿਊਨਿਸਟ ਲੈ ਗਏ ਸੀ। ਹਾਲਾਂ ਉਦੋਂ ਤਾਂ ਜੇ ਕਮਿਊਨਿਜ਼ਮ ਸਾਹਮਣੇ ਵੀ ਨਹੀਂ ਸੀ ਆਇਆ, ਕਾਰਲ ਮਾਰਕਸ ਭਾਵੇਂ ਜੰਮਿਆ ਹੋਇਆ ਸੀ, ਲੇਕਿਨ 1917 ਦੇ ਵਿੱਚ ਜਦੋਂ ਕਿ ਕਰਤਾਰ ਸਿੰਘ ਸਰਾਭਾ ਨੂੰ ਆਲਰੇਡੀ ਫਾਂਸੀ ਚੜਿਆਂ ਵੀ ਜਿਹੜੇ ਨੇ ਉਹ 4 ਸਾਲ ਹੋ ਚੁੱਕੇ ਸੀ, ਰੂਸ ਦੇ ਵਿੱਚ ਜਿਹਨੂੰ ਇਹ ਇਨਕਲਾਬ ਕਹਿੰਦੇ ਨੇ, ਰੂਸੀ ਇਨਕਲਾਬ ਆਇਆ। ਸੋ ਸਰਾਭੇ ਨੂੰ ਤਾਂ ਸਿੱਧੇ ਤੌਰ ਤੇ ਜੋੜ ਨਹੀਂ ਸਕੇ, ਸਿਰਫ ਉਹਦੀ ਸ਼ਹਾਦਤ ਨੂੰ ਜਾਂ ਜਿਹੜੇ ਸਿੱਖ ਯੋਧੇ ਫਾਂਸੀ ਦੇ ਰੱਸੇ ਤੇ ਝੂਲੇ ਉਹਨਾਂ ਨੇ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਲਈ ਜਿਹੜਾ ਉਹਨਾਂ ਦੀ ਧਾਰਮਿਕ ਪ੍ਰੇਰਨਾ ਵਾਲਾ ਸੀ ਉਹ ਹਿੱਸਾ ਕੱਢ ਦਿੱਤਾ। ਭਗਤ ਸਿੰਘ ਨੂੰ ਤਾਂ ਸਿੱਧਾ ਹੀ ਉਹਨਾਂ ਨੇ ਕਮਿਊਨਿਸਟ ਲਹਿਰ ਨਾਲ ਜੋੜ ਕੇ ਪਤਾ ਨਹੀਂ ਕਿਹਦੀ ਲਿਖਿਆ ਤੇ ਕਿੱਥੋਂ ਲਿਖਵਾਇਆ ਜੀ ਮੈਂ ਨਾਸਤਕ ਕਿਉਂ ਬਣਿਆ, ਵਾਈ ਆਈ ਐਮ ਐਨ ਏਥੀਇਸਟ, ਔਰ ਉਹਨੂੰ ਆਧਾਰ ਬਣਾ ਕੇ ਪਤਾ ਨਹੀਂ ਕੀ ਉਹਦੇ ਨਾਂ ਨਾਲ ਜੋੜਿਆ ਹੋਇਆ। ਲੇਕਿਨ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਭਗਤ ਸਿੰਘ ਦੀ ਪ੍ਰੇਰਨਾ ਵੀ ਕਰਤਾਰ ਸਿੰਘ ਸਰਾਭਾ ਸੀ। ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ 1919 ਜਲਿਆਂਵਾਲੇ ਬਾਗ ਦਾ ਕਾਂਡ ਵਰਤਾਉਣ ਵਾਲੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੂੰ 21 ਸਾਲਾਂ ਬਾਅਦ ਲੰਡਨ ਦੇ ਵਿੱਚ ਜਾ ਕੇ ਸਜ਼ਾ ਯਾਫਤਾ ਕੀਤਾ ਸੀ, ਉਹਨਾਂ ਦੀ ਪ੍ਰੇਰਨਾ ਵੀ ਸਰਾਭਾ ਔਰ ਇਹ ਜਿਹੜੀ ਗਦਰ ਲਹਿਰ ਦੇ ਬਾਕੀ ਯੋਧੇ ਸੀ। ਕਿਉਂਕਿ ਸਰਾਭਾ ਇੱਕ ਯੰਗ ਹੋਣ ਕਰਕੇ, ਇੱਕ ਮੋਟੀਵੇਸ਼ਨ ਦੇ ਕਰਕੇ, ਲੇਕਿਨ ਬਹੁਤ ਸਾਰਿਆਂ ਦੀਆਂ ਕੁਰਬਾਨੀਆਂ ਨੇ ਗਦਰ ਲਹਿਰ ਦੇ ਵਿੱਚ, ਔਰ ਬਹੁਤ ਸਾਰੇ ਜਿਹੜੇ ਗਦਰੀ ਬਾਬੇ ਨੇ ਉਹਨਾਂ ਨੇ ਆਪਣਾ, ਇੱਥੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ 'ਚ ਸੀ, ਉਹਨਾਂ 'ਚੋਂ 7000 ਜਿਹੜੇ ਨੇ ਉਹ ਸਭ ਕੁਝ ਛੱਡ ਕੇ ਵਾਪਸ ਚਲੇ ਗਏ ਸੀ। ਪਰ ਮੈਂ ਉਹਨਾਂ ਦੀ ਉਹ ਨਜ਼ਮ ਜਿਹੜੀ ਅੱਜ ਵੀ ਜਿਹੜੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਯੋਧੇ ਨੇ, ਜੇਲ੍ਹਾਂ 'ਚ ਬੰਦ ਨੇ ਜਾਂ ਜਿਨ੍ਹਾਂ ਨੇ ਅਜੇ ਜਿਹੜਾ ਤੁਰਨੇ, ਉਹਨਾਂ ਦੇ ਲਈ ਵੀ ਮੈਂ ਸਮਝਦਾ ਵੀ ਇਹ ਹਮੇਸ਼ਾ ਹੀ ਪ੍ਰੇਰਨਾ ਰਹੇਗੀ। ਔਰ ਉਹ ਨਜ਼ਮ ਦੇ ਜਿਹੜੇ ਨੇ, ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜ ਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ। ਹੁਣ ਜ਼ਾਰ ਸ਼ਾਹੀ, ਜ਼ਾਰ ਰਸ਼ੀਅਨ ਜ਼ਬਾਨ ਦੇ ਵਿੱਚ ਵੀ ਜਿਹੜਾ ਬਾਦਸ਼ਾਹ ਨੂੰ ਕਿਹਾ ਜਾਂਦਾ,
ਔਰ ਇਸ ਲਈ ਜਦੋਂ ਜ਼ਾਰ ਸਿਸਟਮ ਕਿਹਾ ਜਾਂਦਾ ਤੇ ਬਾਦਸ਼ਾਹਤ, ਸੋ ਉਹਨਾਂ ਨੇ ਜਿਵੇਂ ਅਸੀਂ ਰਾਜਸ਼ਾਹੀ ਕਹਿੰਦੇ ਆ ਇਵੇਂ ਹੀ ਇਹ ਲਫ਼ਜ਼ ਜ਼ਾਰਸ਼ਾਹੀ ਵੀ ਬਾਦਸ਼ਾਹਤ ਦੇ ਨਾਲ ਹੀ ਹੈ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ, ਸਦਾ ਕੂੜਦੀ ਰਹੇ ਨਾ ਜ਼ਾਰਸ਼ਾਹੀ, ਸਦਾ ਜਾਬਰਾ ਹੱਥ ਤਲਵਾਰ ਨਹੀਂ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਇਹ ਹੈ ਫੇਥ ਜਿਹਦੇ ਚ ਅਸੀਂ ਕਹਿੰਦੇ ਆ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਕਿ ਹਮੇਸ਼ਾ ਧਰਮ ਦੀ ਜਿੱਤ ਹੋਏਗੀ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ, ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲੁਹਾ ਦਿਆਂਗੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਹੁਣ ਇਹ ਬਿਲਕੁਲ ਕਿ ਵੀ ਸ਼ਹਾਦਤਾਂ ਸਿੱਖੀ ਪ੍ਰੇਰਿਤ ਧਰਮ ਦੀ ਖਾਤਰ, ਕਿਉਂਕਿ ਸਿੱਖੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਣਾ ਸਿਖਾਉਂਦੀ ਹੈ। ਔਰ ਇਸ ਦੇ ਉੱਤੇ ਹੀ ਉਹ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ, ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਇਹ ਜੇ 10ਵੇਂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਕੁਰਬਾਨ ਕਰਕੇ ਤੇ ਇਹ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ। ਤੇ ਇਹ ਗੁਰੂ ਕਾ ਸਿੱਖ ਕਰਤਾਰ ਸਿੰਘ ਸਰਾਭਾ ਔਰ ਬਾਕੀ ਫਾਂਸੀ ਚੜ੍ਹਨ ਵਾਲੇ 7 ਯੋਧੇ ਜਿਹੜੇ ਨੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਹ ਇਹੀ ਕਹਿ ਸਕਦੇ ਨੇ ਔਰ ਇਹੀ ਅਖੀਰਲੇ ਲਫ਼ਜ਼ ਉਹਨਾਂ ਦੇ ਨੇ, ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਸੋ ਇਹ ਘੱਟੋ ਘੱਟ ਭਗਵੰਤ ਮਾਨ ਵਰਗੇ ਨੌਟੰਕੀ ਮਾਸਟਰ ਔਰ ਦੂਸਰੇ ਉਹਨਾਂ ਦੇ ਜਿਹੜੇ ਹੋਰ ਟੌਂਟ ਬਟੌਂਟ ਨੇ ਦੁਨੀਆ ਭਰ 'ਚ, ਘੱਟੋ ਘੱਟ ਇਸ ਕਿਸਮ ਦੇ ਯੋਧੇ ਕਰਤਾਰ ਸਿੰਘ ਸਰਾਭਾ ਨੂੰ ਇਹ ਨਫ਼ਰਤ ਫੈਲਾਉਣ ਵਾਲੇ, ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟਣ ਵਾਲੇ ਉਹ ਸਾਵਰਕਰ ਹੋਏ ਜਾਂ ਝੂਠਾ ਬਣਾਇਆ ਸ਼ਹੀਦ ਲਾਜਪਤ ਰਾਏ ਹੋਏ, ਘੱਟੋ ਘੱਟ ਉਹਦੇ ਨਾਲ ਕੰਪੇਅਰ ਕਰਨ ਦਾ ਇਹ ਹੌਸਲਾ ਨਾ ਕਰਨ। ਇਹ ਜੋ ਮਰਜੀ ਭਾਰਤ ਰਤਨ ਇਹਨਾਂ ਦੇ ਹੀ ਰਤਨ ਨੇ, ਉਹਨੂੰ ਹੀ ਦੇਈ ਜਾਣ ਆਪਣੇ ਆਪ। ਔਰ ਜਿਨ੍ਹਾਂ ਦੀ ਹਕੂਮਤ ਹੈ ਅੱਜ 2014 ਤੋਂ, ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਕਿਹੜੇ ਲੀਡਰ ਨੇ ਕਿਹੜੇ ਦਿਨ ਜੇਲ੍ਹ ਕੱਟੀ ਹੋਈ ਹੈ, ਸਣੇ ਗੋਲਵਲਕਰ ਦੇ। ਸਾਵਰਕਰ ਵੀ ਪਿੱਠੂ ਸਾਬਤ ਹੋਇਆ, ਹਾਲਾਂਕਿ ਸ਼ੁਰੂ ਚ ਉਹਦੇ ਕੰਮ ਥੋੜੇ ਬਹੁਤ ਰੈਵੋਲੂਸ਼ਨਰੀ ਸੀ। ਉਦੋਂ ਉਹਨਾਂ ਜ਼ਮਾਨਿਆਂ 'ਚ ਸ਼ਹੀਦ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਪਲ ਮੁੰਡਾ ਜਾਂ ਇਨੀਸ਼ੀਅਲ ਗਦਰ ਲਹਿਰ ਵਾਲਿਆਂ ਨੂੰ ਵੀ ਲੱਗਾ ਹੋਏਗਾ ਕਿ ਭਾਈ ਦੇਖੋ ਕੀ ਹੈ, ਪਰ ਇਹ ਜਿੰਨੇ ਤੁਸੀਂ ਦੇਖੋਗੇ ਸਾਰੇ ਭਗੌੜੇ ਸਾਬਤ ਹੋਏ। ਲਾਜਪਤ ਰਾਏ ਬਾਰੇ ਤਾਂ ਮਾਸਟਰ ਤਾਰਾ ਸਿੰਘ ਨੇ ਸਵੈ ਜੀਵਨੀ 'ਚ ਲਿਖਿਆ ਔਰ ਇਹ ਨੋਨ ਹੈ ਕਿ ਉਹ ਤਾਂ ਜਦੋਂ ਗਦਰ ਵਾਲੇ ਚੜ ਗਏ ਸਾਰੇ, ਇੱਥੇ ਆਇਆ, ਅਮਰੀਕਾ ਵੀ ਪੈਸੇ ਇਕੱਠੇ ਕਰਕੇ ਲੈ ਗਿਆ, ਉਹਨਾਂ ਤੱਕ ਅੱਗੇ ਤੱਕ ਪਹੁੰਚਾਇਆ ਨਹੀਂ। ਜਦੋਂ ਉਹਨਾਂ ਨੇ ਕਿਹਾ ਕਿ ਭਾਈ ਕਿੱਥੇ ਨੇ, ਔਰ ਉਹਨਾਂ ਨੇ ਕਿਹਾ ਵੀ ਤੇਰਾ ਕੱਚਾ ਚਿੱਠਾ ਛਾਪਾਂਗੇ, ਤੇ ਉਹ ਜਿਹੜਾ ਭਗੌੜਾ ਜਿਹਾ ਹੋਇਆ ਰਿਹਾ ਔਰ ਉਹ ਅਖੀਰ ਨਾਸਤਿਕਤਾ ਦੇ ਵਿੱਚ। ਇਸੇ ਤਰ੍ਹਾਂ ਸਾਵਰਕਰ ਨਾ ਸਿਰਫ ਕਿ ਉਹ ਹੋਮੋਸੈਕਸ਼ੂਅਲ ਸੀ, ਉਹ ਨਾਸਤਿਕ ਸੀ, ਬੀਫ ਖਾਣ ਵਾਲਾ, ਪਰ ਇਹਨਾਂ ਨੂੰ ਜੋ ਮਰਜ਼ੀ ਸੂਟ ਕਰਦਾ ਹੈ। ਔਰ ਗਾਂਧੀ ਦਾ ਮਰਡਰ, ਹੁਣ ਇੱਕੋ ਸਾਹ 'ਚ ਗਾਂਧੀ ਨੂੰ ਤੁਸੀਂ ਰਾਸ਼ਟਰਪਿਤਾ ਬਣਾਇਆ ਹੋਇਆ, ਪਿਓ ਦਾ ਪਿਓ ਬਣਾਇਆ ਮੁਲਕ ਦਾ, ਇਹਨੂੰ ਤੁਸੀਂ ਭਾਰਤ ਰਤਨ ਬਣਾਉਣਾ ਚਾਹੁੰਦੇ ਹੋ ਸਾਵਰਕਰ ਨੂੰ।
ਔਰ ਉਹਦੇ ਨਾਂ ਤੇ 에ਅਰਪੋਰਟ ਜੇਲ੍ਹਾਂ ਦੇ ਨਾਂ ਦੂਜੇ ਤੀਜੇ ਰੱਖਦੇ ਹੋ। ਤੇ ਇਹ ਜਿਹੜਾ ਨਵਾਂ ਡਰਾਮੇਬਾਜ਼ ਨਟੰਕੀ ਮਾਸਟਰ RSS ਦੀ B ਟੀਮ ਕੇਜਰੀਵਾਲ ਦੇ ਨੇ ਪੰਜਾਬ ਦੇ ਵਿੱਚ ਨਾਫਜ਼ ਕੀਤਾ, ਉਹ ਸਰਾਬੇ ਨੂੰ ਜਿਹੜਾ ਉਹ ਭਗਤ ਸਿੰਘ ਔਰ ਲਾਜਪਤ ਰਾਏ ਔਰ ਉਹ ਸਾਰੇ ਨੂੰ ਇੱਕੋ ਚ ਕਲੱਬ ਕਰਕੇ ਸਭ ਧੋਖਾਦਹੀ ਔਰ ਦੂਸਰੀ ਲਾਈਨ ਇਹੀ ਹੁਣ ਗੁਜਰਾਤ ਦੇ ਵਿੱਚ ਉੱਥੇ ਪਟੇਲ ਤੇ ਗਾਂਧੀ ਦਾ ਜ਼ਿਕਰ ਕੇਜਰੀਵਾਲ ਕਰ ਰਿਹਾ, ਪਰ ਉਹ ਆਪੋਜੀਸ਼ਨ ਕਹਿ ਰਹੀ ਹੈ ਕਿ ਵੀ ਤੂੰ ਤਾਂ ਆਪਣੇ ਦਫ਼ਤਰ ਚੋਂ ਗਾਂਧੀ ਔਰ ਪਟੇਲ ਦੀਆਂ ਫੋਟੋਆਂ ਲਾਤੀਆਂ ਕਿਉਂਕਿ ਇੱਥੇ ਪੰਜਾਬ 'ਚ ਵੇਚਣਾ ਸੀ, ਦਲਿਤ ਵੋਟ ਬੈਂਕ ਸੀ, ਅੰਬੇਦਕਰ ਆ ਗਿਆ ਔਰ ਬਾਕੀਆਂ ਨੂੰ ਸਿੱਖਾਂ ਨੂੰ ਉੱਲੂ ਬਣਾਉਣਾ ਸੀ, ਫਿਰ ਭਗਤ ਸਿੰਘ ਦਾ ਨਾਂ ਲੈ ਲਓ। ਔਰ ਲੇਕਿਨ ਨਾਲ ਇਹ ਵੀ ਕਹੀ ਜਾਓ ਵੀ ਭਗਤ ਸਿੰਘ ਤਾਂ ਸਿੱਖ ਹੀ ਨਹੀਂ ਸੀ, ਉਹ ਤਾਂ ਨਾਸਤਕ ਸੀ। ਸੋ ਇਹ ਸਾਰੀ ਡਰਾਮੇਬਾਜ਼ੀ ਚੋਂ ਮੈਂ ਸਮਝਦਾ ਵੀ ਸਾਨੂੰ ਇਸ ਸਾਰੇ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਵੀ ਨਹੀਂ ਹੈ, ਪਰ ਮੈਨੂੰ ਇਹ ਲੱਗਾ ਕਿ ਇਸ ਬਹਾਨੇ ਨਾਲ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਬਾਕੀ 7 ਸ਼ਹੀਦ ਜਿਹੜੇ ਫਾਂਸੀ ਦੇ ਰੱਸੇ ਨੂੰ ਜਿਨ੍ਹਾਂ ਨੇ ਖੁਸ਼ੀ ਚੁੰਮਿਆ ਔਰ 40 ਤੋਂ ਜ਼ਿਆਦਾ ਸਾਡੇ ਉਹ ਯੋਧੇ ਸਾਰੀ ਲਹਿਰ ਦੇ ਜਿਨ੍ਹਾਂ ਨੇ ਆਪਣੀਆਂ ਉਮਰਾਂ ਕਾਲੇ ਪਾਣੀ ਦੇ ਵਿੱਚ ਗਾਲੀਆਂ, ਰਿਗੋਰਸ ਇੰਪ੍ਰਿਜ਼ਨਮੈਂਟ, ਟਾਰਚਰ ਚੋਂ ਨਿਕਲੇ ਔਰ 8 ਮਾਫੀਨਾਮੇ ਦੇ ਕੇ ਸਾਵਰਕਰ ਜਿਹੜਾ ਉਹ ਬਾਹਰ ਵੀ ਆਇਆ। ਉਹਨੇ ਜਿਹੜਾ ਉਹ ਹਿੰਦੂਤਵਾਦੀ ਵਿਚਾਰਧਾਰਾ ਨਾਲ ਨਫ਼ਰਤ ਔਰ ਪਾਕਿਸਤਾਨ ਦਾ ਜੇ ਬਾਨੀ ਕਹਿਣਾ ਹੋਏ ਤੇ ਉਹ ਸਾਵਰਕਰ ਲਾਜਪਤ ਰਾਏ ਨੇ। ਕਾਇਦੇ ਆਜ਼ਮ ਤਾਂ ਬਾਅਦ ਚ ਉਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਬਿਲਕੁਲ। ਸੋ ਅਸੀਂ ਇਹ ਅੱਜ ਦਾ ਸਮੁੱਚਾ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਬਾਕੀ ਸਾਥੀ ਜਿਨ੍ਹਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ, ਉਹਨਾਂ ਦੇ ਨਾਂ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ 18 ਨਵੰਬਰ ਨੂੰ ਨਵੀਂ ਦਿੱਲੀ ਵਿੱਚ 75 ਦੇਸ਼ਾਂ ਦੇ ਵਜ਼ੀਰਾਂ ਅਤੇ ਨੁਮਾਇੰਦਿਆਂ ਦੀ 2 ਰੋਜ਼ਾ ਕਾਨਫਰੰਸ ਹੋ ਰਹੀ ਹੈ, ਜਿਸ ਵਿੱਚ ਦਹਿਸ਼ਤਗਰਦੀ ਨਾਲ ਨਿਪਟਣ ਦੇ ਤੌਰ ਤਰੀਕਿਆਂ ਤੇ ਵਿਚਾਰਾਂ ਹੋਣਗੀਆਂ। ਦਿਲਚਸਪ ਗੱਲ ਇਹ ਹੈ ਕਿ ਖੁਦ ਦਹਿਸ਼ਤਗਰਦ ਇੰਡੀਆ 75 ਮੁਲਕਾਂ ਨੂੰ ਇਹ ਦੱਸੇਗਾ ਕਿ ਦਹਿਸ਼ਤਗਰਦੀ ਕਿਵੇਂ ਫੈਲਾਈ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦੋ ਗੁਰਬਾਣੀ ਦੀਆਂ ਕੋਟਸ ਮੇਰਾ ਖਿਆਲ ਹੈ ਇਸ 10 ਸਾਲ 'ਚ ਅਸੀਂ ਸਭ ਤੋਂ ਜ਼ਿਆਦਾ ਵਾਰ ਦੁਹਰਾਈਆਂ ਨੇ। ਅੱਛਾ। ਇੱਕ ਤਾਂ ਜਿਸ ਦੇ ਉੱਤੇ ਸਾਡਾ ਪ੍ਰੋਗਰਾਮ ਵੀ ਖੜਾ ਹੈ, ਸੱਚੋ ਸੱਚ। ਇਸ ਲਈ ਜਦੋਂ ਅਸੀਂ ਕਿਸੇ ਵੀ ਸਿਚੁਏਸ਼ਨ ਨੂੰ ਬਿਆਨਦੇ ਹਾਂ, ਬੇਸ਼ੱਕ ਇਹ ਵੀ ਸਾਨੂੰ ਪਤਾ ਹੈ ਕਿ ਸੱਚ ਨੰਗਾ ਹੁੰਦਾ ਹੈ। ਅੱਛਾ। ਇਸ ਲਈ ਅੰਗਰੇਜ਼ੀ ਦਾ ਲਫ਼ਜ਼ ਵੀ ਨੇਕਡ ਟਰੂਥ ਹੈ। ਔਰ ਇਸ ਬਾਰੇ ਬੜੇ ਸ਼ੁਰੂ 'ਚ ਮੈਂ ਇੱਕ ਗ੍ਰੀਕ ਮਾਈਥੋਲੋਜੀ, ਕਿਉਂਕਿ ਜਿਵੇਂ ਹਿੰਦੂ ਮਾਈਥੋਲੋਜੀ ਹੈ ਐਵੇਂ ਗ੍ਰੀਕ ਮਾਈਥੋਲੋਜੀ ਹੈ, ਉਹ ਕਹਾਣੀ ਵੀ ਸੁਣਾਈ ਸੀ ਕਿ ਭਾਈ ਇਹ ਦੋ ਉਹਨਾਂ ਦੀਆਂ ਦੇਵੀਆਂ, ਇੱਕ ਸੱਚ ਦੀ ਤੇ ਇੱਕ ਝੂਠ ਦੀ, ਦੋਨਾਂ ਦੀ ਆਪਸ 'ਚ ਬਹਿਸ ਹੋਈ ਕਿ ਦੁਨੀਆ 'ਚ ਤੇਰੀ ਗੱਲ ਚੱਲੇਗੀ ਜਾਂ ਮੇਰੀ ਚੱਲੇਗੀ, ਜਾਂ ਤੇਰੀ ਚੱਲਦੀ ਹੈ ਕਿ ਮੇਰੀ ਚੱਲਦੀ ਹੈ। ਅੱਛਾ। ਤੇ ਉਹਨਾਂ ਨੇ ਇਹ ਜਿਹੜਾ ਇੱਕ ਟੈਸਟ ਆਪਸ 'ਚ ਡਿਸਾਈਡ ਕੀਤਾ ਕਿ ਜਿਹੜਾ ਉਹਨਾਂ ਦਾ ਮੇਨ ਦਰਿਆ ਸੀ ਉਸ ਦੇ ਕੰਢੇ ਉਹ ਡਿਸਕਸ ਕਰ ਰਹੀਆਂ ਸੀ ਬੈਠੀਆਂ। ਉਹਨਾਂ ਨੇ ਕਿਹਾ ਵੀ ਠੀਕ ਹੈ, ਇੱਕ ਪਾਣੀ ਦੇ ਵਿੱਚ ਜਾਏ, ਇੱਕ ਇੱਕ ਕਰਕੇ ਅਸੀਂ ਦੋਵੇਂ ਜਾਵਾਂਗੇ, ਜਿਹੜਾ ਸਭ ਤੋਂ ਵੱਧ ਸਮਾਂ ਪਾਣੀ ਦੇ ਵਿੱਚ ਡੁੱਬੀ ਰਹੇਗੀ ਜਾਂ ਆਪਣੇ ਆਪ ਨੂੰ ਉਸ ਠੰਡੇ ਪਾਣੀ ਦੇ ਵਿੱਚ ਰੱਖੇਗੀ, ਕਿਉਂਕਿ ਉਹਨਾਂ ਦੇ ਦਰਿਆਵਾਂ ਦਾ ਪਾਣੀ ਠੰਡਾ ਹੈ। ਇੱਕੋ ਇੱਕ ਦਰਿਆ ਨੀਲ ਦਰਿਆ ਹੈ ਜਿਹਦਾ ਪਾਣੀ ਵਾਰਮ ਹੈ, ਇਹ ਇਜਿਪਟ ਔਰ ਦੇ ਨਾਲ ਜੁੜਿਆ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਝੂਠ ਦੀ ਦੇਵੀ ਜਿਹੜੀ ਸੀ ਉਹਨੇ ਉਹਨੂੰ ਸੱਚ ਵਾਲੇ ਨੂੰ ਕਿਹਾ ਵੀ ਪਹਿਲੇ ਤੂੰ ਜਾ ਪਾਣੀ 'ਚ। ਉਹਨੇ ਆਪਣੇ ਕੱਪੜੇ ਉਤਾਰੇ ਔਰ ਉਹ ਪਾਣੀ 'ਚ ਵੜ ਗਈ, ਔਰ ਉਹ ਜੇ ਪਾਣੀ ਦੇ ਵਿੱਚ ਹੀ ਸੀ ਤੇ ਝੂਠ ਦੀ ਦੇਵੀ ਜਿਹੜੀ ਹੈ ਉਹਨੇ ਉਹ ਸੱਚ ਵਾਲੀ ਦੇ ਜਿਹੜੇ ਕੱਪੜੇ ਪਾ ਰਹੇ ਖੁਦ ਪਾ ਕੇ ਤੇ ਉੱਥੋਂ ਦੌੜ ਹੀ ਗਈ। ਉਹ ਵਿਚਾਰੀ ਜਦੋਂ ਤੱਕ ਬਾਹਰ ਨਿਕਲੀ ਉਦੋਂ ਤੱਕ ਕੋਈ ਕੱਪੜਾ ਨਹੀਂ ਸੀ। ਇਸ ਲਈ ਉਹਨੂੰ ਕਹਿੰਦੇ ਨੇ ਕਿ ਵੀ ਨੇਕਡ ਟਰੂਥ, ਕਿ ਸੱਚ ਨੰਗਾ ਹੁੰਦਾ ਹੈ ਜਾਂ ਨੰਗਾ ਸੱਚ ਜਦੋਂ ਅਸੀਂ ਕਹਿੰਦੇ ਹਾਂ। ਤੇ ਝੂਠ ਵਿਕਦਾ ਕਿਵੇਂ ਹੈ? ਕਿਉਂਕਿ ਝੂਠ ਦੀ ਦੇਵੀ ਨੇ ਸੱਚ ਦੇ ਕੱਪੜੇ ਪਾਏ ਹੁੰਦੇ ਨੇ। ਪਰੋਸਿਆ ਇਵੇਂ ਜਾਂਦਾ ਹੈ ਕਿ ਬਹੁਤਿਆਂ ਨੂੰ ਝੂਠ ਸੱਚ ਲੱਗਣ ਲੱਗ ਜਾਂਦਾ ਹੈ, ਔਰ ਜਿਹੜਾ ਸੱਚ ਹੈ ਉਸ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਇਸੇ ਲਈ ਜਿਹੜਾ ਸੱਚ ਨੂੰ ਨੇਕਡ ਟਰੂਥ ਜਾਂ ਨੰਗਾ ਸੱਚ ਕਿਹਾ ਜਾਂਦਾ। ਲੇਕਿਨ ਅਸੀਂ ਜਦੋਂ ਰੂਹਾਨੀਅਤ ਦੀ ਦੁਨੀਆ 'ਚ ਦੇਖਦੇ ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੂੜ ਝੂਠ ਦੇ ਲਈ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਿਆਨਿਆ ਕਿ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਕਿ ਚਾਰ ਚਫੇਰੇ ਕੂੜ ਦਾ ਹੀ ਰਾਜ ਚੱਲਦਾ ਹੈ। ਕੂੜ ਝੂਠ ਨੂੰ ਹੀ ਕਹਿੰਦੇ ਨੇ, ਕਿਉਂਕਿ ਕੂੜ ਮਿੱਠਾ ਲੱਗਦਾ ਹੈ। ਕੂੜ ਨਾਲ ਤੁਸੀਂ ਸਭ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਕਹੋ, ਕੂੜ ਦੀਆਂ ਹੋਣ। ਜਿਹੜਾ ਅਕਲ ਦਾ ਅੰਨ ਹੈ ਉਹਨੂੰ ਕਹੋ ਤੁਸੀਂ ਤੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ, ਹੁਣ ਉਹਨੂੰ ਤਾਂ ਇਸ ਤੋਂ ਵੱਧ ਕੇ ਖੁਸ਼ੀ ਕੀ ਹੋਏਗੀ। ਹੁਣ ਇਸੇ ਲਈ ਪਰ ਇਹ ਵੀ ਨਾਲ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਵੀ ਠੀਕ ਹੈ ਕਿ ਵੀ ਕਲਯੁਗ ਰਥ ਅਗਨ ਕਾ ਕੂੜ ਫਿਰੈ ਪ੍ਰਧਾਨ ਵੇ ਲਾ ਲੋ, ਹੈ ਨਾ। ਜਦੋਂ ਅਸੀਂ ਕੂੜ ਦੀ ਗੱਲ ਕਰਦੇ ਹਾਂ, ਨਹੀਂ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ, ਉਹ ਹਰ ਇੱਕ ਵਕਤ ਦੀ ਡਿਵੀਜ਼ਨ ਦੀ ਗੱਲ ਕੀਤੀ। ਔਰ ਜਦੋਂ ਚਾਰ ਚਫੇਰੇ ਕੂੜ ਹੁੰਦਾ ਤੇ ਮਾਨੋ ਉਹੀ ਜੱਗ ਨੂੰ ਦੁਨੀਆ ਨੂੰ ਡਰਾਈਵ ਕਰ ਰਿਹਾ ਹੁੰਦਾ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੇ ਹਮਲੇ ਵੇਲੇ ਉਸ ਸਾਰੇ ਸੀਨ ਨੂੰ ਬਿਆਨਿਆ, ਸੋ ਜ਼ਾਹਰ ਹੈ ਕਿ ਉਹਨਾਂ ਦੇ ਸਾਹਮਣੇ ਜਿਹੜਾ ਉਹ ਇਹੀ ਸੀ ਕਿ ਵੀ ਜਿਹੜਾ ਚਾਰ ਚਫੇਰੇ ਕੂੜ ਹੀ ਹੈ। ਔਰ ਲਾਲੋ ਨੂੰ ਜਿਹੜੇ ਜਿਸ ਸਿੱਖ ਦੇ ਕੋਲ ਗੁਰੂ ਸਾਹਿਬ ਟਿਕੇ ਪਹਿਲੀ ਉਦਾਸੀ ਵੇਲੇ ਵੀ, ਔਰ ਜਦੋਂ ਇਹ ਬਾਬਰ ਆਂਦਾ ਹੈ ਅਹਿਮਦਾਬਾਦ ਸ਼ਹਿਰ 'ਚ ਉਦੋਂ ਵੀ ਗੁਰੂ ਨਾਨਕ ਸਾਹਿਬ ਉਹਨੂੰ ਇਹੀ ਦੱਸਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਰੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਿ ਕੂੜ ਪ੍ਰਧਾਨ ਹੈ ਚਾਰ ਚਫੇਰੇ। ਹੁਣ ਜਿਹੜੀ ਤੁਕ ਅਸੀਂ ਹਮੇਸ਼ਾ, ਕਿਉਂਕਿ ਜੇ ਇਹਨੂੰ ਅਸੀਂ ਸੱਚੋ ਸੱਚ ਕਹਿ ਤੇ ਹੁਣ ਇਸੇ ਹੀ ਸ਼ਬਦ ਦੇ ਅਖੀਰ 'ਚ ਜਾ ਕੇ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਇਹ ਤੁਕ ਅਸੀਂ ਸਭ ਤੋਂ ਜ਼ਿਆਦਾ ਇਹਨਾਂ 10 ਸਾਲਾਂ 'ਚ ਦੁਹਰਾਈ ਹੈ ਕਿ ਭਾਈ ਅਸੀਂ ਕੋਸ਼ਿਸ਼ ਕਰਦੇ ਹਾਂ। ਇਹ ਠੀਕ ਹੈ ਵੀ ਕਈ ਹਾਲਤਾਂ 'ਚ ਸ਼ਾਇਦ ਅਸੀਂ ਵੀ ਸੱਚ ਦੀ ਜੜ ਤੱਕ ਤਹਿ ਤੱਕ ਨਾ ਪਹੁੰਚ ਸਕਦੇ ਹੋਈਏ। ਔਰ ਦੂਸਰੀ ਤੁਕ ਜਿਹੜੀ ਰਿਪੀਟਡਲੀ ਅਸੀਂ ਬਿਆਨ ਕਰਦੇ ਹਾਂ, ਔਰ ਖਾਸ ਤੌਰ ਤੇ ਜਦੋਂ ਇੰਡੀਅਨ ਕੰਟੈਕਸਟ 'ਚ ਔਰ ਭਾਰਤ ਦੇ ਹਾਕਮਾਂ RSS ਔਰ ਹਿੰਦੂਤਵਾ ਔਰ ਬ੍ਰਾਹਮਣਵਾਦ ਦਾ ਜ਼ਿਕਰ ਹੁੰਦਾ ਤੇ ਇਹਨੂੰ ਇੱਕੋ ਹੀ ਤੁਕ ਜਿਹੜੀ ਦੁਬਾਰਾ ਸਾਨੂੰ ਇਹ ਦੱਸਦੀ ਹੈ ਕਿ ਭਾਈ
ਕਿਵੇਂ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ। ਕਿ ਜਦੋਂ ਸ਼ੈਤਾਨ ਧਾਰਮਿਕ ਸਕ੍ਰਿਪਚਰ ਨੂੰ, ਮਜ਼ਹਬੀ ਸਕ੍ਰਿਪਚਰ ਨੂੰ, ਕੁਰਾਨ ਸ਼ਰੀਫ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਟਰਪ੍ਰੇਟ ਕਰ ਸੁਣਾਉਣ ਲੱਗ ਜਾਏ, ਉਪਦੇਸ਼ਕ ਬਣ ਜਾਏ, ਉਹ ਸਰਮਨ ਦੇ ਰਿਹਾ ਸ਼ੈਤਾਨ ਕਿ ਦੇਖੋ ਸੱਚ ਕਿੰਨਾ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਚ ਆਉਣਾ। ਪਤਾ ਹੈ ਵੀ ਇਹ ਸ਼ੈਤਾਨ ਦੀ ਟੂਟੀ, ਸ਼ੈਤਾਨ ਜਿਸ ਦਾ ਇੱਕ ਜਿਹੜਾ ਉਹ ਟੈਂਟੈਕਲ ਕੱਟੋ ਤੇ 100 ਨਿਕਲ ਆਉਂਦੇ ਨੇ। ਔਰ ਜਿਸ ਸ਼ੈਤਾਨ ਬਾਰੇ ਮੈਂ ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਪਰਸ਼ੀਅਨ ਪੋਮ ਕੋਟ ਕਰਕੇ ਕਹਿੰਦੇ ਹੁੰਦੇ ਸੀ, ਉਹਨੂੰ ਇੰਟਰਪ੍ਰੇਟ ਕਰਦੇ ਆ ਕਿ ਬਹੁਤ ਵਾਰ ਅੱਲਾ ਮੀਆਂ ਵੀ ਆਪਣੀ ਜ਼ਬਾਨ ਥੱਲੇ, ਆਪਣੇ ਦੰਦਾਂ ਥੱਲੇ ਆਪਣੀ ਜਿਹੜਾ ਹੈ ਉਂਗਲ ਦੇ ਲੈਂਦਾ ਹੈ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਕਿਉਂਕਿ ਸ਼ੈਤਾਨ ਨੂੰ ਉਹਦੇ 10 ਟੈਂਟੈਕਲ ਤੁਸੀਂ ਕੱਟੋ 10 ਹੋਰ ਨਿਕਲ ਆਉਂਦੇ ਨੇ। ਹੁਣ ਇਹ ਕਿਉਂਕਿ ਸ਼ੈਤਾਨੀ ਸਾਮਰਾਜ ਦੇ ਨਾਲ ਸੰਬੰਧਿਤ ਖਬਰ ਹੈ ਤੇ ਇਸ ਲਈ ਮੈਂ ਇਸ ਨੂੰ ਭੂਮਿਕਾ ਦੇ ਵਿੱਚ ਹੀ ਰੱਖਿਆ ਇਹਨਾਂ ਦੋਨਾਂ ਗੱਲਾਂ ਨੂੰ। ਔਰ ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਲਾਈਕਲੀ ਟੂ ਇਨੋਗਰੇਟ ਇੰਟਰਨੈਸ਼ਨਲ ਕਾਨਫਰੰਸ ਔਨ ਕਰਬਿੰਗ ਟੈਰਰ ਫੰਡਿੰਗ ਇਨ ਦਿੱਲੀ ਔਨ ਫਰਾਈਡੇ। ਹੁਣ ਆਲਰੇਡੀ ਅੱਜ ਥਰਸਡੇ ਹੈ, ਦਿੱਲੀ ਚ ਤਾਂ ਫਰਾਈਡੇ ਹੋ ਚੁੱਕਾ ਹੈ। ਔਰ ਇਹ ਖਬਰ ਦਾ ਤਤਸਾਰ ਇਹ ਹੈ ਕਿ ਮੋਦੀ ਅੱਜ ਇੱਕ 2 ਰੋਜ਼ਾ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ ਚ 75 ਮੁਲਕਾਂ ਦੇ ਰਿਪਰੈਜ਼ੈਂਟੇਟਿਵ ਔਰ ਜਿਹਦੇ ਚ ਇੰਟਰਪੋਲ ਜ਼ਾਰਾ ਇੰਟਰਨੈਸ਼ਨਲ ਪੁਲਿਸ ਦੇ ਵੀ ਔਰ ਯੂਰੋਪੋਲ ਯੂਰਪੀਅਨ ਪੁਲਿਸ ਦੇ ਵੀ ਔਰ 75 ਦੇਸ਼ਾਂ ਦੇ ਮਿਨਿਸਟਰ ਔਰ ਨੁਮਾਇੰਦੇ ਸ਼ਾਮਲ ਨੇ। ਉਸ ਕਾਨਫਰੰਸ ਨੂੰ ਮੋਦੀ ਖੁਦ ਜਿਹੜਾ ਦਹਿਸ਼ਤਗਰਦ ਹੈ ਔਰ ਜਿਹੜਾ ਇੱਕ ਦਹਿਸ਼ਤਗਰਦ ਭਾਰਤ ਨੂੰ ਜਿਸ ਨੇ ਦੁਨੀਆ ਭਰ ਦੇ ਵਿੱਚ ਆਪਣੀ ਦਹਿਸ਼ਤਗਰਦੀ ਦੇ ਥੱਲੇ, ਔਰ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਹਿਊਮਨ ਰਾਈਟ ਕੌਂਸਲ ਦਾ ਜੈਨੀਵਾ ਦੇ ਵਿੱਚ ਜਿਹੜਾ ਇੰਡੀਆ ਰਿਵਿਊ ਹੋਈ ਜਿਹੜੀ ਕਈ ਦਿਨ ਚੱਲੀ, ਉਹਦੇ 'ਚ ਕਿਵੇਂ ਉਹ ਮੁਲਕ ਵੀ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਮੁਲਕ ਨੇਪਾਲ ਵਰਗੇ ਔਰ ਦੂਜੇ ਉਹਨਾਂ ਨੇ ਤਾਂ ਕ੍ਰਿਟਿਸਾਈਜ਼ ਕੀਤਾ ਹੀ ਕੀਤਾ, ਪਰ ਪਹਿਲੀ ਵਾਰ ਇਹ ਦੇਖਣ 'ਚ ਆਇਆ ਕਿ ਸਪੇਨ ਹੋਏ, ਗ੍ਰੀਸ ਹੋਏ, ਆਇਰਲੈਂਡ ਹੋਏ, ਮੈਕਸੀਕੋ ਹੋਏ, ਇਟਲੀ ਹੋਏ, ਉਹਨਾਂ ਨੇ ਵੀ ਭਾਰਤ ਦੇ ਵਿੱਚ ਕਿ ਭਾਈ ਕੀ ਚੱਲ ਰਿਹਾ ਹੈ ਉੱਥੇ, ਕਿਸ ਕਿਸਮ ਦੀ ਦਹਿਸ਼ਤਗਰਦੀ ਹੈ, ਹਿੰਦੂਤਵਾ ਦੇ ਨਾਂ ਥੱਲੇ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਹੈ, ਕਿਵੇਂ ਜਿਹੜੇ ਨੇ ਬੇਸਿਕ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਔਰ ਉਹਦੀਆਂ ਰਿਕਮੈਂਡੇਸ਼ਨਸ ਵੀ ਹੋਈਆਂ। ਔਰ ਇਸ ਸਭ ਦੇ ਬਾਵਜੂਦ, ਔਰ ਇਹ 3rd ਕਾਨਫਰੰਸ ਹੈ, ਇਹਦਾ ਟੌਪਿਕ ਹੈ No money for terror ministerial conference on counter-terrorism financing. No money for terror ministerial conference on counter-terrorism financing. ਹੁਣ ਇਸ ਦੇ 3rd ਇਹ ਕਾਨਫਰੰਸ ਹੈ, ਉਹਦੇ ਚ 75 ਮੁਲਕਾਂ ਦੇ ਵਜ਼ੀਰ ਔਰ ਨੁਮਾਇੰਦੇ ਹੋਣੇ ਨੇ ਔਰ ਇਸ ਨੂੰ ਮੋਦੀ ਨੇ ਇਨੋਗਰੇਟ ਕਰਨਾ ਹੈ। ਔਰ ਜਿਵੇਂ ਇਸ ਖਬਰ ਦੇ ਮੁਤਾਬਕ ਅਮਿਤ ਸ਼ਾਹ ਜਿਹੜਾ ਉਹ ਵੀ ਇਹਨੂੰ ਅਟੈਂਡ ਕਰੇਗਾ। और डिस्कस की करना है इस कॉन्फ्रेंस सब्जेक्ट्स लाइक ग्लोबल ट्रेंड्स इन टेररिज्म कि दहशतगर्दी दे ग्लोबल ट्रेंड की ने, टेररिस्ट फाइनेंसिंग कि दहशतगर्दां नूं कौन फाइनेंस करदा है, यूज ऑफ फॉर्मल एंड इनफॉर्मल चैनल्स ऑफ फंड्स फॉर टेररिज्म कि टेररिस्टां दे लई फॉर्मल और इनफॉर्मल तरीके नाल कित्थों जिहड़ी है वो फंडिंग आ रही है, इंक्लूडिंग यूज ऑफ हवाला और हुंडी नेटवर्क्स, हवाला और हुंडी नेटवर्क्स भी, emerging technologies and terrorist financing and international cooperation to address challenges in combating terrorist financing। ਹੁਣ ਮੈਂ ਜੇ ਇਸ ਕੱਲੇ ਦੇ ਉੱਤੇ ਵੀ ਗੱਲ ਕਰਾਂ ਤੇ ਭਾਰਤ ਔਰ RSS BJP ਜਮਾਤ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ ਹੈ ਜਿਹੜੀ ਸਟੇਟ ਟੈਰਰ ਦੇ ਨਾਲ ਜਿਹੜੀ ਹੈ ਉਹ ਉਹਨਾਂ ਟੈਰਰਿਸਟ ਆਰਗੇਨਾਈਜੇਸ਼ਨਾਂ ਨੂੰ ਜਿਹੜੇ ਹਿੰਦੂਤਵਾ ਦੇ ਫੋਲਡ ਦੀਆਂ ਨੇ, ਅਭਿਨਵ ਭਾਰਤੀ ਵਰਗੀਆਂ, ਬਜਰੰਗ ਦਲ ਵਰਗੀਆਂ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਟਾਈਮ ਟੂ ਟਾਈਮ ਜਿੱਥੇ ਉਹਨਾਂ ਨੇ ਕੁਝ ਕਰਨਾ ਹੈ, ਕੋਈ ਵਿਸ਼ਵ ਹਿੰਦੂ ਪਰਿਸ਼ਦ ਖੜੀ ਕਰ ਦਿਓ, ਕਿਤੇ ਕੋਈ ਸ਼ਿਵ ਸੈਨਾ ਖੜੀ ਕਰ ਦਿਓ, ਕਿਤੇ ਹੋਰ ਕਰ ਦਿਓ, ਔਰ ਉਹਨਾਂ ਨੂੰ ਜਿਹੜੇ ਇਹਨਾਂ ਦੀ ਛਤਰ ਛਾਇਆ ਥੱਲੇ ਪਲ ਰਹੀਆਂ ਧਰਮ ਸੰਸਦਾਂ ਦੇ ਨਾਂ ਥੱਲੇ ਜਿੱਥੇ ਖੁੱਲ੍ਹੇਆਮ ਕਾਲ ਦਿੱਤੀ ਜਾਂਦੀ ਹੈ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਕਰ ਦਿਓ, ਜਿੱਥੇ ਖੁੱਲ੍ਹੇਆਮ ਜਿਹੜਾ ਅੱਜ ਯੂਪੀ ਦਾ ਚੀਫ ਮਿਨਿਸਟਰ ਹੈ ਜਿਹਦਾ
ਔਨ ਰੈਕਡ ਬਿਆਨ ਹੈ ਕਿ ਅਸੀਂ ਮੁਸਲਮਾਨਾਂ ਦੀਆਂ ਔਰਤਾਂ ਨੂੰ ਈਵਨ ਉਹਨਾਂ ਦੀਆਂ ਕਬਰਾਂ ਚੋਂ ਕੱਢ ਕੇ ਵੀ ਉਹਨਾਂ ਨਾਲ ਜ਼ਬਰ ਜਨਾਹ ਕਰਾਂਗੇ। ਹੁਣ ਜਦੋਂ ਇਸ ਲੈਵਲ ਦੀ ਦਹਿਸ਼ਤਗਰਦੀ ਔਰ ਜਿਹੜੇ ਇਹ ਦੋਵੇਂ ਹੀ ਮੋਦੀ ਔਰ ਅਮਿਤ ਸ਼ਾਹ ਜਿਹੜੇ 75 ਮੁਲਕਾਂ ਦੇ ਦਹਿਸ਼ਤਗਰਦ ਵਿਰੋਧੀ ਇਸ ਕਾਨਫਰੰਸ ਦਾ ਸ਼ਿੰਗਾਰ ਹੋਣਗੇ, ਇਹ ਦੋਨੋਂ ਉਹ ਵੱਡੇ ਦਹਿਸ਼ਤਗਰਦ ਨੇ ਜਿਨ੍ਹਾਂ ਨੇ 2002 ਦੇ ਵਿੱਚ ਇੱਕ ਉਸ ਵੇਲੇ ਚੀਫ ਮਿਨਿਸਟਰ ਸੀ ਗੁਜਰਾਤ ਦਾ, ਇੱਕ ਹੋਮ ਮਿਨਿਸਟਰ ਸੀ, ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਔਰ ਇਹੀ ਮੋਦੀ ਜਿਹੜਾ ਇਨੋਗਰੇਟ ਕਰਕੇ ਉਪਦੇਸ਼ ਦੇਗਾ ਉਹਨਾਂ ਸਾਰਿਆਂ ਨੂੰ ਜੀ ਕਿ ਟੈਰਰ ਫੰਡਿੰਗ ਔਰ ਫਲਾਣਾ ਔਰ ਦਹਿਸ਼ਤਗਰਦੀ, ਜਿਹਨੂੰ 12 ਸਾਲ ਅਮਰੀਕਾ ਕੈਨੇਡਾ ਸਮੇਤ ਯੂਰਪ ਦੇ ਮੁਲਕਾਂ 'ਚ ਆਉਣ ਦੀ ਆਗਿਆ ਨਹੀਂ ਸੀ ਕਿਉਂਕਿ ਇਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ ਨਵੰਬਰ ਜਿਹੜਾ 2002 ਦੀ ਨਸਲਕੁਸ਼ੀ ਲਈ ਜੋ ਮੁਸਲਮਾਨਾਂ ਦੇ ਨਾਲ ਕੀਤਾ ਗਿਆ। ਔਰ ਜਿਹੜਾ ਇਸ ਲੈਵਲ ਦੇ ਉੱਤੇ ਜਿਹਦਾ ਡਿਸਟੇਨ ਹੈ ਈਵਨ ਇਸ ਇਨਸਾਨੀ ਖੂਨ ਜਦੋਂ ਡੁੱਲਦਾ ਹੈ ਕਿ ਜਦੋਂ ਇਹ ਪ੍ਰਾਈਮ ਮਿਨਿਸਟਰ ਰੇਸ ਲਈ ਰਨ ਕਰ ਰਿਹਾ ਸੀ 2014 ਤੇ ਇੱਕ ਫੋਰਨ ਕੋਰਸਪੋਂਡੈਂਟ ਜਿਹੜਾ ਇਹਨੂੰ ਇੰਟਰਵਿਊ ਕਰ ਰਿਹਾ ਸੀ ਉਹਨੇ ਕਿਹਾ ਵੀ ਠੀਕ ਹੈ ਤੈਨੂੰ ਐਕਵਿਟ ਕਰਤਾ ਹੈ ਕੋਰਟ ਨੇ ਔਰ ਦੂਜਾ ਵੀ ਤੇਰੀ ਜ਼ਿੰਮੇਵਾਰੀ ਨਹੀਂ ਹੈ, ਪਰ ਇੰਨੇ ਹਜ਼ਾਰਾਂ ਲੋਕ ਤੇਰੇ ਸੂਬੇ ਦੇ ਮਾਰੇ ਗਏ, ਤੈਨੂੰ ਕੋਈ ਦੁੱਖ ਇਸ ਦਾ ਤਾਂ ਹੋਏਗਾ ਹੀ। हाँ तो वो कहना हाँ अगर कोई कुत्ते का पिल्ला भी कार के नीचे आ जाए दुख तो होता ही है। हुण तुसी इस लैवल ते अंदाजा लाओ कि इस लैवल दा हार्डनड क्रिमिनल देखो इस लैवल दा सिस्टम। हुण ये जदों हुंडी और हवाला दा ना आया तो मैनूं एकदम ख्याल आया कि दिल्ली दे विच केस एक बार सामने आया सी जदों अडवानी दा बिल्कुल उहदे हेड सी पार्टी दे विच और उहदे च सारियां दे ही नां सी जिन्हां ने हवाला और हुंडी राहीं पैसे मंगवाए ने। वाजपेयी भी सी, अडवानी भी सी, होर भी केस दबदबा दिता सी। और वाजपेयी जिसनूं एक प्रैस कॉन्फ्रेंस दे विच पुछया गया कि जी ना अडवानी दा आया और तुहाडा भी और फलाना ते इहदे च की है, वो कहंदा हाँ इस बहती गंगा में हमने भी हाथ धोए हैं। देखो ਹੁਣ ਇਸ ਲੈਵਲ ਦੇ ਲੋਕ ਜਿਨ੍ਹਾਂ ਦੀ ਅੱਜ ਵੀ ਫੰਡਿੰਗ ਜਿੰਨੀ ਇਹਨਾਂ ਨੇ ਹੁਣ ਤਾਂ ਇੱਕ ਵੱਡਾ ਫਰਾਡ ਇਹਨਾਂ ਨੇ ਅਮਰੀਕਾ ਔਰ ਦੂਸਰੀਆਂ ਮਲਟੀ ਕਾਰਪੋਰੇਟਸ ਨਾਲ ਕੀਤਾ ਕਿਉਂਕਿ ਇਹ ਜੈਨਰਸ ਨੇ। ਉਹ ਕਹਿੰਦੇ ਨੇ ਵੀ ਚਲੋ ਜੇ ਤੁਸੀਂ ਕਿਸੇ ਚੈਰਿਟੀ ਦੇ ਲਈ ਫੰਡ ਕੋਈ ਜਿਹੜਾ EMPLOYEE ਉਹਨਾਂ ਦਾ ਡੋਨੇਟ ਕਰੇਗਾ ਤੇ ਮੈਚਿੰਗ ਉਹ ਕਰ ਦਿੰਦੇ ਨੇ। ਤੇ ਇਹਨਾਂ ਨੇ ਇਸ ਕਿਸਮ ਦੇ ਟਰਾਈਬਲ ਬੱਚਿਆਂ ਦੇ ਨਾਂ ਸ਼ਿਸ਼ੂ ਭਾਰਤੀ ਫਲਾਣਾ ਟਮਕਾ ਜਿਹੜੀ ਸਾਰੀ ਫੰਡਿੰਗ ਮੁੜ ਕੇ बजरंग दल और दूसरिया तीसरिया जिहड़ियां इन्हां दीयां अभिनव भारती वर्गियां दहशतगर्द जथेबंदियां ने उन्हां नूं ट्रांसफर करदे ने, इत्थों जांदियां ने। हुण इस सब दे चलदे हैं और कल्ली यही नहीं कि भी इन्हां ने इस चों कड्ढना पाना की है, पर यह दस्सण दी कोशिश कर रहे हैं। हुण इस कॉन्फ्रेंस दे विच पाकिस्तान और अफगानिस्तान नूं सद्दिया ही नहीं गया, चीन बारे भी ये नहीं है क्लीयर, आएगा नहीं मेरे ख्याल, क्या उन्होंने भी नहीं होना इन्होंने। उन्हें करना की चाहते ने इवें ही है कि जेड़ा चोर हुंदा है वो भीड़ दे विच रल के सब तो उच्ची चोर चोर दा रौला पा के अपने आप नूं निर्दोष साबित कर रहा हुंदा है। सो ये किस किस्म दे मुल्क ने जेड़े जिन्हां दे नुमाइंदे जे तुसीं ह्यूमन राइट कौंसल दी रिपोर्ट ही चैक कर लो भारत दे विच की चल रहा है, किन्ने होर जिहड़ी है फिजिशियंस सैंस बॉर्डर्स दी लै लो, ह्यूमन राइट्स वॉच दी लै लो, एमनेस्टी इंटरनेशनल दी लै लो, किस लैवल दी दहशतगर्दी जिहदे थल्ले उन्हां ने जिहड़े अपने विरोधी डिसीडेंट ने उन्हां दे मर्डर कराए ने, कुलबुर्जी दा की कीता है, गौरी लंकेश जर्नलिस्ट दा की कीता है, कश्मीर दे विच इन्हां ने किवें जिहड़ा है वो पूरी एक रेन ऑफ टैरर खड़ी कीती हुई है। और गल यही नहीं है, इन्हां ने करना नाल दी नाल जिहड़ा पंजाब दे विच DGP रहा जिस नूं इन्हां ने NIA चीफ बनाया दिनकर गुप्ता, ये उही दिनकर गुप्ता है ਜਿਹੜਾ 2019 ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ ਤੇ ਇਹ DGP ਪੰਜਾਬ ਸੀ ਔਰ ਇਹਨੇ ਇਹਦਾ ਔਨ ਰੈਕੋਰਡ ਬਿਆਨ ਹੈ, ਉਹਨੇ ਕਿਹਾ ਸੀ ਜੀ ਕਿ ਇਹ ਬਿਲਕੁਲ ਨਹੀਂ ਖੁੱਲਣਾ ਚਾਹੀਦਾ, ਇਹ ਤਾਂ ਸਵੇਰੇ ਜਿਹੜੇ ਜਾਣਗੇ ਕਰਤਾਰਪੁਰ ਦੇ ਦਰਸ਼ਨਾਂ ਦੇ ਲਈ ਭਾਵੇਂ ਸ਼ਾਮ ਨੂੰ ਉਹਨਾਂ ਨੇ ਆ ਜਾਣਾ, ਇਹ ਦਹਿਸ਼ਤਗਰਦ ਬਣਨ ਲਈ ਤਾਂ 6 ਘੰਟੇ ਕਾਫੀ ਨੇ ਦੇਖੋ ਕਿ ਵੀ ਉੱਥੋਂ ਉਹਨਾਂ ਨੂੰ ਲਿਜਾ ਕੇ ਟਾਰਗੇਟ ਦੇ ਉੱਤੇ ਜਿਹੜਾ ਉਹ ਨਿਸ਼ਾਨੇਬਾਜ਼ੀ ਵੀ ਸਿਖਾ ਦੇਣਗੇ, ਬੰਬ ਕਿਵੇਂ ਅਸੈਂਬਲ ਕਰਨਾ ਇਹ ਵੀ 6 ਘੰਟੇ ਸਿਖਾਇਆ ਜਾ ਸਕਦਾ। ਸੋ ਉਹਨੇ ਕਿਹਾ ਜਿਹੜਾ ਸਵੇਰੇ ਜਾਏਗਾ ਉੱਥੇ ਸਿੱਖ ਮੱਥਾ ਟੇਕਣ ਉਹ ਸ਼ਾਮ ਨੂੰ ਦਹਿਸ਼ਤਗਰਦ ਬਣ ਕੇ ਆਏਗਾ।
ਹਾਲਾਂਕਿ ਇਸ ਦਾ ਇੰਨਾ ਕੁ ਰੌਲਾ ਪਿਆ, ਉਹਨੇ ਮਾਫੀ ਤਾਂ ਨਹੀਂ ਮੰਗੀ, ਲੇਕਿਨ ਅਮਰਿੰਦਰ ਸਿੰਘ ਨੇ ਉਹਦਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ। ਔਰ ਕਿਉਂਕਿ ਉਹ ਖਾਸ ਬੰਦਾ ਹੈ ਇਹਨਾਂ ਦਾ, ਹਿੰਦੂ ਤਵੀਆਂ ਦਾ, ਉਹਨੂੰ ਉਹਨਾਂ ਨੇ ਹੁਣ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ NIA ਦਾ ਚੀਫ ਬਣਾਇਆ। ਔਰ ਇਸ ਕਾਨਫਰੰਸ ਦੇ ਮੁੱਦੇ ਦੇ ਉੱਤੇ ਹੀ ਇਹ ਦਿਨਕਰ ਗੁਪਤਾ ਕਹਿੰਦਾ, ਇੰਡੀਆ ਹੈਜ਼ ਐਵੀਡੈਂਸ social media platforms being used to raise funds for terror activities। ਹੁਣ ਕਿਉਂਕਿ ਮਾਹੌਲ ਉਹ ਸਿਰਜ ਰਹੇ ਨੇ, ਅੱਜ ਖਬਰ ਇਹ ਵੀ ਹੈ ਜੀ ਅੰਮ੍ਰਿਤਸਰ 'ਚ ਫਲਾਣ ਨੌਜਵਾਨ ਫੜੇ ਗਏ, ਉਹਨਾਂ ਤੋਂ ਗ੍ਰਨੇਡ ਮਿਲੇ ਔਰ ਦੂਸਰਾ ਹੋਇਆ। ਔਰ ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਨਾਂ ਥੱਲੇ ਪੰਜਾਬ 'ਚ ਹੈ ਜੀ ਹਥਿਆਰ 3 ਮਹੀਨੇ ਤੱਕ ਸਭ ਚੈੱਕ ਕਰਾਓ, ਔਰ ਸੋਸ਼ਲ ਮੀਡੀਆ ਤੇ ਜਿਹੜਾ ਹੈ ਉਹ ਹਿੱਟ ਫਲਾਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ। ਹੁਣ ਇਹ ਦਿਨਕਰ ਗੁਪਤਾ ਕਹਿ ਰਿਹਾ ਕਿ ਈਵਨ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹ ਇਸਤੇਮਾਲ ਹੋ ਰਹੇ ਨੇ ਟੈਰਰਿਜ਼ਮ ਦੇ ਲਈ, ਫੰਡਿੰਗ ਕਰਨ ਦੇ ਲਈ। ਔਰ ਉਹਦੇ 'ਚ ਉਹਨੇ ਈਵਨ ਇਸੇ ਕਾਨਫਰੰਸ ਦੇ ਹਵਾਲੇ ਨਾਲ ਕਿਹਾ ਕਿ ਵੀ ਐਡਰੈਸਿੰਗ ਏ ਪ੍ਰੈਸ ਕਾਨਫਰੰਸ ਅਹੈਡ ਆਫ ਦਾ ਮੀਟਿੰਗ ਬਿਗਨਿੰਗ ਫਰਾਈਡੇ, ਗੁਪਤਾ ਆਲਸੋ ਸੈਡ ਪਾਕਿਸਤਾਨ ਐਂਡ ਅਫਗਾਨਿਸਤਾਨ ਵਰ ਨਾਟ ਪਾਰਟਿਸਿਪੇਟਿੰਗ ਇਨ ਦਾ ਕਾਨਫਰੰਸ। ਫਿਰ ਉਹ ਇਹ ਕਹਿੰਦਾ ਉਸੇ ਦੀ ਕਾਨਫਰੰਸ ਦਾ ਨਾਂ ਦੇ ਕੇ, ਔਰ ਉਹਦੇ 'ਚ ਉਹਨੇ ਕਿਹਾ ਵੀ ਡੂ ਹੈਵ ਐਵੀਡੈਂਸ ਆਫ ਦਿਸ ਕਾਈਂਡ ਆਫ ਥਿੰਗ ਹੈਪਨਿੰਗ, ਦਿਸ ਇਜ਼ ਐਨ ਇਸ਼ੂ ਦੈਟ ਨੀਡਸ ਟੂ ਬੀ ਡਿਸਕਸਡ because such platforms are being used for raising finances which are being used in terror activities। ਉਹਨੇ ਕਿਹਾ ਜੀ ਅਸੀਂ ਇਸ ਕਾਨਫਰੰਸ ਦੇ ਵਿੱਚ to a question on the inclusion of social media platform regulation in the agenda of the terror financing conference, ਕਿ ਉਹਨੂੰ ਪੁੱਛਿਆ ਗਿਆ ਕਿ ਜਿਹੜੀ ਟੈਰਰ ਫਾਈਨੈਂਸਿੰਗ ਕਾਨਫਰੰਸ ਏਜੰਡੇ ਤੇ ਹੋਏਗੀ। ਗੁਪਤੇ ਨੇ ਕਿਹਾ ਯੈਸ, social media platforms are being used to raise financing, funding ਔਰ ਐਜ਼ ਕਰਾਊਡ ਫੰਡਿੰਗ ਪਲੇਟਫਾਰਮਸ, ਕਿ ਵੀ ਇਹ ਵੀ। ਹੁਣ ਇਹਦੇ ਤੋਂ ਤੁਸੀਂ ਜਦੋਂ ਤੁਸੀਂ ਦੋਨਾਂ ਖਬਰਾਂ ਨੂੰ ਜੋੜ ਕੇ ਦੇਖਦੇ ਹੋ ਤੇ ਫਿਰ ਗੱਲ ਸਮਝਣੀ ਔਖੀ ਨਹੀਂ ਰਹਿੰਦੀ ਕਿ ਭਾਈ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਵੀ ਜਿਹੜਾ ਖਾਸ ਤੌਰ ਤੇ, ਕਿਉਂਕਿ ਜਿੰਨੀ ਇੱਕ ਹੁਣ 800 ਚੈਨਲ ਜਿਹੜਾ ਇਹਨਾਂ ਦਾ ਉਹ ਤਾਂ ਝੂਠ ਪਰੋਸਦਾ ਸਵੇਰ ਤੋਂ ਸ਼ਾਮ ਤੱਕ, ਐਂਟਾਈ ਸਿੱਖ, ਪੰਜਾਬ ਵਾਪਸ ਦਹਿਸ਼ਤਗਰਦੀ 'ਚ ਜਾ ਰਿਹਾ ਹੈ, ਪੰਜਾਬ 'ਚ ਲਾ ਐਂਡ ਆਰਡਰ ਪ੍ਰੋਬਲਮ। ਹਾਲਾਂਕਿ ਕੱਲ ਹੀ ਕਿਸੇ ਨੇ ਇਹਨਾਂ ਦੇ ਆਪਣੇ ਵਜ਼ੀਰ ਨੇ ਅੰਕੜੇ ਦਿੱਤੇ ਨੇ ਕਿ ਪੰਜਾਬ ਕ੍ਰਾਈਮ ਦੇ ਮਾਮਲੇ 'ਚ 15ਵੇਂ ਨੰਬਰ ਦੇ ਉੱਤੇ ਹੈ। ਜਿਹੜੀਆਂ 8 ਸਟੇਟਾਂ BJP ਗਵਰਨਡ ਨੇ ਉੱਥੇ ਕ੍ਰਾਈਮ ਰੇਟ ਮੱਚ ਮੋਰ ਹੈ, ਪਰ ਇਹ ਮਾਹੌਲ ਸਿਰਜ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਉਹਦੇ ਨਾਲ ਜੋੜ ਕੇ ਜਿਹੜਾ ਉਹ ਅਲਟੀਮੇਟਲੀ ਸੋਸ਼ਲ ਮੀਡੀਆ ਨੂੰ ਵੀ ਬੰਦ ਕਰਨਗੇ। ਕਿਸੇ ਵੀ ਕਿਸਮ ਦਾ ਜਿਹੜਾ ਹਿਊਮੈਨਿਟੇਰੀਅਨ ਏਡ ਲਈ ਕੰਮ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਰੋਕਣਗੇ, ਔਰ 75 ਮੁਲਕਾਂ ਦੇ ਨੁਮਾਇੰਦਿਆਂ ਦੇ ਸਾਹਮਣੇ ਇਹ ਸਾਬਤ ਕਰਨਗੇ ਕਿ ਜੀ ਇੰਡੀਆ ਵਿਕਟਮ ਹੈ ਦਹਿਸ਼ਤਗਰਦੀ ਦਾ, ਉਹ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ ਹੈ, ਉਹ ਅਫਗਾਨਿਸਤਾਨ ਕਰਵਾ ਰਿਹਾ, ਉਹ ਸਿੱਖ ਦਹਿਸ਼ਤਗਰਦ ਜਿਹੜੇ ਨੇ ਉਹ ਕੈਨੇਡਾ 'ਚ ਬੈਠੇ ਹੋਏ ਨੇ, ਦੇਖੋ ਗੈਂਗਸਟਰ ਆ ਗਏ, ਫਲਾਣਾ ਆ ਗਏ। ਸੋ ਇਹ ਸਾਰਾ ਜਦੋਂ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਇਹਨਾਂ ਦੇ ਏਜੰਡੇ ਦੇ ਉੱਤੇ ਇੱਕ ਹੋਰ ਸਿੱਖ ਨਸਲਕੁਸ਼ੀ ਹੈ ਔਰ ਪੰਜਾਬ ਦੇ ਵਿੱਚ ਉਹਦਾ ਮਾਹੌਲ ਤਿਆਰ ਕਰ ਰਹੇ ਨੇ। ਇਹ ਵੀ ਜਿਹੜੇ 75 ਮੁਲਕਾਂ ਦੇ ਨੁਮਾਇੰਦਿਆਂ ਨੂੰ ਇੰਟਰਨੈਸ਼ਨਲੀ ਇਹ ਜਸਟੀਫਾਈ ਕਰਨਗੇ ਤਾਂ ਕਿ ਕੱਲ ਨੂੰ ਜਦੋਂ ਇਹਨਾਂ ਨੇ ਕ੍ਰੈਕਡਾਊਨ ਪੰਜਾਬ ਦੇ ਵਿੱਚ ਕਰਨਾ ਸਿੱਖਾਂ ਦੀ ਨਸਲਕੁਸ਼ੀ ਦੇ ਲਈ, ਉਹ ਕਹਿਣ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇੰਟਰਨੈਸ਼ਨਲ ਦਹਿਸ਼ਤਗਰਦੀ ਹੈ ਔਰ ਉਹਨੂੰ ਜਿਹੜਾ ਬਾਹਰ ਬੈਠੇ ਜਿਹੜੇ ਨੇ ਸਿੱਖ ਉਹ ਸਪੋਰਟ ਕਰ ਰਹੇ ਨੇ, ਉਹ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਯੂਜ਼ ਕਰ ਰਹੇ ਨੇ, ਬਾਕੀ ਨੂੰ ਵੀ। ਸੋ ਇਹ ਸਾਰੀ ਖੇਡ ਇਸੇ ਲਈ ਦਿਨਕਰ ਗੁਪਤੇ ਨੂੰ ਲਿਆ ਕੇ, ਅਦਰਵਾਈਜ਼ ਇਹ ਸੈਂਟਰ ਦਾ ਸੀ ਤੇ NIA ਦਾ ਕੋਈ ਕੰਮ ਨਹੀਂ ਸੀ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਇਨਫੋਰਮੇਸ਼ਨ ਦੇਣਾ, ਪਰ ਇਹ ਹਰ ਇੱਕ ਨੂੰ ਇਸ ਨਾਲ ਜੋੜਨ ਦੀ ਕੋਸ਼ਿਸ਼ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਹੈ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ
ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਇੱਕ ਖਬਰ ਜਿਹੜੀ ਟਵਿੱਟਰ ਤੇ ਵੀ ਟ੍ਰੈਂਡ ਕਰਦੀ ਰਹੀ, ਉਹ ਨੌਟੰਕੀ ਮਾਸਟਰ ਅਮਿਤਾਭ ਬੱਚਨ ਦੇ ਪਾਲਤੂ ਕੁੱਤੇ ਦੀ ਮੌਤ ਸੰਬੰਧੀ ਸੀ, ਜਿਸ ਤੇ ਅਮਿਤਾਭ ਬੱਚਨ ਦੇ ਚਮਚਿਆਂ ਨੇ ਭਾਰੀ ਦੁੱਖ ਦਾ ਇਜ਼ਹਾਰ ਕੀਤਾ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲੇ ਅਮਿਤਾਭ ਬੱਚਨ ਨੂੰ ਹਜ਼ਾਰਾਂ ਮੌਤਾਂ ਦਾ ਕੋਈ ਗਮ ਨਹੀਂ ਹੈ, ਪਰ ਕੁੱਤੇ ਲਈ ਉਸ ਦੇ ਅਥਰੂ ਵਗ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੇ ਕਾਤਲ ਨੇ ਉਹਨਾਂ ਨੂੰ ਕਿਵੇਂ ਕਿਸ ਕਿਸਮ ਦੇ ਉਹਨਾਂ ਦੇ ਬੇਸ਼ੱਕ ਕੋਈ ਬੇਧਿਆਨੇ 'ਚ ਹੀ ਇੱਕ ਦੂਜੇ ਦੇ ਨਾਲ ਉਹਨਾਂ ਦੇ ਖਿਆਲ ਜੁੜ ਜਾਂਦੇ ਨੇ। ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਅੱਛਾ ਕਿ ਜਦੋਂ ਨਰਿੰਦਰ ਮੋਦੀ ਨੂੰ ਇੱਕ ਬਾਹਰਲੇ ਕੋਰਸਪੋਂਡੈਂਟ ਨੇ, ਜਦੋਂ ਇਹ 2014 'ਚ ਆਪਣੀ ਪ੍ਰਾਈਮ ਮਿਨਿਸਟਰੀਅਲ ਬਿਡ ਉਹਨੇ ਕੀਤੀ, ਇਲੈਕਸ਼ਨ ਲੜ ਰਿਹਾ ਸੀ, ਔਰ ਉਹਨੇ ਉਹਨੂੰ ਇੰਟਰਵਿਊ ਕੀਤਾ ਤੇ ਉਹਨੇ ਉਹਨੂੰ ਕਿਹਾ ਕਿ ਵੀ ਬੇਸ਼ੱਕ ਅਦਾਲਤਾਂ ਨੇ ਤੈਨੂੰ ਬਰੀ ਕਰ ਦਿੱਤਾ ਕਿ 2002 ਦੀ ਮੁਸਲਮਾਨ ਨਸਲਕੁਸ਼ੀ 'ਚ ਤੇਰਾ ਕੋਈ ਰੋਲ ਨਹੀਂ ਹੈ, ਪਰ ਤੈਨੂੰ ਦੁੱਖ ਤਾਂ ਹੋਏਗਾ ਹੀ। तो वो एकदम कहता है हाँ, अगर कुत्ते का पिल्ला भी गाड़ी के नीचे आके मरता है दुख तो होता ही है। सो ये क्योंकि ये आप कुत्तियां वाले काम करते ने, कुत्तेआम ने, उन्होंने जिहड़ी होर कोई तशबीह लई नज़र नहीं आया ये दस्सण लई कि भी ये ईवन उन्होंने जिहड़े मारे गए ने उन्होंने वो कुत्तियां दे पिल्ले ही समझदे। लेकिन हुण अज जदों है तो पिछले कल अमिताभ बच्चन की खबर भी, पिक्चर भी हाथ दे विच उन्हें अपनी गोच अपना पैट डॉग फड़िया होया और ये जिहड़ा सारा मीडिया लगा होया कि जी अमिताभ बच्चन दे प्यारे कुत्ते दी मौत। सोशल मीडिया ते बिग बी ने साझा किया दुख, नाल ही लिखिया साडा छोटा जिहा दोस्त सानू छड्ड के चला गया, और थले रोण वाली जिहड़ी है वो इमेज इमोजी जिहड़ी है उन्हें दित्ती। और ईवन ट्रिब्यून वर्गी अखबार जिन्हां कोल जो पंजाब दे विच चल रहा है, जो पुलिस करदी है, जो हिंदू तो भी नफरत है, उहदे लई कोई खबर नहीं हुंदी, उसने भी खबर लाई अमिताभ बच्चन mourns death of his pet dog, shares emotional note. Soon after he shares the picture, fans swam the comment section with heartfelt messages and broken heart emotions. ਹੁਣ ਤੁਸੀਂ ਦੇਖੋ ਕਿ ਵੀ ਕਿਸ ਲੈਵਲ ਦੀ ਇਹ ਸੁਸਾਇਟੀ ਹੈ, ਕਿਸ ਲੈਵਲ ਦੀ। ਹੁਣ ਇਹ ਇਵੇਂ ਹੀ ਹੈ ਜਿਵੇਂ ਹਿਟਲਰ ਜਿਹਨੇ ਲੱਖਾਂ ਲੋਕ ਮਾਰੇ, ਕੱਲੇ ਯਹੂਦੀ ਨਹੀਂ, ਉਹਨਾਂ ਦਾ ਜ਼ਿਕਰ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਨੇ ਇੱਕ ਦੁਨੀਆ ਭਰ ਦੇ ਵਿੱਚ ਆਪਣਾ ਨੈਟਵਰਕ ਆ ਉਹਨਾਂ ਦਾ, ਜਿਪਸੀ, ਫਿਜ਼ੀਕਲ हैंडीकैप, सिविल लिबर्टेरियंस, मजहबी जेड़ा भी पोलिटिकल डिसीडेंट्स किन्ने। और मैं कल ही कुदरती स्टालिन का पीरीयड नूं देख रहा सी कि भी मिलियंस एंड मिलियंस किवें इन्हां ने वाइप आउट कर दिते। और उस सारे तो बाद ये आंदा जी हिटलर वाज ए वेजीटेरियन। हुण उहदा शाकाहारी ये इवें ही है भी तुहानूं जिहड़ा ह्यूमन ब्लड चार्ज फिर तुसीं स्पिल कीता कर रहे हो, जुल्म कर रहे हो आम, ਉਹ ਤੁਹਾਨੂੰ ਤੁਸੀਂ ਉਹਦੇ ਚੋਂ ਪਲੇਸ਼ਰ ਲੈ। ਇਹੀ ਜਦੋਂ ਜਿਨ੍ਹਾਂ ਨੂੰ ਇਸ ਲੈਵਲ ਦੇ ਕਿਹਾ ਜਾਂਦਾ ਹੈ ਕਿ ਭਾਈ ਇਹ ਇੱਕ ਬਿਮਾਰੀ ਹੈ ਕਿ ਵੀ ਇਹ ਉਸ ਕਿਸਮ ਦਾ ਉਹਨਾਂ ਦਾ ਸੈਡਿਸ਼ੀਅਸ ਜਿਹੜਾ ਉਹ ਪੂਰਾ ਹੁੰਦਾ, ਸੈਡਿਸਟਿਕ ਬਿਹੇਵੀਅਰ ਹੁੰਦਾ ਜਿਨ੍ਹਾਂ ਦਾ, ਸੈਡਿਸਟ ਕਹਿੰਦੇ ਨੇ ਇਹਨਾਂ ਨੂੰ। ਸੋ ਇਹੀ ਹੁੰਦਾ ਸੈਡਿਜ਼ਮ ਕਿ ਵੀ ਇੱਕ ਪਾਸੇ ਤੁਸੀਂ ਪਲੇਸ਼ਰ ਲੈ ਰਹੇ ਹੋ ਕਿ ਚਾਰ ਚੁਫੇਰੇ ਖੂਨ ਡੁੱਲ ਰਿਹਾ ਬੇਗੁਨਾਹ ਦਾ, पर दूसरे पासे जड़ा तुसी शाकाहारी हो। हुण अमिताभ बच्चन जिन्हों अपने इस कुत्ते दे मरे दा इन्ना क दुख है कि भी उन्हें सोशल मीडिया ते कीता, और तुसी उहदे अगों देखो किस किस्म दे लोग
ਅੱਗੋਂ ਕਿਸ ਕਿਸਮ ਦੇ ਉਹਨਾਂ ਦੇ ਫਾਲੋਅਰ ਹੁੰਦੇ ਨੇ। ਔਰ ਹੁਣ ਈਵਨ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਤਬਕਾ ਜਿਹੜਾ ਹਿੰਦੂ ਤਵੀਆਂ ਦਾ ਜਾਂ ਮੈਜੋਰੀਟੇਰੀਅਨ ਹਿੰਦੂਆਂ ਦਾ ਸਿੱਖਾਂ ਨੂੰ ਕਹੇਗਾ ਕਿ 84 ਕੋ ਭੁੱਲ ਜਾਓ, ਲੁੱਕ ਫਾਰਵਰਡ, ਤੇ ਉਹੀ ਜਦੋਂ ਕੋਈ ਵਾਕਿਆ ਸਿੱਖ ਜਿਹੜਾ ਚੈਲੰਜ ਦਾ ਕਰਦੇ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਹੁੰਦਾ ਹੈ ਕਿ 84 ਯਾਦ ਕਰਵਾ ਦੇਂਗੇ, 84 ਦੁਹਰਾ ਦੇਂਗੇ। ਹੁਣ 84 ਚ ਫਸੇ ਹੋਏ ਲੋਕ ਜਿਹੜੇ ਨੇ ਉਹ ਤੁਹਾਨੂੰ ਕਿਵੇਂ ਉਹਨੂੰ ਹੀ ਤੁਹਾਡੀ ਮੈਮਰੀ ਅਰੇਜ਼ ਕਰਨ ਲਈ ਵੀ ਇਸਤੇਮਾਲ ਕਰਦੇ ਨੇ ਕਿ ਵੀ ਤੁਸੀਂ ਜਿਹੜਾ ਉਸ ਸਾਰੇ ਨੂੰ ਯਾਦ ਦਹਾਨੀ ਨਾ ਕਰੋ ਕਿ ਤੁਹਾਡੇ ਨਾਲ ਵਾਪਰਿਆ ਕੀ ਹੈ ਜੀ। ਪਰ ਜਦੋਂ ਤੁਸੀਂ ਫਿਰ ਵੀ ਸਿਰ ਚੁੱਕ ਕੇ ਕੋਈ ਗੱਲ ਕਰਨੀ ਚਾਹੁੰਦੇ ਹੋ, ਫਿਰ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖ ਕੇ ਤੁਹਾਨੂੰ ਕਹਿੰਦੇ ਨੇ ਕਿ 84 ਭੁੱਲ ਗਈ, ਵੀ ਉਹ ਤੁਹਾਨੂੰ ਭੁੱਲਣ ਵੀ ਨਹੀਂ ਦੇਣਾ ਚਾਹੁੰਦੇ, ਪਰ ਇਸ ਦੇ ਤੌਰ ਤੇ ਕਿ ਉਹ ਜ਼ਾਲਮ ਨੇ ਔਰ ਉਹਨਾਂ ਦੇ ਥੱਲੇ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਬਿਲਕੁਲ ਸਬਜੂਗੇਟ ਹੋ ਕੇ ਰਹਿਣਾ, ਉਹਨਾਂ ਸਾਹਮਣੇ ਅੱਖ ਚੁੱਕ ਕੇ ਨਹੀਂ ਦੇਖਣਾ। ਹੁਣ ਮੇਰੇ ਲਈ ਤਾਂ ਇਹ ਕੋਈ ਖਬਰ ਵੀ ਨਹੀਂ ਸੀ ਕਿ ਮਰ ਗਿਆ ਕੁੱਤਾ ਉਹਦਾ, ਪਰ ਮੈਨੂੰ ਇਹ ਲੱਗਾ ਕਿ ਜਿਹਨੂੰ ਇੰਨਾ ਨੈਸ਼ਨਲ ਮੀਡੀਆ ਨੇ ਔਰ ਉਹਨਾਂ ਦੇ ਟੀਵੀ ਨੈਟਵਰਕ ਨੇ ਵੀ ਡਿਸਕਸ ਕੀਤਾ ਜੀ ਉਹਦਾ ਕੁੱਤਾ, ਹਾਲਾਂ ਉਹਨੇ ਨਾਮ ਹੀ ਨਹੀਂ ਦੱਸਿਆ ਵੀ ਕੁੱਤੇ ਦਾ ਕੀ ਹੈ, ਪਰ ਉਹਦਾ ਕੁੱਤਾ ਉਹਨੇ ਕਿਹਾ ਜੀ ਮੀਆਂ ਛੱਡ ਕੇ ਚਲਾ ਗਿਆ ਸਾਨੂੰ, ਔਰ ਉਹਦੇ ਦੂਜੇ ਵੀ ਨੇ। ਹੁਣ ਇਹ ਉਹੀ ਅਮਿਤਾਭ ਬੱਚਨ ਹੈ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਰਾਜੀਵ ਗਾਂਧੀ ਤੋਂ ਬਾਅਦ ਉਹਨਾਂ ਦੇ ਵਿੱਚ ਸਰੇ ਫਰਿਸ਼ਤ ਹੈ। ਇੰਦਰਾ ਗਾਂਧੀ ਦੀ ਡੈਡ ਬਾਡੀ ਪਈ ਹੋਈ ਹੈ, ਹਜ਼ਾਰਾਂ ਲੋਕ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ ਔਰ ਪੂਰਾ ਖੁੱਲ, ਕਿਉਂਕਿ HKL ਭਗਤ ਜਿਹੜਾ ਜਿਹਨੂੰ ਬਾਅਦ ਚ ਉਹਨੇ ਅੱਗੋਂ ਵੀ ਨਵਾਜਿਆ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਉਸ ਵੇਲੇ ਤੱਕ ਸੀ ਜਾਂ ਕੌਣ ਹੈ ਜੋ ਵੀ, ਉਹ ਫੁੱਲ ਸਕੇਲ ਟੀਵੀ ਤੇ ਦਿਖਾ ਰਿਹਾ ਔਰ ਇਹ ਇੱਕਦਮ ਅਮਿਤਾਭ ਬੱਚਨ ਜਿਹੜਾ ਉਸ ਬਾਡੀ ਦੇ ਕੋਲ ਖੜਾ ਇੰਦਰਾ ਗਾਂਧੀ ਦਾ ਜਿਹੜਾ ਉਹ ਚਹੇਤਾ ਪੁੱਤਰ ਸੀ ਬਣਿਆ ਹੋਇਆ, ਤੇ ਬਾਂਹ ਖੜੀ ਕਰਕੇ ਕਹਿੰਦਾ ਖੂਨ ਕਾ ਬਦਲਾ ਖੂਨ, ਔਰ ਉਹ ਦੂਰਦਰਸ਼ਨ ਤੇ ਜਾ ਰਿਹਾ ਨਾਰਾ, ਔਰ ਨਾਲ ਦੀ ਨਾਲ ਕਹਿੰਦਾ ਕਿ ਵੀ ਇਸ ਖੂਨ ਕੇ ਛੀਂਟੇ ਕਾਤਲੋं के घर तक पहुंचा दो। स्टेटमेंट बड़ी क्लीयर है जो अज इन्हां दी हिंदू तवियां दियां धर्म संसदां कहंदियां ने कि भी मुसलमान नस्लकुशी करो इन्हां दी, हुण ये सिंपल सी कि भी इस खून के छींटे कातलों के घरों तक पहुंचा दो, और उस तो पहला नारा है खून का बदला खून, कि जे इंदिरा गांधी दा खून होया तो हुण तुसीं सिखां दा खून बहाओ। हुण ये वो लोग ने जिहड़े ਕੱਲੇ ਇਹੀ ਨਹੀਂ ਕਿ ਮੈਂਟਲੀ ਸਿੱਖ ਸੈਡਿਸਟ ਨੇ। ਹੁਣ ਜੇ ਕੋਈ ਅਮਿਤਾਭ ਬੱਚਨ ਨੂੰ ਉਹਦੀ ਸਿੱਖ ਮਾਂ ਨਾਲ ਜੋੜ ਕੇ ਕਹਿਣਾ ਚਾਹੇ ਕਿ ਜੀ ਦੇਖੋ ਕਿਵੇਂ, ਔਰ ਕਦੇ ਵੀ ਹੁਣ ਉਹਨੂੰ ਕੁੱਤੇ ਦੇ ਮਰੇ ਦਾ ਇੱਕ ਤਾਂ ਜੋ ਉਹਦਾ ਰੋਲ ਹੈ ਉਹ ਤਾਂ ਹੈ ਹੀ ਹੈ, ਪਰ ਤੁਹਾਨੂੰ ਕਦੇ ਤੁਸੀਂ ਇਹਨਾਂ 38 ਸਾਲਾਂ 'ਚ ਇਹਦਾ ਟਵੀਟ ਨਹੀਂ ਦੇਖਿਆ ਹੋਏਗਾ ਕਿ ਇਹ ਕਦੇ ਨਵੰਬਰ ਦੇ ਪਹਿਲੇ ਹਫਤੇ ਕਹਿ ਰਿਹਾ ਹੋਏ ਕਿ ਜੀ ਮੈਨੂੰ ਜਿਹੜੇ ਬੇਗੁਨਾਹ ਮਾਰੇ ਗਏ ਸੀ ਹਜ਼ਾਰਾਂ ਸਿੱਖ, ਉਹਨਾਂ ਦਾ ਦੁੱਖ ਹੈ। ਬਿਲਕੁਲ ਜੋ ਇੰਦਰਾ ਗਾਂਧੀ ਨੂੰ ਵੀ ਰੋਲ ਹੈ, ਭਾਵੇਂ ਉਹਨੂੰ ਵੀ ਕਹਿ ਦੇ ਕਿ ਜੀ ਮੇਰੀ ਮਾਂ ਮਰ ਗਈ ਸੀ, ਪਰ ਨਾਲ ਇੱਕ ਲਾਈਨ ਕੋਈ ਇਹ ਵੀ ਤਾਂ ਕਹਿ ਸਕਦਾ ਹੈ ਕਿ ਭਾਈ ਇਹ ਜਿਹੜਾ ਮੈਨੂੰ ਅਫਸੋਸ ਹੈ, ਉਹਦੇ ਤੋਂ ਹੀ ਘੱਟੋ ਘੱਟ ਪਾਰਟਲੀ ਇੱਕ ਕਲਾਸ ਤਾਂ ਕਹਿ ਸਕਦੀ ਸੀ ਜੀ ਚਲੋ ਭਾਵੇਂ ਉਦੋਂ ਉਹਨੇ ਕਰ ਵੀ ਦਿੱਤਾ, ਪਰ ਘੱਟੋ ਘੱਟ ਉਹ ਜਿਹੜਾ ਉਸ ਲਈ ਸ਼ਰਮਿੰਦਾ ਹੈ। ਹੁਣ ਕੁੱਤੇ ਮਰੇ ਦਾ ਜਿਹੜਾ ਉਸ ਨੂੰ ਵਿਰਾਗ ਜਾਗਿਆ ਹੋਇਆ, ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਦੋਂ ਇਹਨੇ ਡਾਕਟਰ ਸਟੈਲਿਨ ਨੇ ਜੈਨੋਸਾਈਡ ਦੀਆਂ ਸਟੇਜਸ ਦਿੱਤੀਆਂ ਨੇ ਕਿ ਵੀ ਇੰਨੀਆਂ ਸਟੇਜਸ 'ਚ ਹੁੰਦਾ, ਤੇ ਉਹਦੇ 'ਚ ਇੱਕ ਪਾਰਟ ਜਿਹੜਾ ਐਂਡ ਹੁੰਦਾ ਜਿਹੜਾ ਸਟੇਟ ਜਾਂ ਉਹਦੇ ਜਿਹੜੇ ਐਪਰੇਟਸ ਦਾ ਹਿੱਸਾ ਹੁੰਦੇ ਨੇ ਕਰਨ ਵਾਲੇ, ਡਿਨਾਇਲ, ਕਿ ਉਹ ਮੁਨਕਰ ਹੁੰਦੇ ਨੇ। ਸੋ ਇਹ ਇਕੱਲਾ ਮੁਨਕਰ ਹੋਣਾ ਨਹੀਂ ਹੈ, ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ ਹੈ ਕਿ ਤੁਹਾਡੇ ਹਜ਼ਾਰਾਂ ਡੈਡ ਬਾਡੀਜ਼ ਜਿਹੜੀਆਂ ਜਿਉਂਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਤੇਰੇ ਖੂਨ ਦਾ ਬਦਲਾ ਖੂਨ ਕਹਿਣ ਨਾਲ, ਲੇਕਿਨ ਤਾਂ ਉਹਨਾਂ ਦੀ ਔਕਾਤ ਜਿਹੜੀ ਹੈ ਉਸ ਦੇ ਇੱਕ ਪਾਲਤੂ ਕੁੱਤੇ ਜਿੰਨੇ ਵੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ, ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ
ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਉਹਨਾਂ ਲਈ ਇਹ ਖਬਰ ਸੈਡ ਨਿਊਜ਼ ਹੈ ਜਿਹੜੇ ਕਿ ਜ਼ਿਆਦਾਤਰ ਹੈਡਫੋਨਸ ਔਰ ਲਾਊਡ 뮤직 ਜਿਹੜਾ ਸੁਣਦੇ ਆ। ਸੋ ਇੱਕ ਹਾਈ ਲੈਵਲ ਸਟੱਡੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਹੈਡਫੋਨਸ ਅਤੇ ਲਾਊਡ 뮤직 ਦੀ ਵਜ੍ਹਾ ਕਰਕੇ 1 ਬਿਲੀਅਨ ਤੋਂ ਜ਼ਿਆਦਾ ਯੰਗਸਟਰ ਆਪਣੀ ਸੁਣਨ ਸ਼ਕਤੀ ਗਵਾ ਸਕਦੇ ਹਨ ਜਾਂ ਜਿਹੜੀ ਸੁਣਨ ਸ਼ਕਤੀ ਨੂੰ ਘਟਾ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ 2 ਦਿਨ ਪਹਿਲਾਂ ਹੀ ਸੈਲੀਬ੍ਰੇਟ ਕਰਕੇ ਹਟੇ ਹਾਂ ਕਿ ਇਸ ਧਰਤੀ ਦੇ ਉੱਤੇ 8 ਬਿਲੀਅਨ ਲੋਕ ਹੁਣ ਵਸਦੇ ਨੇ। ਅਖੀਰਲਾ ਬੇਬੀ ਜਿਹੜਾ ਆਇਆ 8 ਬਿਲੀਅਨ ਦੀ ਉਹਨੇ ਗਿਣਤੀ ਵਧਾਈ। ਅੱਛਾ। ਔਰ ਉਹਦੇ 'ਚ ਜਦੋਂ ਮੈਂ ਇਹ ਖਬਰ ਇੰਟਰਨੈਸ਼ਨਲੀ, ਔਰ ਕਿਉਂਕਿ ਮੈਡੀਕਲ ਸੋਰਸਿਸ ਦੇ ਹਵਾਲੇ ਨਾਲ ਹੈ, ਮੈਡੀਕਲ ਯੂਨੀਵਰਸਿਟੀ ਆਫ ਸਾਊਥ ਕੈਰੋਲਾਈਨਾ ਦੇ ਰਿਸਰਚਰ ਵੀ ਇਹਦੇ 'ਚ ਸੀ, ਇੰਟਰਨੈਸ਼ਨਲ ਟੀਮ ਸੀ, ਔਰ ਉਹਨਾਂ ਦੀ ਇਹ ਫਿਗਰ ਕਿ ਓਵਰ 1 ਬਿਲੀਅਨ ਯੰਗਸਟਰਸ ਐਟ ਹੀਅਰਿੰਗ ਲਾਸ ਰਿਸਕ ਡਿਊ ਟੂ ਹੈਡਫੋਨਸ, ਲਾਊਡ 뮤직। ਔਰ ਇਹ ਇੱਕ ਬੜੀ ਸ਼ੌਕਿੰਗ ਸੀ। ਹਾਲਾਂ ਮੈਂ ਤਾਂ ਸ਼ੁਰੂ ਤੋਂ ਹੀ ਮੈਂ ਤਾਂ ਕਦੇ ਬਲੂਟੁੱਥ ਵੀ ਉਹ ਯੂਜ਼ ਨਹੀਂ ਕਰਦਾ। ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਇਹ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਕੱਲਾ ਇਹੀ ਨਹੀਂ, ਇਹ ਤਾਂ ਚਲੋ ਕਿਉਂਕਿ ਕੰਨਾਂ ਦੇ ਵਿੱਚ ਵਾੜੇ ਹੁੰਦੇ ਨੇ, ਉਹ ਤਾਂ ਕੰਨਾਂ ਦਾ ਪਰਦੇ ਕੋਈ ਬਹੁਤ ਮਜ਼ਬੂਤ ਨਹੀਂ ਹੁੰਦੇ। ਔਰ ਬਹੁਤ ਜਿਹੜੇ ਲੋਕ ਦੀਵਾਲੀ ਦੇ ਮੌਕੇ ਦੇ ਉੱਤੇ, ਅਸੀਂ ਬਚਪਨ 'ਚ ਵੀ ਸਾਨੂੰ ਪਤਾ ਹੈ ਕਿ ਜਿਹੜੇ ਥੋੜੇ ਜਿਹੇ ਵੀ ਧਮਕ ਵਾਲਾ ਪਟਾਕਾ ਹੁੰਦਾ ਸੀ ਉਹਦੇ 'ਚ ਕੰਨ ਦਾ ਪਰਦਾ ਫਟ ਜਾਂਦਾ ਸੀ। ਕਿਉਂਕਿ ਕਈ ਵਾਰ ਜਿਵੇਂ ਕੁਦਰਤ ਨੇ ਕੁਝ ਚੀਜ਼ਾਂ 2 ਦਿੱਤੀਆਂ ਹੋਈਆਂ, ਬਾਏ 1 ਗੈਟ 1 ਵਾਂਗ 2 ਅੱਖਾਂ ਵੀ ਨੇ, 2 ਕੰਨ ਵੀ ਨੇ, ਇੱਕ ਦਾ ਪਰਦਾ ਫਟਿਆ ਵੀ ਹੋਏ ਤਾਂ ਕਈ ਵਾਰੀ ਪਤਾ ਹੀ ਨਹੀਂ ਸੀ ਲੱਗਦਾ ਕਿ ਵੀ ਉਹ ਬਹੁਤ ਕਈਆਂ ਨੂੰ ਬਾਅਦ ਜਾ ਕੇ ਪਤਾ ਲੱਗਾ ਇਹਨਾਂ ਹੁੰਦਾ ਸੀ ਘੱਟ ਸੁਣਦਾ ਹੈ ਨਾ, ਕਿ ਉੱਚੀ ਬੋਲ ਜਾਂ ਦੂਜਾ। ਸੋ ਬਹੁਤ ਵਾਰ ਉਹਦਾ ਕਾਰਨ ਉਹ ਜਿਹੜਾ ਉਹਨਾਂ ਦਾ ਪਟਾਕੇ ਦਾ ਚੱਲਣਾ ਹੈ ਉਸ ਦੇ ਨਾਲ ਹੀ ਹੋ ਜਾਂਦਾ। ਹਾਂ, ਸੋ ਇਸੇ ਤਰ੍ਹਾਂ ਜਿਹੜਾ ਈਵਨ ਪੁਲਿਸ ਦੀ ਕਸਟਡੀ ਜਿਹੜੇ ਸਾਡੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਪੁੱਠੇ ਕਰਕੇ ਟਾਰਚਰ ਕੀਤਾ ਜਾਂਦਾ ਸੀ, ਔਰ ਦੂਜਾ ਇੱਕ ਜਿਹੜਾ ਕਾਮਨ ਸਿੰਪਟਮ ਬਾਅਦ ਦੇ ਵਿੱਚ ਨਜ਼ਰ ਆਉਂਦਾ ਸੀ ਕਿ ਵੀ ਉਹਨਾਂ ਦੇ ਕੰਨ ਦੇ ਪਰਦੇ ਜਿਹੜੇ ਨੇ ਉਹ ਇੱਕ ਅੱਧਾ ਪਰਦਾ ਕਮਜ਼ੋਰ ਸੁਣਨੋਂ ਹਟ ਜਾਂਦੇ ਸੀ ਜਾਂ ਘੱਟ ਸੁਣਦੇ ਸੀ, ਕਿਉਂਕਿ ਉਸੇ ਟਾਰਚਰ ਦੇ ਪੀਰੀਅਡ 'ਚ ਉਹਨਾਂ ਦੇ ਜਿਹੜਾ ਉਹ ਪਰਦਾ ਫਟ ਜਾਂਦਾ ਸੀ। ਔਰ ਇਹ ਜਦੋਂ ਦਾ ਮੈਂ ਇਹ ਦੇਖਦਾ ਕਿ ਵੀ ਲੰਬਾ ਵਕਤ, ਔਰ ਇਹੀ ਨਹੀਂ, ਇਹ ਤਾਂ ਚਲੋ ਹੁਣ ਸਟੱਡੀ ਇਸ ਦੇ ਉੱਤੇ ਆਈ ਹੈ, ਪਿਛਲੇ ਪੀਰੀਅਡ ਦੇ ਵਿੱਚ ਪਿਛਲੇ ਸਾਲਾਂ 'ਚ ਕਾਫੀ ਜਦੋਂ ਤੋਂ ਸੈੱਲ ਫੋਨ ਆਏ ਹੈ, ਔਰ ਦੂਸਰਾ ਬ੍ਰੇਨ ਟਿਊਮਰ ਜਾਂ ਕੈਂਸਰਸ ਟਿਊਮਰ ਸਿਰ ਦਾ, ਇਹ ਤੁਹਾਨੂੰ ਬਹੁਤ ਇਨਸੀਡੈਂਟਸ ਦੇਖਣ ਨੂੰ ਸੁਣਨ ਨੂੰ ਮਿਲਣਗੇ। ਕਿਉਂਕਿ ਇਹ ਜਿੰਨੇ ਵੀ ਨੇ ਹੈ ਤਾਂ ਅਲਟੀਮੇਟਲੀ ਰੇਡੀਏਸ਼ਨ ਹੈ, ਥੋੜੀ ਹੈ ਬਹੁਤੀ ਹੈ ਕਿੰਨਾ ਕੀ ਹੈ, ਅਸੀਂ ਜਿਨ੍ਹਾਂ ਡਿਵਾਈਸਿਸ ਦੇ ਸਾਹਮਣੇ ਬੈਠਦੇ ਹਾਂ ਇਹ ਸਾਰੀਆਂ ਰੇਡੀਏਸ਼ਨ। ਔਰ ਜਦੋਂ ਤੁਸੀਂ ਲਗਾਤਾਰ ਸੈੱਲ ਫੋਨ ਕੰਨ ਦੇ ਨਾਲ ਲਾਇਆ ਹੋਇਆ ਹੈ ਜਾਂ ਹੁਣ ਤਾਂ ਬਿਲਕੁਲ ਹੀ ਹੈਡਫੋਨ ਦੇ ਰਾਹੀਂ ਉਹ ਸੈੱਟ ਹੀ ਕੀਤਾ ਹੁੰਦਾ ਹੈ ਤਾਂ ਬਲੂਟੁੱਥ ਤਾਂ ਵਿੱਚ ਹੀ ਵੜ ਜਾਂਦਾ ਹੈ, ਇਸ ਸਾਰੇ 'ਚੋਂ ਅਲਟੀਮੇਟਲੀ ਇਹ ਰੇਡੀਏਸ਼ਨ ਵੀ ਹੈ
ਤੇ ਖਾਸ ਤੌਰ ਤੇ ਜਿਹੜਾ ਲਾਊਡ 뮤직 ਔਰ ਦੂਸਰਾ ਉਹ ਤਾਂ ਤੁਹਾਡੇ ਕੰਨ ਫਾੜ ਦਿੰਦਾ, ਜਿਹੜਾ ਰੌਕ ਐਂਡ ਰੋਲ ਹੈ ਉਹ ਤਾਂ ਲੇਕਿਨ ਹੈਰਾਨੀ ਹੁੰਦੀ ਹੈ ਵੀ ਕਿਵੇਂ, ਔਰ ਜਿਹੜੇ ਨੇ ਉਹ ਕੰਨਾਂ 'ਚ ਲਾ ਕੇ ਐ ਤੁਰੇ ਹੁੰਦੇ ਨੇ ਤੇ ਤੁਹਾਨੂੰ ਜੋਗਿੰਗ ਕਰਨ ਜਾ ਰਹੇ ਨੇ ਤਾਂ ਵੀ ਦੇ ਆਰ ਨਾਟ ਰੀਅਲਾਈਜ਼ਿੰਗ ਕਿ ਵੀ ਇਹਦਾ ਕੀ ਇਫੈਕਟ ਹੈ। ਔਰ ਇਹ ਰਿਪੋਰਟ ਹੁਣ ਓਵਰ 1 ਬਿਲੀਅਨ ਦਾ ਮਤਲਬ ਇਹ ਹੈ ਕਿ ਯੰਗਸਟਰ ਦੀ ਪਾਪੂਲੇਸ਼ਨ ਜੇ 8 ਬਿਲੀਅਨ ਚੋਂ ਕਿੰਨੀ ਹੋਏਗੀ, ਉਹਦੇ 'ਚ ਮਤਲਬ ਹਰ ਸੈਕੰਡ ਜਿਹੜਾ ਯੰਗਸਟਰ ਹੈ ਉਹ ਚੂਜ਼ ਕਰ ਰਿਹਾ, ਉਹ ਰਿਸਕ ਦੇ ਉੱਤੇ ਹੈ ਜਾਂ ਉਹ ਲੂਜ਼ ਕਰ ਰਿਹਾ ਉਸ ਨੂੰ। ਔਰ ਮੈਂ ਹਾਲਾਂ ਇਸ ਖਬਰ ਦਾ ਕੋਈ ਸਾਡੀਆਂ ਡੇ ਟੂ ਡੇ ਪੋਲੀਟੀਕਲ ਜਾਂ ਰਿਲੀਜੀਅਸ ਅਸੀਂ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ, ਪਰ ਮੈਨੂੰ ਇਹ ਲੱਗਾ ਕਿ ਵੀ ਨਹੀਂ, ਇਹ ਇੱਕ ਵਾਰਨਿੰਗ ਵੀ ਹੈ ਘੱਟੋ ਘੱਟ ਇਹ ਸਾਨੂੰ ਵੀ, ਕਿਉਂਕਿ ਸਾਡੇ ਵੀ ਇੱਕ ਪਾਰਟ ਜਿਹੜਾ ਹੈ ਉਹ ਹੁਣ ਉਹਨਾਂ 'ਚ ਸਾਡੇ ਬਹੁਤ ਸਾਰੇ ਟਰੱਕ ਡਰਾਈਵਰ ਵੀ ਨੇ, ਦੂਸਰੇ ਵੀ ਨੇ ਜਿਹੜੇ ਕਿ ਰਾਤ ਨੀਂਦ ਨਾ ਆਏ ਉਹ ਰਹਿੰਦੇ ਹੀ। ਟੈਕਸੀ ਵਾਲੇ ਤਾਂ ਚਲੋ ਫਿਰ ਵੀ ਮੁਸਾਫਰ ਆ ਜਾਂਦਾ ਜਾਂ ਦੂਜਾ ਗੱਲ ਨਹੀਂ ਕਰਦੇ, ਟਰੱਕ ਡਰਾਈਵਰ ਜਿਹੜੀ ਲੰਬੇ ਰੂਟ ਤੇ ਹੁੰਦੇ ਨੇ ਉਹ ਜਿਹੜੀਆਂ ਵੀਡੀਓਜ਼ ਨੇ ਆਡੀਓਜ਼ ਨੇ ਉਹ ਕੰਨਾਂ ਨਾਲ ਲਾ ਕੇ ਸੁਣਦੇ ਰਹਿੰਦੇ ਨਾਲ ਡਰਾਈਵ ਤਾਂ ਕਿ ਨੀਂਦ ਨਾ ਆਏ। ਲੇਕਿਨ ਇਹਦਾ ਇਫੈਕਟ ਮੈਂ ਇਸ ਖਬਰ ਨੂੰ ਜ਼ਰੂਰ ਡੀਟੇਲ 'ਚ, ਬਹੁਤ ਲੰਬੀ ਤਾਂ ਨਹੀਂ ਹੈ, ਲੰਬੀ ਚੌੜੀ, ਓਵਰ 1 ਬਿਲੀਅਨ ਟੀਨਏਜਰਸ ਐਂਡ ਯੰਗ ਪੀਪਲ are potentially at risk of hearing loss due to their use of headphones and earbuds and attendance at loud music venues, according to a study published in the journal BMJ Global Health. So a credible journal hai. International team including researchers from Medical University of South Carolina, US, noted that governments around the world need to urgently prioritize safe listening policies to safeguard oral health. Oral, AURAL. ਉਹਨਾਂ ਨੇ ਕਿਹਾ ਕਿ ਇਸ ਲੈਵਲ ਦਾ ਰਿਸਕ ਫੈਕਟਰ ਹੈ ਜਿੱਥੇ ਤੁਸੀਂ ਬਾਕੀ ਹਰ ਚੀਜ਼ ਦੀ ਸੇਫਟੀ ਦੇ ਉੱਤੇ ਇਹ ਤੁਹਾਡੀ ਜਿਹੜੀ ਹੈ ਇਸ ਦੇ ਉੱਤੇ ਵੀ ਜਿਹੜਾ ਸਰਕਾਰਾਂ ਨੂੰ ਫੋਕਸ ਕਰਨ ਦੀ ਲੋੜ ਹੈ। There is an urgent need for governments, industry and civil society to prioritize global hearing loss prevention by promoting safe listening practices, the authors of the study said. और already ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਫਿਗਰਸ ਦਿੱਤੀਆਂ ਨੇ 430 ਮਿਲੀਅਨ ਲੋਕ ਵਰਲਡ ਵਾਈਡ ਜਿਹੜੇ ਨੇ ਉਹ ਡਿਸੇਬਲਿੰਗ ਹੀਅਰਿੰਗ ਲਾਸ ਨੂੰ ਤੋਂ ਸਫਰ ਕਰ ਰਹੇ ਨੇ। ਸੋ ਆਲਰੇਡੀ ਕਲੋਜ਼ ਟੂ ਹਾਫ ਬਿਲੀਅਨ ਜਿਹੜੇ ਨੇ ਉਹ ਪਹਿਲਾਂ ਹੀ ਹੀਅਰਿੰਗ ਲਾਸ 'ਚ ਨੇ। ਔਰ ਇਹ ਜਿਹੜਾ ਟ੍ਰੈਂਡ ਚੱਲ ਰਿਹਾ ਜਿਹੜਾ ਪਿਛਲੇ ਕੁਝ ਸਾਲਾਂ 'ਚ ਬਹੁਤ ਤੇਜ਼ ਹੋਇਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ young people vulnerable ਨੇ, personal listening devices PLDs, smartphones, headphones, earbuds ਔਰ loud music venues ਤੇ ਜਾਣਾ। ਔਰ ਇਸੇ ਤਰ੍ਹਾਂ ਜਿਹੜਾ ਇਸ ਤੋਂ ਪਹਿਲਾਂ ਜਿਹੜੀ ਇੱਕ ਸਟੱਡੀ ਪਬਲਿਸ਼ ਹੋਈ ਸੀ PLD ਦੇ ਲਈ, ਉਹਨਾਂ ਨੇ ਕਿਹਾ ਸੀ ਕਿ ਵੀ ਇਹ ਟੈਕਨੀਕਲੀ ਵੀ ਉਹਨਾਂ ਨੇ ਕਿਹਾ ਕਿ ਵੋਲਿਊਮ ਐਜ਼ ਹਾਈ ਐਜ਼ 105 ਡੈਸੀਬਲ ਜਿਹੜਾ ਹੁੰਦਾ ਉਹਨਾਂ ਦਾ, ਜਦੋਂ ਕਿ ਐਵਰੇਜ ਜਿਹੜਾ 104 ਦੇ ਕਰੀਬ ਹੋਣਾ ਚਾਹੀਦਾ ਔਰ ਦਿਸ ਫਾਰ ਐਕਸੀਡਸ ਦਾ ਹਾਂ ਜਿਹੜਾ ਪਰਮਿਸਿਬਲ ਹੈ ਉਹ 80 dB ਹੋਣਾ ਚਾਹੀਦਾ, ਲੇਕਿਨ ਉਹ 100 ਆਲਮੋਸਟ ਦੁੱਗਣੇ ਤੇ ਲੈ ਜਾਂਦੇ ਨੇ। ਨਤੀਜੇ ਦੇ ਤੌਰ ਤੇ ਦਾ ਰਿਸਰਚਰਸ ਗੌਜ ਦਾ ਪ੍ਰੀਵੈਲੈਂਸ ਆਫ ਅਨਸੇਫ ਲਿਸਨਿੰਗ ਪ੍ਰੈਕਟਿਸਿਸ among teens and young adults to create a global estimate of the numbers who could therefore be at risk of hearing loss, ਕਿ ਵੀ ਉਹ ਜਿਹੜੇ ਨੇ ਵਲਨਰੇਬਲ ਨੇ। ਔਰ ਇਹ ਜਿਹੜੀਆਂ ਡਾਟਾਬੇਸ ਉਹਨਾਂ ਨੇ ਲਿਆ ਉਹ ਸਾਰੇ ਪਾਸੇ ਇੰਗਲਿਸ਼, ਫ੍ਰੈਂਚ, ਸਪੈਨਿਸ਼, ਰਸ਼ੀਅਨ, ਉਹਨਾਂ ਨੇ 12 ਸਾਲ ਦੀ ਉਮਰ ਤੋਂ 34 ਸਾਲ ਤੱਕ ਦੀ ਉਮਰ ਦੇ ਯੰਗਸਟਰਸ ਨੂੰ ਇਸ ਸਟੱਡੀ ਦੇ ਵਿੱਚ ਸ਼ਾਮਲ ਕੀਤਾ। ਔਰ ਇਹ ਉਹਦੇ 'ਚ ਉਹਨਾਂ ਨੇ The research included 33 studies corresponding to data from 35 records and 19,046 participants. ਅੱਗੇ ਪੂਰਾ ਹੈ ਕਿ ਵੀ ਇਹ ਸਟੱਡੀ ਕਿਵੇਂ ਉਹਨਾਂ ਨੇ ਸਾਇੰਟੀਫਿਕਲੀ ਕੰਡਕਟ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ PLD ਜਿਹੜੀਆਂ ਨੇ ਇਹਨਾਂ ਦਾ ਯੂਜ਼ ਔਰ ਅਟੈਂਡੈਂਸ ਔਰ ਲਾਊਡ ਮਿਊਜ਼ਿਕ ਇਹ 24% and 48% ਰਿਸਪੈਕਟਿਵਲੀ ਟੀਨ ਔਰ ਯੰਗ ਪੀਪਲ ਕਰਦੇ ਨੇ। ਔਰ ਅਸੀਂ ਤਾਂ ਹੁਣ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਡੇ ਵੀ ਹੁਣ ਸਾਡੀ ਜਨਰੇਸ਼ਨ ਦਾ ਬਹੁਤੇ ਸਾਡੇ ਓਲਡਰ ਨੇ ਉਹ ਘੱਟੋ ਘੱਟ ਸਟੱਡੀ ਨੂੰ ਪੁੱਲ ਕਰਕੇ ਖਬਰ ਨੂੰ ਆਪਣੇ ਯੰਗਸਟਰਸ ਨੂੰ ਜ਼ਰੂਰ ਪੜ੍ਹਾ ਦੇਣ ਕਿ ਭਾਈ ਦੇਖੋ ਕਿ ਮੁੜ ਕੇ
ਹੁਣ ਤਾਂ ਕੰਨਾਂ 'ਚ ਲਾ ਕੇ ਬਾਕੀਆਂ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ, ਇਸ਼ਾਰੇ ਹੀ ਨੇ, ਬਾਅਦ ਫਿਰ ਸਾਈਨ ਲੈਂਗੁਏਜ ਸਿੱਖਣੀ ਪਏਗੀ, ਕੰਨ 'ਚ ਕੁਝ ਨਹੀਂ ਪੈਣਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਅਹਿਮ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ RSS ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ RSS ਅਤੇ BJP ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰੇ। ਸੋ ਵਿਊਅਰਸ ਇਹ ਐਵੇਂ ਹੈ ਜਿਵੇਂ ਲੇਲਾ ਬਗਿਆੜ ਅੱਗੇ ਆਪਣੇ ਬਚਾਅ ਦੀ ਦਰਖਾਸਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਇੰਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, जब दिया रंज बुतों ने तो खुदा याद आया। ਅੱਛਾ ਜਦੋਂ ਪ੍ਰਕਾਸ਼ ਸਿੰਘ ਬਾਦਲ ਔਰ ਉਸ ਦੀ ਜੁੰਡਲੀ ਨੇ RSS ਦੇ ਅੱਗੇ पूरी तरह नतमस्तक ही नहीं हुए, दंडवत प्रणाम चले गए, लम्मे पै गए सी, बिना कुछ कोई रियायत रिया कौम रही, बिना कोई पंजाब दी मंग मनवाया, बिना कोई पंजाब दे हक्कां दे हित विच कोई उन्हां दा फैसला ले। अद्धी सदी प्रकाश सिंह बादल ने पहली बार 1967 के नेड़े तेड़े ये चीफ मिनिस्टर बनता है, 67-68 पीरीयड पहला जस्टिस गुरनाम सिंह तो बाद। और ये सांझ इन्हां दी जदों किसान मोर्चा चलदा है, असीं 2020 तक जे कहना होए ते आलमोस्ट 60 साल दी इन्हां दी सांझ भारती जनसंघ नाल अकाली दल दी पहला सरकार भी बनी। और इहदे बावजूद कि ये भारती जनसंघ जिहड़ा BJP दा पहला अवतार सी, ਜਦੋਂ ਇਹ ਪਹਿਲੀ ਗਵਰਨਮੈਂਟ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ 1967 ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਬਣੀ ਔਰ ਉਦੋਂ ਇਹਨਾਂ ਦੇ ਡਾਕਟਰ ਬਲਦੇਵ ਪ੍ਰਕਾਸ਼ ਔਰ ਡਾਕਟਰ ਬਲਰਾਮ ਜੀ ਦਾਸ ਟੰਡਨ ਇਹ ਮਿਨਿਸਟਰ ਵੀ ਸੀ। 1969 ਦੇ ਵਿੱਚ ਵੀ ਭਾਰਤੀ ਜਨਸੰਘ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਦੇ ਵਿੱਚ ਭਾਈਵਾਲ ਸੀ। ਔਰ 1969 ਦਾ ਸਾਲ ਸੀ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ। और अकाली दल ने चंगा फैसला किया कि भाई गुरु नानक साहब की याद दे विच यूनिवर्सिटी होनी चाहिए। और अमृतसर जिहड़ा गुरु नानक यूनिवर्सिटी अमृतसर का जिहड़ा बिल है ये पास किया गया। भारती जनसंघ ने इस मुद्दे दे उत्ते सरकार चों बाहर आ गए सी, सरकार तोड़वा दी सी कि गुरु नानक साहब के नाम से कोई यूनिवर्सिटी नहीं हो सकती। और काउंटर उन्होंने डिमांड की सी कि जे गुरु नानक साहब के नाम से यूनिवर्सिटी बनानी है तो फिर स्वामी दयानंद के नाम के उत्ते भी जलंधर दे विच बनाई जाए यूनिवर्सिटी। उदों सुखजिंदर सिंह जिहड़ा बाद एजुकेशन मिनिस्टर भी रहा, उन्हें यह कहा सी कि भी गुजरात जिहड़ा दयानंद है गुजरात च जम्मिया सी, जे यूनिवर्सिटी बनानी है उहदे नाम से गुजरात च बनाओ और ये पंजाब गुरुआं दी धरती है, गुरु नानक के नाम से बनेगी। और जनसंघ जिहड़ा वो छड्ड के निकल गया। ਹੁਣ ਇਹ ਮੈਂ ਇਸ ਲਈ ਜਿਹੜੀ ਹੈ ਉਹ 60 ਸਾਲ ਪਹਿਲਾਂ ਦਾ ਜਿਹੜਾ ਵਾਕਿਆ 50 ਸਾਲ ਪਲੱਸ ਦਾ ਦੁਹਰਾ ਰਿਹਾ ਇਸ ਲਈ ਕਿ ਇਹ ਨਹੀਂ ਹੈ ਕਿ RSS ਨੇ ਹੁਣ ਆਪਣਾ ਅਸਲੀ ਰੰਗ ਦਿਖਾਇਆ ਹੈ ਜਾਂ ਹੁਣ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਜਿਹੜਾ ਨਵਾਂ ਖੁਦ ਚੋਰ ਹੈ ਉਹ ਗੁਰਚਰਨ ਸਿੰਘ ਗਰੇਵਾਲ ਉਸ ਕਿਸਮ ਦਾ ਉਹਨੇ ਬਿਆਨ ਦਿੱਤਾ ਹੈ ਕਿ ਜੀ ਮੋਹਨ ਭਾਗਵਤ ਨੂੰ ਲਿਖਿਆ ਦੇਖੋ ਲਾਲਪੁਰੇ ਨੇ ਜਗੀਰ ਕੌਰ ਨੂੰ ਦੇ ਹੱਕ ਦੇ ਵਿੱਚ ਕਾਲਾਂ ਕਰਕੇ ਵੋਟਾਂ ਪਵਾਈਆਂ ਔਰ RSS इंटरफेयर कर रहा है कि तुहाडी मर्जी नाल कर रहा है, जे कर रहा है तो बहुत माड़ा कर रहा है। और इहदे नाल जिहड़ा वो साडी संस्था 100 साल पुरानी इतिहास ये बिल्कुल बेथवीआं बेमतलब गल्लां ने। तुसीं तां खुद जाके RSS दे अगे लम्मे पए हो
RSS ਨੇ ਕਦੇ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਜੇ ਪੰਜਾਬੀ ਸੂਬੇ ਦਾ ਮੋਰਚਾ ਅਕਾਲੀਆਂ ਨੇ ਲਾਇਆ 1950 ਤੋਂ, ਸਭ ਤੋਂ ਵੱਡਾ ਵਿਰੋਧੀ ਕੌਣ ਸੀ ਪੰਜਾਬੀ ਸੂਬੇ ਮੋਰਚੇ ਦਾ? ਪੰਜਾਬ ਦੇ ਹਿੰਦੂ, ਜਿਨ੍ਹਾਂ ਦੀ ਪਾਰਟੀ ਭਾਰਤੀ ਜਨ ਸੰਘ ਸੀ। ਜੇ 1951 ਦੀ ਪਹਿਲੀ ਸੈਂਸਸ ਜਦੋਂ ਕਿ ਇਹਨਾਂ ਨੇ ਹਿੰਦੀ ਆਪਣੀ ਮਾਂ ਬੋਲੀ ਲਿਖਾਈ, ਉਹ ਵੀ ਉਸੇ ਹੀ ਧਿਰ ਦੀ ਜਿਹੜੀ ਹੈ ਕਰਤੂਤ ਸੀ। ਇਹੀ ਨਹੀਂ, ਜੇ ਜਦੋਂ ਮੋਰਚਾ ਚੱਲ ਰਿਹਾ ਸੀ, ਜੇ ਅੰਮ੍ਰਿਤਸਰ ਦੇ ਵਿੱਚ ਮਰਨ ਵਰਤ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਨੇ ਰੱਖਿਆ ਕਿ ਪੰਜਾਬੀ ਸੂਬਾ ਬਣਨਾ ਚਾਹੀਦਾ, ਤੇ ਪੈਰਲਲ ਇਹਨਾਂ ਦਾ ਇੱਕ ਲੀਡਰ ਹੁਣ ਤਾਂ ਮਰ ਗਿਆ, ਉਹ ਯੱਗਿਆਦੱਤ ਸ਼ਰਮਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀ। ਉਹਨੇ ਮਰਨ ਵਰਤ ਹੁਸ਼ਿਆਰਪੁਰ ਸ਼ੁਰੂ ਕੀਤਾ ਸੀ ਕਿ ਵੀ ਜੇ ਪੰਜਾਬੀ ਸੂਬਾ ਬਣਿਆ ਤੇ ਮੈਂ ਮਰ ਜਾਵਾਂਗਾ। ਔਰ ਉਹਨਾਂ ਨੇ ਜਦੋਂ ਪੰਜਾਬੀ ਸੂਬਾ ਬਣ ਵੀ ਗਿਆ, ਔਰ ਮੈਂ ਅਕਸਰ ਜਿਹੜਾ ਇਹ ਦੁਹਰਾਉਂਦਾ ਕਿ ਜਿਹੜੇ ਜਲੰਧਰ ਦੀ ਹਿੰਦੀ ਪ੍ਰੈਸ ਸਾਰੀ ਫਿਰਕੂ ਨਫ਼ਰਤ ਵਾਲੇ, ਦਾਦਾ ਜਗਤ ਨਾਰਾਇਣ, ਯਸ਼, ਵਰਿੰਦਰ ਪ੍ਰਤਾਪ, ਵੀਰ ਪ੍ਰਤਾਪ, ਪੰਜਾਬ ਕੇਸਰੀ, ਜਗ ਬਾਣੀ, ਠੱਗ ਬਾਣੀ, ਇਹਨਾਂ ਸਾਰਿਆਂ ਦੇ ਐਡੀਟਰ, ਇਹ ਸਾਰੇ ਮਿਲ ਕੇ ਗੁਲਜ਼ਾਰੀ ਲਾਲ ਨੰਦੇ ਕੋਲ ਗਏ, ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਸੀ, ਆਰੀਆ ਸਮਾਜੀ ਪੱਕਾ, ਕਿ ਜੀ ਇਹ ਤੁਸੀਂ ਸਾਨੂੰ ਭੇੜੀਆਂ ਦੇ ਅੱਗੇ ਸੁੱਟ ਦਿੱਤਾ। ਤੇ ਉਹਨੇ ਕਿਹਾ, ਲਾਲਾ जी फिक्र मत करो, हम इन्हें ऐसा लूला लंगड़ा पंजाबी सूबा देंगे कि ये छोड़ के भागेंगे। देखो वही भारतीय जन संघ, हुण वही बीजेपी ਜਿਹੜੀ ਹੈ ਅਡਵਾਨੀ ਦੀ ਆਪਣੀ ਤੁਸੀਂ ਆਟੋਬਾਇਓਗ੍ਰਾਫੀ ਪੜ੍ਹ ਲਓ, ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਕੀ ਰੋਲ ਅਦਾ ਕੀਤਾ। ਇਹਨਾਂ ਦੀ ਇੱਕ ਵੱਡੀ ਲੀਡਰ ਲక్ష్ਮੀਕਾਂਤ ਚਾਵਲਾ, ਜਿਹੜੀ ਅੱਜ ਕੱਲ ਹੁਣ ਮੈਂ ਲਫ਼ਜ਼ ਕੀ ਕਵਾਂ, ਹੁੰਦਾ ਤਾਂ ਉਹੀ ਹੈ ਨਾ, ਜਦੋਂ ਬੰਦਾ ਬੇਥਵੀਆਂ ਮਾਰੇ ਤਾਂ ਉਹਨੂੰ ਭੌਂਕਣਾ ਹੀ ਕਹਿੰਦੇ ਨੇ, ਭੌਂਕ ਰਹੀ ਹੈ ਕਿ ਜੀ ਅੰਮ੍ਰਿਤਪਾਲ ਸਿੰਘ ਨੂੰ 3 ਸਵਾਲ, ਮੈਂ ਫਲਾਣਾ ਤੇ ਢਿਮਕਾ, ਬੜਾ ਵਿਦਵਾਨ। ਕਿਸੇ ਨੇ ਉਹਨੂੰ ਕਿਹਾ ਕਿ ਵੀ ਤੂੰ ਸਵਾਲ 3 ਦੇ 6 ਕਰ, ਜੇ ਤੇਰੇ ਕੋਲ ਤਾਕਤ ਹੈ, ਫਿਰ ਜੇ ਉਹ ਹੋ ਜਾਏ ਤੇ ਤਾਰਾਂ ਲਾ ਦਿਓ, ਬਾਰਡਰ ਖਾਲਿਸਤਾਨ ਤੇ ਹਿੰਦੁਸਤਾਨ ਦਾ ਅੱਡ ਕਰ ਦਿਓ, ਅਸੀਂ ਤਿਆਰ ਹਾਂ ਇਸ ਗੱਲ ਦੇ ਲਈ। ਹੁਣ ਕਹਿਣ ਦਾ ਮਤਲਬ ਇਹ ਉਹੀ ਲక్ష్ਮੀਕਾਂਤ ਚਾਵਲਾ ਹੈ ਜਿਹੜੀ 6 ਜੂਨ ਨੂੰ ਲੱਡੂ ਵੰਡਦੀ ਹੈ, ਜਿੱਦਣ ਦਰਬਾਰ ਸਾਹਿਬ ਤੇ ਫਾਈਨਲ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ। ਜਿਹੜਾ ਅਜੀਤ ਸੰਧੂ, ਜਿਹਨੇ ਜਸਵੰਤ ਸਿੰਘ ਖਾਲੜੇ ਨੂੰ ਚੁੱਕ ਕੇ ਟੌਰਚਰ ਕਰਕੇ KP ਗਿੱਲ ਔਰ ਏਜੰਸੀਆਂ ਦੇ ਕਹਿਣ ਤੇ ਸ਼ਹੀਦ ਕੀਤਾ, ਉਹਨੂੰ ਇਹ ਰਖੜੀ ਬੰਨਣ ਜਾਂਦੀ ਸੀ। ਹੁਣ ਇਸ ਸਾਰੇ ਵਾਲੀ ਔਰ ਮਿਨਿਸਟਰ ਵੀ ਰਹੀ ਲక్ష్ਮੀਕਾਂਤ ਚਾਵਲਾ, ਬਾਦਲ ਦੀ ਹਕੂਮਤ 'ਚ ਵੀ ਮਿਨਿਸਟਰ ਰਹੀ ਪੰਜਾਬ ਦੀ। ਹੁਣ ਇਹ ਸਾਰੇ ਚੋਂ, ਔਰ ਹੁਣ ਕੋਈ RSS ਨਵਾਂ ਤਾਂ ਨਹੀਂ ਹੋ ਗਿਆ ਕਿ ਵੀ ਇੰਨਾ ਕਹਿ ਵੀ ਉਹਨਾਂ ਨੇ ਹੌਲੀ ਇਹਨਾਂ ਦੀ ਬਿਲਕੁਲ ਸਪਾਈਨਲੈਸ ਅਪਰੋਚ ਦੀ ਵਜ੍ਹਾ ਕਰਕੇ ਆਪਣਾ ਪੰਜਾਬ ਦੇ ਵਿੱਚ ਆਪਣੀ ਜੜ੍ਹਾਂ ਲਾਈਆਂ। ਬਾਦਲ ਦੇ 5 ਵਾਰ ਬਾਦਲ ਚੀਫ ਮਿਨਿਸਟਰ ਆ, 5 ਵਾਰ ਇਹਨਾਂ ਦਾ RSS BJP ਦੇ ਨਾਲ ਸਮਝੌਤਾ। ਪੰਜਾਬ ਦੇ ਵਿੱਚ RSS ਪਿੰਡਾਂ ਦੇ ਵਿੱਚ ਖਿਲਾ ਰਿਹਾ, ਉਹਨਾਂ ਦੀ ਟ੍ਰੇਨਿੰਗ ਕੀਤੀ, ਔਰ ਕਿਸ ਕਿਸਮ ਦਾ ਮਾਹੌਲ ਬਣਾਉਂਦੇ ਅੱਜ ਇਸ ਲੈਵਲ ਤੇ ਪਹੁੰਚ ਗਏ ਨੇ ਕਿ ਵੀ ਅਮਰਿੰਦਰ ਤੋਂ ਲੈ ਕੇ ਇਹਨਾਂ ਦੇ ਆਪਣੇ ਢੀਂਡਸੇ ਵਰਗੇ ਤੱਕ BJP ਦੀ ਪੇਰੋਲ ਜਾਂ ਉਹਨਾਂ ਦੇ ਜਿਹੜਾ ਮਦਾਰੀ ਦਾ ਇਸ਼ਾਰਾ ਹੈ ਡੁਗਡੁਗੀ, ਉਹਦੇ ਤੇ ਨੱਚਦੇ ਨੇ। ਔਰ ਆਲਰੇਡੀ ਤਿਆਰ ਬੈਠੇ। ਹੁਣ ਜੇ ਜਗੀਰ ਕੌਰ ਨੇ ਲਾਲਪੁਰਾ ਜਾਂ BJP ਦੇ ਕਹਿਣ ਤੇ ਜਿਹੜੀਆਂ ਨੇ ਉਹ ਚੋਣਾਂ ਲੜੀਆਂ, ਜੇ 44-45 ਵੋਟਾਂ ਉਹਨੂੰ ਮਿਲੀਆਂ ਨੇ, ਇਹਦਾ ਮਤਲਬ ਇਹ ਹੈ ਵੀ ਆਲਰੇਡੀ BJP RSS ਨੇ ਘੁਸਪੈਠ ਹੀ ਨਹੀਂ, ਇੱਕ ਸਾਈਜ਼ੇਬਲ ਚੰਕ। ਔਰ ਹਾਲਾਤ ਇਹ ਨੇ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਅਗਲੇ ਸਾਲ ਦੇ ਵਿੱਚ ਅਨਾਉਂਸ ਹੁੰਦੀਆਂ ਨੇ ਤੇ ਫਿਰ ਉਹੀ BJP ਇਹਨਾਂ ਸਾਰਿਆਂ ਨੂੰ ਇਕੱਠੇ ਕਰੇਗੀ। ਔਰ ਇਹ ਵੀ ਖਬਰਾਂ ਨੇ ਕਿ ਭਾਈ ਇੰਨਾ ਜਲਵਾ ਦਿਖਾਉਣ ਤੋਂ ਬਾਅਦ ਬਾਦਲਾਂ ਨੂੰ, ਈਵਨ ਬਾਦਲਾਂ ਦੀ ਅੰਦਰ ਖਾਤੇ ਫਿਰ ਗੱਲ ਚੱਲ ਰਹੀ ਹੈ BJP ਦੇ ਨਾਲ। ਉਹਨਾਂ ਨੂੰ ਲੱਗਦਾ ਕਿ ਭਾਈ ਇਹ ਨਾ ਹੋਏ ਵੀ ਤੁਹਾਡਾ ਵੀ ਕੁਝ ਵਟਿਆ ਨਾ ਜਾਏ ਤੇ ਸਾਡਾ ਵੀ ਨਾ, ਤੇ ਅਸੀਂ ਲੂਲ ਜਿਹੜਾ ਆਪਸ ਦੇ ਵਿੱਚ ਜਿਹੜਾ ਉਹ ਅਗੇਨ ਆ ਜਾਈਏ। ਸੋ ਇਸ ਕਿਸਮ ਦੀ ਡਰਾਮੇਬਾਜ਼ੀ, ਇਹ ਇੱਕ ਪਾਸੇ ਤਾਂ ਇਹਨਾਂ ਨੇ ਸਿੱਖ ਇੰਸਟੀਟਿਊਸ਼ਨ ਸ਼੍ਰੋਮਣੀ ਕਮੇਟੀ ਨੂੰ ਡਿਸਟਰੋਏ ਕੀਤਾ, ਕਿਵੇਂ ਵੀ ਇਹੀ ਗੁਰਚਰਨ ਗਰੇਵਾਲ ਜਿਹੜਾ ਚਿੱਠੀ ਲਿਖ ਰਿਹਾ ਹੈ, ਔਰ ਉਹੀ ਮਹਿਤੇ ਚਾਵਲੇ ਜਿਨ੍ਹਾਂ ਨੇ ਨਾਨਕਸਰੀ ਡੇਰੇ ਦੇ ਨਾਲ ਮਿਲ ਕੇ, ਜਿਨ੍ਹਾਂ ਦੇ ਫਾਲੋਅਰ ਹੈ ਬਿਕਰਮਜੀਤ ਮਜੀਠੀਆ, ਜਿਹਨੂੰ ਬੜੀ ਤਕਲੀਫ ਹੈ ਅੰਮ੍ਰਿਤਪਾਲ ਸਿੰਘ ਤੋਂ ਵੀ, ਨਾਨਕਸ਼ਾਹੀ ਕੈਲੰਡਰ ਦਾ ਖਾਤਮਾ ਕੀਤਾ, ਵਾਪਸ ਹਿੰਦੂ ਤੋਂ ਵੀ ਕੈਲੰਡਰ ਲਿਆਂਦਾ, ਸੰਤ ਸਮਾਜ ਇਹਨਾਂ ਨੇ ਫਾਊਂਡ ਕੀਤਾ ਸਾਰਾ। ਸੋ ਇਹ ਕਿਹਨੂੰ ਕੀ ਸੁਣਾ ਰਹੇ ਨੇ। ਪਰ ਹੁਣ ਅਫਸੋਸ ਇਸ ਗੱਲ ਦਾ ਹੈ ਕਿ ਇਹ ਤਾਂ ਗਏ ਜਾਣਗੇ ਵੀ, ਐਕਸਪੋਜ਼ ਵੀ ਹੋਏ ਨੇ, ਪਰ ਇਸ ਸਾਰੇ ਖਲਾ ਦੇ ਵਿੱਚ
ਜਿਵੇਂ ਕਾਂਗਰਸ ਔਰ ਬਾਦਲ ਦਲ ਨੂੰ ਕੱਢਦੇ ਕੱਢਦੇ ਕਾਲਾ ਚੋਰ ਆ ਜਾਏ, ਉਹ ਕਾਲਾ ਵੀ ਆ ਗਿਆ, ਚੋਰ ਵੀ ਆ ਗਿਆ, ਬਿਲਕੁਲ ਦਿੱਲੀ ਦਾ ਬਾਣੀਆ ਜਿਹੜਾ ਹਰਿਆਣੇ ਦਾ ਉਹ ਆ ਗਿਆ। ਤੋ ਇਸ ਸਾਰੇ ਚੋਂ ਅਲਟੀਮੇਟਲੀ ਬੀਜੇਪੀ ਆਰਐਸਐਸ ਇਹ ਦੇਖ ਰਹੀ ਹੈ ਵੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਪਹਿਲਾਂ ਡਿਸਫੰਕਸ਼ਨਲ ਕੀਤਾ ਜਾਏ, ਅਕਾਲੀ ਤਾਂ ਬਾਦਲਾਂ ਦੇ ਤੋਂ ਡਿਸਕ੍ਰੈਡਿਟ ਹੋਏ ਹੋਏ, ਫਿਰ ਕਿਵੇਂ ਆਪਣਾ ਜੱਫਾ ਮਾਰਿਆ ਜਾਏ, ਜਿਵੇਂ ਉਹਨਾਂ ਨੇ ਤਖਤ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ ਔਰ ਦਿੱਲੀ ਕਮੇਟੀ ਤੇ ਵੀ ਕਬਜ਼ਾ ਕੀਤਾ। ਸੋ ਸਾਡੇ ਲਈ ਇਹ ਸੈਡ ਸਟੋਰੀ ਹੈ ਕਿ ਇਸ ਹੱਦ ਤੱਕ ਆਰਐਸਐਸ ਦੀ ਇੰਟਰਫੇਰੈਂਸ ਹੈ, ਲੇਕਿਨ ਕਿਸ ਹੱਦ ਤੱਕ ਇਹ ਜ਼ਲੀਲ ਲੋਕ ਕਿਹਨੂੰ ਜਿਹੜਾ ਉਹ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਕਲੋਜ਼ਿੰਗ ਦੇ ਵਿੱਚ ਜਿਹੜਾ ਸ਼ਬਦ ਸ੍ਰੀ ਰਾਗ ਦਾ ਅਸੀਂ ਆਰੰਭਿਆ ਹੋਇਆ ਔਰ ਜਿਸ ਦੇ 24 ਪਦੇ ਸਨ, ਅੱਜ ਅਖੀਰਲੇ ਜਿਹੜੇ 5 ਨੇ ਉਹ ਅਸੀਂ ਸ਼ੇਅਰ ਕਰਕੇ ਇਸ ਸ਼ਬਦ ਦੀ ਸਮਾਪਤੀ ਹੋਏਗੀ। ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜੀਓ। ਕਿ ਹੇ ਵਾਹਿਗੁਰੂ, ਤੂੰ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ, ਕਿ ਤੂੰ ਆਪ ਹੀ ਬਣਾਇਆ। ਔਰ ਇਸ ਦੇ ਵਿੱਚ ਜਿਹੜਾ ਡਿਊਐਲਿਟੀ ਦਾ ਮਾਇਆ ਔਰ ਰੱਬ ਦੇ ਵਿਚਾਲੇ ਜਿਹੜੀ ਇੱਕ ਦੁਬਿਧਾ ਦੇ ਵਿੱਚ ਇਨਸਾਨ ਫਸਿਆ ਹੈ, ਇਹ ਖੇਲ ਵੀ ਤੂੰ ਹੀ ਰਚਾਇਆ ਹੋਇਆ ਹੈ, ਦੁਬਿਧਾ ਦਾ, ਦੁਵੀ ਭਾਵ ਦਾ, ਪਰ ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੇ ਬੁਝਾਏ ਜੀਓ। ਇਸ ਡਿਊਲਿਟੀ ਦੇ ਵਿੱਚ ਮਾਇਆ ਔਰ ਰੱਬ ਦੇ ਇਸ ਆਪਸੀ ਜਿਹੜਾ ਹਰ ਰੂਹ ਦਾ, ਹਰ ਇਨਸਾਨ ਦਾ ਸੰਘਰਸ਼ ਹੈ, ਹੇ ਵਾਹਿਗੁਰੂ, ਇੱਥੇ ਅਲਟੀਮੇਟਲੀ ਸੱਚ ਹੀ ਰਹੇਗਾ, ਸੱਚ ਹੀ ਵਰਤਦਾ, ਤੇ ਤੇਰੀ ਕਿਰਪਾ ਨਾਲ ਹੀ ਕੋਈ ਇਸ ਦ્વੈ ਭਾਵ ਨੂੰ, ਦੂਈ ਨੂੰ ਸਮਝ ਕੇ ਸੱਚ ਦਾ ਪੱਲਾ ਫੜ ਸਕਦਾ। ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਕਿ ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ। ਔਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ। ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਹੇ ਵਾਹਿਗੁਰੂ, ਆਪਣੀ ਰਹਿਮਤ ਕਰਕੇ ਮੈਨੂੰ ਆਪਣੇ ਆਪ ਦੇ ਵਿੱਚ ਮਿਲਾ ਲੈ, ਆਪਣੇ ਆਪ ਦੇ ਵਿੱਚ ਰਲਾ ਲੈ। ਗੋਪੀ ਨੇ ਗਵਾਲੀਆ, ਤੁਧ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਪਨ ਸਵਾਰ ਜੀਓ। ਹੁਣ ਇਸ ਦੇ ਵਿੱਚ ਜਿਹੜਾ ਮੈਟਾਫਰ ਹੈ ਉਹ ਦਵਾਰਕਾ, ਜਿਹੜਾ ਮਥੁਰਾ, ਕ੍ਰਿਸ਼ਨ ਤੇ ਗੋਪੀਆਂ, ਕਿ ਭਾਈ ਤੂੰ ਆਪ ਹੀ ਗੋਪੀਆਂ ਤੇ ਤੂੰ ਆਪ ਹੀ ਕ੍ਰਿਸ਼ਨ ਹੈ, ਤੂੰ ਆਪ ਹੀ ਜਿਹੜਾ ਇਹ ਸਾਰੇ ਨੂੰ ਜਿਹੜਾ ਉਸ ਜਮਨਾ ਦੇ ਕੰਢੇ ਇਹ ਤੇਰੀ ਸਾਰੀ ਖੇਡ ਹੈ। ਹੁਕਮ ਦੇ ਵਿੱਚ ਤੂੰ ਸਾਰਿਆਂ ਨੂੰ ਭਾਂਡਾ, ਬਹੁਤ ਵਾਰ ਜਿਹੜਾ ਇਨਸਾਨੀ ਵਜੂਦ ਹੈ, ਸਰੀਰ ਹੈ, ਇਸ ਨੂੰ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨਾ ਦੁੱਧ ਸੰਭਾਲਿਆਨ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਹੁਣ ਇਹਦੇ ਵਿੱਚ ਭਾਂਡਾ, ਕਿ ਇੱਕ ਭਾਂਡੇ ਦੇ ਵਿੱਚ ਦੁੱਧ ਹੈ, ਇੱਕ ਦੇ ਵਿੱਚ ਇੱਕ ਅੱਗ ਦੇ ਉੱਤੇ ਚੜਿਆ ਹੋਇਆ, ਸਾਜੇ ਹੋਏ ਤੇਰੇ ਨੇ, ਕਿ ਤੂੰ ਆਪ ਹੀ ਆਪੇ ਭਾਂਡੇ ਸਾਜੇ ਹਨ। ਆਪੇ ਕਿਹਨੂੰ ਤੂੰ ਪੂਰਨ ਕਰਨਾ, ਕਿਸ ਭਾਂਡੇ ਨੂੰ, ਕਿਸ ਇਨਸਾਨੀ ਵਜੂਦ ਨੂੰ ਆਪਣੇ ਨਾਲ ਮਿਲਾਣਾ, ਤੇ ਕਿਹਨੇ ਮਾਇਆ ਦੀ ਅੱਗ ਵਿੱਚ ਸੜਨਾ, ਕਿਹਦੇ ਅੰਦਰ ਦੁੱਧ ਹੋਣਾ, ਕਿਹੜੇ ਅੱਗ ਤੇ ਚੜਨਾ, ਤੇ ਕਿਹੜੇ ਜਿਹੜੇ ਨੇ ਉਹ ਨਿਹਾਲੀ ਪੈਸਵਨ ਆਰਾਮਦਾਇਕ ਬਿਸਤਰੇ ਦੇ ਉੱਤੇ ਸੌਂਦੇ ਨੇ, ਤੇ ਕਿਹੜੇ ਜਿਹੜੇ ਨੇ ਉਹ ਸੁੱਤਿਆਂ ਹੋਇਆਂ ਦੇ ਉੱਤੇ ਪਹਿਰੇਦਾਰ ਬਣ ਕੇ ਖਲੋਤੇ ਨੇ, ਕਿ ਭਾਈ ਉਹ ਆਰਾਮ ਨਾਲ ਸੌਂ ਸਕਣ, ਉਹਨਾਂ ਦੇ ਪਹਿਰੇਦਾਰ ਨੇ। ਸੋ ਇੱਥੇ ਵੀ ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਪਨ ਸਵਾਰ ਜਿਓ, ਕਿ ਜੋ ਇਹ ਇਨਸਾਨੀ ਵਜੂਦ ਤੂੰ ਹੀ ਪੈਦਾ ਕੀਤਾ ਹੈ, ਔਰ ਆਪ ਜਦੋਂ ਤੂੰ ਚਾਹੁੰਦਾ ਹੈ ਇਹਨਾਂ ਨੂੰ ਡਿਸਟਰੋਏ ਕਰ ਦਿੰਦਾ ਇਸ ਵਜੂਦ ਨੂੰ। ਬਿਲਕੁਲ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ, ਕਿ ਜਿਨ੍ਹਾਂ ਦੀ ਸਤਿਗੁਰੂ ਦੇ ਨਾਲ ਪ੍ਰੀਤ ਲੱਗੀ, ਚਿੱਤ ਲੱਗਾ, ਉਹਨਾਂ ਦੇ ਅੰਦਰੋਂ ਦੁਬਿਧਾ, ਮਾਇਆ ਦਾ ਮੋਹ ਉਹ ਖਤਮ ਹੋ ਗਿਆ, ਉਸ ਦਾ ਪਿਆਰ ਖਤਮ ਹੋ ਗਿਆ। ਨਿਰਮਲ ਜੋਤ ਤਿਨ ਪ੍ਰਾਣੀ ਹੈ, ਉਹ ਚੱਲੇ ਜਨਮ ਸਵਾਰ ਜਿਉ, ਕਿ ਉਹ ਪ੍ਰਾਣੀ, ਉਹਨਾਂ ਦੀ ਰੂਹ ਸਾਫ਼ ਹੈ, ਪਾਕੀਜ਼ਗੀ ਵਾਲੀ ਹੈ, ਔਰ ਉਹਨਾਂ ਦੀ ਜ਼ਿੰਦਗੀ ਸਫਲ ਹੈ, ਕਿਉਂਕਿ ਉਹ ਰੱਬ ਦੇ ਅੱਗੇ, ਰੱਬ ਦੀ ਕੁਰਬਤ 'ਚ ਨੇ, ਰੱਬ ਨੂੰ ਪਿਆਰ ਕਰਦੇ ਨੇ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਹਿ ਵਡਿਆਈਆਂ,
ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ। ਜੀ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਇਨਸਾਨ ਸੱਚ ਨੂੰ ਸੰਭਾਲ ਲੈ, ਸੱਚ ਦੇ ਉੱਤੇ ਕੰਟੈਂਪਲੇਟ ਕਰ, ਸੱਚ ਦੇ ਉੱਤੇ ਨਿਸ਼ਚਾ ਰੱਖ ਔਰ ਦਿਨ ਰਾਤ ਉਸ ਸੱਚੇ ਵਾਹਿਗੁਰੂ ਦੀਆਂ ਵਡਿਆਈਆਂ ਕਰ, ਸਿਫਤ ਸਲਾਹ ਕਰ, ਉਸ ਦੀ ਬੰਦਗੀ ਕਰ। ਔਰ ਹੇ ਵਾਹਿਗੁਰੂ ਤੇਰੀਆਂ ਹਮੇਸ਼ਾ ਹੀ ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇ ਵਡਿਆਈਆਂ, ਮੈਂ ਦਿਨ ਰਾਤ ਤੇਰੇ ਹੀ ਗੁਣ ਗਾਵਾਂ, ਤੇਰੇ ਹੀ ਗੁਣ ਗਾਉਂਦਾ, ਤੂੰ ਅਣ ਮੰਗਿਆ ਦਾਨ ਦੇਵਣਾ। ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ ਜੀਓ, ਇਹ ਵੀ ਅਣ ਮੰਗਿਆ ਦਾਨ ਦੇਵਣਾ। ਤੂੰ ਉਹ ਹੈ ਜਿਹੜਾ ਬਿਨਾਂ ਮੰਗੇ ਦਾਨ ਦੇਣ ਵਾਲਾ ਹੈ। ਔਰ ਕਹੋ ਨਾਨਕ ਸੱਚ ਸੰਭਾਲ ਜਿਓ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਸੱਚ ਨੂੰ ਸੰਭਾਲੀਏ, ਸੱਚ ਨਾਲ ਜੁੜੀਏ, ਸੱਚ ਦੇ ਰਸਤੇ ਤੇ ਤੁਰੀਏ। ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।